ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ? ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਜੋ ਕੋਈ ਕਰੇ ਤੈਨੂੰ ਬਖਸ਼ਣਾ ਨਹੀਂ। ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ ਉਹਨੂੰ ਉਸ ਸਮੇਂ ਤੇ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ ਤੇ ਜਿੰਦਾ ਨਹੀਂ ਰਿਹਾ। ਚਾਲੀ ਸਾਲ ਤੋਂ ਆਪਾਂ ਸੰਤਾਪ ਭੋਗ ਰਹੇ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ 26/307 ਦਾ ਪਰਚਾ ਦਰਜ ਜੀ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ ਹੈ ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਊਗਾ। ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਈ। ਤੇ ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਉਹਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ, ਕਰਦੀ। ਆਪਾਂ ਕੌਮੀ ਹੀ ਰਹੇ, ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ, ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ। ਕੋਈ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ, ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ ਜੀ? ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ, ਤੇ ਜਿੱਦਣ ਇੰਦਰਾ ਮਰਦੀ ਆ ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ। ਸਾਨੂੰ ਨਹੀਂ ਪਤਾ ਸੀ। ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ ਜੀ। 2 ਭੂਆ ਜੀ ਉਹਨਾਂ ਨੂੰ ਉੱਥੇ ਛੱਡਿਓ ਤੇ ਭੈਣਾਂ ਨੂੰ ਘਰੇ ਨਾ ਰੱਖਿਓ 27-28। ਅੱਛਾ। ਇੰਨੀ ਗੱਲ ਕੀਤੀ ਤੇ ਬਾਪੂ ਜੀ ਨੇ ਕੋਈ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ। ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਕਰ। ਤੇ ਬਾਪੂ ਜੀ ਨੂੰ ਜਦੋਂ ਆਣ ਕੇ ਉਹਨੂੰ ਇਦਾਂ ਬਾਂਹ ਫੜੀ, ਉਹਨੇ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ ਮੁੰਡੇ ਦਾ ਨਾਮ ਸਤਵੰਤ ਆ। ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਬਾਪੂ ਜੀ ਨੇ ਇਹ ਗੱਲ ਕਹੀ ਵੀ ਉਹ ਦਿੱਲੀ ਡਿਊਟੀ ਕਰਦੇ। ਕਹਿੰਦੇ ਮੈਨੂੰ ਨਹੀਂ ਪਤਾ ਦੀ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਸੰਗਤ ਇੱਕੋ ਗੱਲ ਕਹਿੰਦੀ ਹੈ, ਪਾਰਟੀਆਂ ਦੇ ਸਾਰੇ ਉਮੀਦਵਾਰ ਸਤਿਕਾਰਯੋਗ ਨੇ ਸਾਡੇ ਲਈ ਤਾਂ, ਪਰ ਉਹ ਕਹਿੰਦੇ ਵੀ ਨਹੀਂ, ਇਹ 40 ਸਾਲ ਹੋ ਗਏ ਇਹਨਾਂ ਨੇ ਕੀ ਸਾਡੇ ਕੋਲ ਲਿਆ। ਤੇ ਇੱਕ ਜੇ ਬੇਅੰਤ ਸਿੰਘ ਦਾ ਬੇਟਾ ਖੜਿਆ ਤੇ ਉਹਦੇ ਭਰਾ ਵੀ ਤੁਸੀਂ ਹੋ ਤੇ ਜਿਹੜੇ ਵੱਡੇ ਬਜ਼ੁਰਗ ਉਹਦੇ ਬਾਪ ਵੀ ਤੁਸੀਂ, ਹੁਣ ਉਹਦਾ ਰੋਲ ਅਦਾ ਤੇ ਸੰਗਤ ਨੇ ਕਰਨਾ। ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਬਾ ਫਰੀਦ ਜੀ ਮਹਾਰਾਜ, ਜੇ ਧਾਰ ਮਹਾਰਾਜ ਤੁਹਾਡੇ ਹੱਥ ਹੈ, ਪਰ ਜਿਸ ਤਰ੍ਹਾਂ ਤੁਸੀਂ ਭਾਈ ਬੇਅੰਤ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਕਰਾਈ ਹੈ, ਇਸੇ ਤਰ੍ਹਾਂ ਹੀ ਮਹਾਰਾਜ ਫਰੀਦਕੋਟ ਦੇ ਵਾਸੀਆਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਵਾਰੀ ਦੁਬਾਰਾ ਆਪਾਂ ਉਸ ਪੁੱਤਰ ਨੂੰ ਅੱਗੇ ਲਿਆਈਏ ਜਿਨ੍ਹਾਂ ਨੇ ਚੁਣ ਕੇ ਜਨਤਾ ਜਨਾਰਦਨ ਨੇ ਹੁੰਦੀ, ਜਿਨ੍ਹਾਂ ਚੁਣ ਕੇ 543 MP ਬਣਾਉਣੇ ਨੇ ਦੇਸ਼ ਦੀ ਸੰਸਦ ਦੇ ਵਿੱਚ। ਜਦੋਂ ਉਹ ਸੰਸਦ ਦੇ ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਊ, ਗ੍ਰਹਿ ਮੰਤਰੀ ਬੈਠਾ ਹੋਊ, ਉੱਥੇ ਹੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਸਾਡਾ ਘਰ ਢਾਇਆ।
ਕਿਸੇ ਦਾ ਮੈਂ ਨਾਂ ਨਹੀਂ ਲੈਂਦਾ, ਜਿੰਨਾ ਸਾਡਾ ਘਰ ਢਾਇਆ ਉਹ ਵੀ ਜਮਾਤ ਬੈਠੀ ਹੋਊ। ਤੇ ਜਦੋਂ ਉਹਨਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਬੈਠਾ ਹੋਊਗਾ, ਇੱਕ ਵਾਰੀ ਤਾਂ ਸਵਾਲ ਕਰੂਗਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਪਾਰਟੀ ਦਾ ਹੋਵੇ, ਕਿ ਸਾਨੂੰ ਇਹ ਦੱਸਿਆ ਜਾਏ ਵੀ 40 ਸਾਲ ਬੀਤ ਗਏ ਵੀ ਸਾਡਾ ਘਰ ਕਿਉਂ ਢਾਇਆ। ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ। ਅਕਸਰ ਇਹ ਜਿਹੜੀਆਂ ਲੈਣਾ ਨੇ ਉਹ ਪੜ੍ਹੀਆਂ ਜਾਂਦੀਆਂ ਨੇ ਜਦੋਂ ਸਟੇਜਾਂ ਲੱਗਦੀਆਂ ਨੇ। ਬੇਸ਼ੱਕ ਉਹ ਧਾਰਮਿਕ ਸਟੇਜ ਹੋਵੇ, ਬੇਸ਼ੱਕ ਉਹ ਕਿਸੇ ਦੀਵਾਨਾਂ ਦੀ ਗੱਲ ਹੋਵੇ, ਬੇਸ਼ੱਕ ਉਹ ਕੋਈ ਵੀ ਮੁੱਦੇ ਦੀ ਗੱਲ ਹੋਵੇ, ਜਦੋਂ ਧਾਰਮਿਕ ਗੱਲ ਆਉਂਦੀ ਆ ਤਾਂ ਉੱਥੇ ਇਹ ਲੈਣਾ ਜਿਹੜੀਆਂ ਕਿ ਅਕਸਰ ਪੜ੍ਹੀਆਂ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਝੱਲੀਆਂ ਮੁਸੀਬਤਾਂ ਵਾਲੀਆਂ ਨੇ। ਵਾਕਈ ਅੱਜ ਜਿਨ੍ਹਾਂ ਨੇ ਮੁਸੀਬਤਾਂ ਝੱਲੀਆਂ ਨੇ, ਸਾਡੇ ਨਾਲ ਭਾਈ ਸਾਹਿਬ ਭਾਈ ਸਤਵੰਤ ਸਿੰਘ ਦੇ ਭਤੀਜਾ ਸੁਖਵਿੰਦਰ ਸਿੰਘ ਅਗਵਾਨ ਖੁਰਦ ਜਿਹੜੇ ਕਿ ਮੌਜੂਦ ਨੇ। ਤੁਹਾਨੂੰ ਦੱਸ ਦਈਏ ਕਿ ਥੋੜੀ ਜਿਹੀ ਜਿਹੜੀ ਕਿ ਅਸੀਂ ਭੂਮਿਕਾ ਦੇ ਵਿੱਚ ਦੱਸ ਦਿੰਦੇ ਹਾਂ ਕਿ ਜਦੋਂ 1 ਜੂਨ 1984 ਦਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਸਰਦਾਰ ਸਤਵੰਤ ਸਿੰਘ ਹੋਰਾਂ ਤੋਂ ਦੇਖਿਆ ਨਹੀਂ ਜਾਂਦਾ ਤੇ ਉਹਨਾਂ ਨੇ ਕੌਮ ਦੀ ਲੱਥੀ ਪੱਗ ਮੁੜ ਸਿਰ ਦੇ ਉੱਪਰ ਰੱਖੀ ਸੀ। ਤੇ ਸਾਡੇ ਨਾਲ ਅੱਜ ਉਹਨਾਂ ਦੇ ਭਤੀਜਾ ਸਾਹਿਬ ਮੌਜੂਦ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਮੁੱਚੇ ਸਿੱਖ ਜਗਤ ਨੂੰ, ਜੋ ਇੰਡੋਸ ਚੈਨਲ ਦੇ ਨਾਲ, ਜੋ ਮਾਧਿਅਮ ਦੇ ਨਾਲ ਸਮੁੱਚਾ ਵਿਸ਼ਵ ਜੁੜਿਆ, ਸਮੁੱਚੀ ਟੀਮ ਨੂੰ ਤੇ ਸਮੁੱਚੇ ਸਿੱਖ ਜਗਤ ਨੂੰ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, 1 ਜੂਨ 1984 ਜੋ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ? ਦੇਖੋ, ਆਪਾਂ ਸਾਰੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਜਿੰਨੇ ਆਪਾਂ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤ ਤੇ ਪੁੱਤਰੀਆਂ ਜੀ। ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਜੋ ਕੋਈ ਕਰੇ ਤੈਨੂੰ ਬਖਸ਼ਣਾ ਨਹੀਂ। ਉਹ ਸਿੱਖ ਰੀਤੀ ਰਿਵਾਇਤਾਂ ਦੇ ਮੁਤਾਬਕ ਜੀ ਜਿੰਨੇ ਵੀ ਸਾਡੇ ਤਖਤ ਸਿੱਖਾਂ ਦਾ ਹਰਮੰਦਰ ਦਿਲ ਜਿਗਰ, ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ, ਉਹਨੂੰ ਉਸ ਸਮੇਂ ਤੇ ਸਿੱਖ ਰੀਤੀ ਰਿਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ ਤੇ ਜਿੰਦਾ ਨਹੀਂ ਰਿਹਾ ਜੀ। ਉਹੀ ਫਕਰੇ ਕੌਮ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੇ ਸਿੱਖ ਕੌਮ ਦੇ ਸਿਰ ਚੜ੍ਹਿਆ ਕਰਜ਼ਾ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਹਦੇ ਘਰ ਦੇ ਵਿੱਚ ਉਹਦੀ ਛਾਤੀ ਨੂੰ ਛਲਣੀ ਜਿਵੇਂ ਸਾਡਾ ਘਰ ਉਹਨਾਂ ਛਲਣੀ ਕੀਤਾ ਸੀ, ਉਵੇਂ ਉਹਨੂੰ ਕਰ ਵਿਖਾਇਆ। ਜਿਹੜੀ ਗੱਲ ਤੁਸੀਂ ਕੀਤੀ ਤਸ਼ੱਦਦ ਦੀ ਜੀ, 40 ਸਾਲ ਤੋਂ ਆਪਾਂ ਸੰਤਾਪ ਭੋਗ ਰਹੇ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ, 26307 ਦਾ ਪਰਚਾ ਦਰਜ ਹੋ ਜੇ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਹੈ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਊਗਾ। ਤੁਸੀਂ ਇਹ ਦੇਖੋ, ਸਾਡੇ ਵੱਡੇ ਬਜ਼ੁਰਗ ਬਾਪੂ ਤਰਲੋਕ ਸਿੰਘ ਜੀ ਸਵਰਗਵਾਸੀ, ਉਹਨਾਂ ਦੇ ਪਾਸਪੋਰਟ ਤੱਕ ਨਹੀਂ ਜਾਰੀ ਕੀਤੇ ਸਰਕਾਰਾਂ ਜੀ। 17 ਤੋਂ ਵੱਧ ਪਰਚੇ ਬਾਪੂ ਜੀ ਦੇ, ਗੈਰ ਕਾਨੂੰਨੀ ਹਥਿਆਰਾਂ ਦੇ ਸਾਡੇ ਤੇ ਪਰਚੇ। ਕਿੰਨਾ ਸਫ਼ਰ ਕੀਤਾ, ਸਾਨੂੰ ਸਕੂਲਾਂ 'ਚੋਂ ਬਾਹਰ ਕਰ ਦਿੱਤਾ ਗਿਆ ਜੀ। ਵਿਦੇਸ਼ਾਂ 'ਚ ਸਾਨੂੰ ਜਿੱਥੇ ਭਰਤੀ ਹੋਏ ਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ। ਸਾਡੇ ਨਾਲ ਮਾੜਾ ਵਤੀਰਾ ਸਰਕਾਰਾਂ ਨੇ ਕੀਤਾ, ਕਿੰਨਾ ਜ਼ੁਲਮ ਸਾਡੇ ਨਾਲ ਢਾਇਆ ਹੋਊਗਾ। ਜਿਹੜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਮੰਗੇਤਰ, ਕਾਨੂੰਨ ਇਹ ਗੱਲ ਕਹਿੰਦਾ ਹੈ, ਬੰਦਾ ਫਾਂਸੀ ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਣ ਦਿੱਤੀ। ਇਸ ਤੋਂ ਵੱਡਾ ਜ਼ੁਲਮ ਹੋਰ ਕੀ ਕਰਨਾ। ਹਮੇਸ਼ਾ ਆਖਿਆ ਜਾਂਦਾ ਕਿ ਕੌਮ ਜਿਹੜੀ ਕਿ ਸਾਥ ਤਾਂ ਦਿੰਦੀ ਹੈ, ਪਰ ਕੌਮ ਦੇ ਲੀਡਰ ਨਹੀਂ ਸਾਥ ਦਿੰਦੇ। ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਵੇਖੋ, ਮੈਂ
ਸਭ ਤੋਂ ਵੱਡਾ ਸ਼ੁਕਰ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜੀ ਜਿਸ ਮਹਾਰਾਜ ਨੇ ਤਰਸ ਕਰਕੇ ਜਿਹੜੀਆਂ ਰੱਬ ਵਰਗੀਆਂ ਰੂਹਾਂ ਤੇ ਰੱਬ ਵਰਗੀ ਸੰਗਤ ਜਿਹੜਾ ਸਾਡਾ ਸਾਥ ਦਿੰਦੀ ਹੈ ਤੇ ਦਿੰਦੀ ਰਹੇਗੀ। ਉਹ ਸਾਡਾ ਨਹੀਂ, ਉਹ ਭਾਈ ਬੇਅੰਤ ਸਿੰਘ ਜੀ ਸ਼ਹਾਦਤ ਦਾ। ਜਿਹੜੀ ਗੱਲ ਤੁਸੀਂ ਸਿਆਸੀ ਲੋਕਾਂ ਦੀ ਕੀਤੀ ਹੈ, ਸਿਆਸਤ ਹੋਰ ਨਜ਼ਰ ਨਾਲ ਚੱਲਦੀ ਹੈ, ਸ਼ਹਾਦਤ ਹੋਰ ਨਹੀਂ ਜੀ। ਸਾਨੂੰ ਮਹਾਰਾਜ ਜਿਨ੍ਹਾਂ ਦੇ ਮੁਤਾਜ ਹੀ ਨਾ ਕਰਾਏ। ਤੇ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਉਹ ਭਾਈ ਸਾਹਿਬ ਦਾ 6 ਜਨਵਰੀ ਨੂੰ ਦਿਨ ਮਨਾਉਂਦੀ ਉੱਥੇ, ਪਰਿਵਾਰਾਂ ਨੂੰ ਸਤਿਕਾਰ ਵੀ ਦਿੰਦੀ ਜੀ। ਵੇਖੋ ਉਹਨਾਂ ਦਾ ਫਰਜ਼ ਵੀ ਹੈ, ਬਿਲਕੁਲ ਫਰਜ਼ ਵੀ ਹੈ, ਕਿਉਂਕਿ ਉਹ ਸਾਡੀ ਇੱਕ ਸਿੱਖਾਂ ਦੀ ਨੁਮਾਇੰਦਾ ਜਮਾਤ। ਮੈਂ ਇੱਥੇ ਵੀ ਇਸ ਤੋਂ ਵੱਡੀ ਗੱਲ ਕਰਦਾ ਜੀ, ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਉਹਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ, ਕਰਦੀ ਹੈ। ਆਪਾਂ ਕੌਮੀ ਹੀ ਰਹੇ, ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ, ਤੇ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ, ਉਹ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ, ਇਹ ਉਹਨਾਂ ਦਾ ਫਰਜ਼ ਹੈ, ਉਹ ਆਪਣਾ ਫਰਜ਼ ਅਦਾ ਕਰਦੀ। ਜਿਹੜਾ ਉਹਨਾਂ ਦੀ ਡਿਊਟੀ ਉਹ ਫਰਜ਼ ਅਦਾ ਕਰਦੀ ਆ। ਬਹੁਤ ਸਤਿਕਾਰ ਨੇ। ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਧਾਨ ਸਾਹਿਬ ਜਿਹਦਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਏ ਨੇ, ਲੌਂਗੋਵਾਲ ਸਾਹਿਬ, ਬੀਬੀ ਜਗੀਰ ਕੌਰ, ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਵੇਖੋ, ਵਿਅਕਤੀਗਤ ਤੌਰ ਤੇ ਕਿਸੇ 'ਚ ਕੁਤਾਹੀਆਂ ਹੋ ਸਕਦੀਆਂ, ਪਰ ਮੈਂ ਇਸ ਗੱਲ ਦੀ ਕਦਰ ਕਰਦਾ, ਇਹ ਭਾਈ ਸਤਵੰਤ ਸਿੰਘ ਨੂੰ ਨਮਨ ਕਰਨ ਤੇ ਉਹਦੇ ਘਰ ਜਾਂਦੇ, ਉਹਦੀ ਮਾਤਾ ਨੂੰ ਮੰਨਦੇ। ਬਾਕੀ ਕੌਮ ਜਿਹੜੀ ਆ, ਜਿਹੜੇ ਸਿੱਖ ਨੇ, ਜਿੱਦਾਂ ਤੁਸੀਂ ਚੰਗੀ ਸੋਚ ਰੱਖਦੇ, ਜਿਹੜੀ ਹਰ ਸਿੱਖ ਭਾਈ ਸਾਹਿਬ ਦਾ ਸਤਿਕਾਰ ਕਰਦਾ। ਜਦੋਂ ਉਹ ਘਟਨਾ ਵਾਪਰਦੀ ਆ, ਭਾਈ ਸਾਹਿਬ ਦਿੱਲੀ ਤੋਂ ਆਉਂਦੇ ਨੇ, ਘਰ ਦੇ ਵਿੱਚ ਕਈ ਮੂਵੀਆਂ ਬਣੀਆਂ, ਜਿਵੇਂ ਪੱਤਾ ਸਿੰਘਾਂ ਦਾ ਬੈਰੀ ਹੋ ਗਈ, ਕੌਮ ਦੇ ਹੀਰੇ ਹੋ ਗਈ, ਕਾਫੀ ਮੂਵੀਆਂ ਬਣੀਆਂ ਭਾਈ ਸਾਹਿਬ ਦੀ ਜ਼ਿੰਦਗੀ ਦੇ ਉੱਪਰ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ, ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ। ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਦੱਸਣਾ ਭਾਈ ਸਾਹਿਬ ਜੀ। ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ ਜੀ। ਇਹ ਸਾਡੇ ਵੱਡੇ ਬਜ਼ੁਰਗ ਬਾਪੂ ਜੀ ਤਰਲੋਕ ਸਿੰਘ ਹੋਣੀ, ਤੇ ਜਿੱਦਣ ਇੰਦਰਾ ਮਰਦੀ ਆ ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ, ਸਾਨੂੰ ਨਹੀਂ ਪਤਾ ਸੀ। ਇੰਨੀ ਗੱਲ ਮੈਂ ਜ਼ਰੂਰ ਹੈ, ਭਾਈ ਸਤਵੰਤ ਸਿੰਘ ਜੀ ਫਾਂਸੀ ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਨੇ, ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ ਨੇ। ਇੱਕ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਨਾਲ, ਮੇਰੇ ਚਾਚਾ ਜੀ ਸਰਦਾਰ ਸਰਵਨ ਸਿੰਘ ਜੀ ਨਿਊਜ਼ੀਲੈਂਡ, ਕਿਉਂਕਿ ਛੋਟੇ ਸੀ, ਉਹਨਾਂ ਦੇ ਨਾਲ ਭਾਈ ਸਾਹਿਬ ਦਾ ਪਿਆਰ ਸੀ, ਭਾਈ ਸਤਵੰਤ ਸਿੰਘ ਦਾ, ਭਰਾਵਾਂ ਨਾਲ ਹੁੰਦਾ ਤੇ ਹੋਣਾ ਵੀ ਚਾਹੀਦਾ। ਬਿਲਕੁਲ। ਇਹ ਸਾਡੇ ਪਿੰਡ ਦੀ ਬਾਈ ਆ, ਜਿੱਥੇ ਸਾਡੀ ਹਵੇਲੀ ਉਹਦੇ ਪਾਸੇ ਖੜੇ ਸੀ, ਉੱਥੇ ਥਾਣੇਦਾਰ ਸਰਦਾਰ ਤਾਰਾ ਸਿੰਘ ਜੀ ਹੋਣੀ, ਇਹ ਉੱਥੇ ਬੈਠੇ ਸੀ, ਤਿੰਨੇ ਜਾਣੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ ਜੀ, ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਤੇ ਕਹਿੰਦੀ ਉੱਥੇ ਇੱਕ ਬੰਦਾ ਹੈ, ਉਹ ਕਹਿੰਦਾ ਵੀ ਜੇ ਮੇਰੇ 3 ਬੱਚੇ ਹੈ ਨਾ, ਤੋ 3 ਵੀ ਜਿਉ ਵੀ ਨਾਲ ਸ਼ਹੀਦ ਹੋ ਜਾਣ ਤੇ ਮੈਨੂੰ ਕੋਈ ਫਰਕ ਨਹੀਂ। ਸਾਨੂੰ ਨਹੀਂ ਪਤਾ, ਪਰ ਉਹ 3 ਬੱਚੇ ਉਹ ਕੌਣ ਸੀ? ਜਦੋਂ ਇੰਦਰਾ ਦਾ ਕਾਰਾ ਹੋ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਉਹ ਭਾਈ ਬੇਅੰਤ ਸਿੰਘ ਸੀ। ਅੱਛਾ। ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਨੂੰ ਮੋਲਡ ਕੀਤਾ ਸੀ। ਭਾਈ ਕੇਰ ਸਿੰਘ ਜੀ ਵੱਡੀ ਦੇਣ। ਤੁਸੀਂ ਇਹ ਵੇਖੋ, ਉਦੋਂ ਇੱਕ ਇਹ ਥੋੜੀ ਜਿਹੀ ਗੱਲਾਂ 'ਚੋਂ ਸਮਝ ਲੱਗੀ, ਕਿਉਂਕਿ ਜਦੋਂ ਇੰਦਰਾ ਦੇ ਕਾਂਡ ਤੋਂ ਬਾਅਦ ਸਾਨੂੰ ਪਤਾ ਲੱਗੀਆਂ ਗੱਲਾਂ। ਫਿਰ ਬਾਪੂ ਜੀ ਸਾਡੇ ਵੱਡੇ ਬਜ਼ੁਰਗ ਦਾਦਾ ਜੀ ਰਾਤ ਸੁੱਤੇ ਸੀ ਕਮਰੇ ਉੱਥੇ ਬਾਹਰ, ਮੰਜੀਆਂ ਬਾਹਰ ਹੀ ਡੱਟਦੀ ਹੈ, ਤੇ ਬਾਪੂ ਜੀ ਸੁੱਤੇ, ਤੇ ਭਾਈ ਸਾਹਿਬ ਵੀ ਜਦੋਂ ਮੁਲਾਕਾਤ ਆਉਂਦੇ ਨੇ, ਮਿਲ ਕੇ ਚਲੇ ਜਾਂਦੇ ਨੇ, ਲਾਸਟ ਹੀ ਆਏ ਨੇ ਘਰ। ਤੇ ਉਧਰ ਰਾਤ ਕਹਿੰਦੇ ਨੇ ਵੀ 27-28 ਅਕਤੂਬਰ ਨੂੰ ਮੈਨੂੰ ਲੱਗਦਾ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ, ਤੇ ਭੈਣਾਂ ਨੂੰ ਸਿੰਘਪੁਰੇ ਘੱਲ ਦਿਓ। ਸਿੰਘਪੁਰੇ ਸਾਡੀਆਂ ਭੂਆ ਨੇ, 2 ਭੂਆ ਜੀ, ਉਹਨਾਂ ਨੂੰ ਉੱਥੇ ਛੱਡ ਦਿਓ, ਵੀ ਭੈਣਾਂ ਨੂੰ ਘਰੇ ਨਾ ਰੱਖਿਓ 27-28 ਨੂੰ। ਅੱਛਾ। ਇੰਨੀ ਗੱਲ ਕੀਤੀ, ਤੇ ਬਾਪੂ ਜੀ ਨੇ ਅੱਗੋਂ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ ਵੀ ਤੈਨੂੰ ਪੜਾਇਆ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਸਾਡੇ ਲਾਗੇ ਸਵਰਨ ਸਿੰਘ MLA ਹੀ ਸਾਬਕਾ ਜੀ, ਉਹਨੇ ਸਿਰਫ ਬੋਤਲ 'ਚ ਸੱਪ ਪਾ ਕੇ ਖੜਿਆ ਸੀ ਉੱਥੇ ਰੈਲੀ 'ਚ ਇੰਦਰਾ ਗਾਂਧੀ ਦੀ ਜਦੋਂ ਡੇਰੇ ਆਈ ਸੀ,
ਤੇ ਕਹਿੰਦੇ ਉਹਦੀ 1.5 ਸਾਲ ਜ਼ਮਾਨਤ ਨਹੀਂ ਹੋਈ। ਹੂੰ ਤੇ ਇਹੋ ਜਿਹੀਆਂ ਨਹੀਂ ਪੁੱਤਰਾ ਗੱਲਾਂ ਕਰੀ ਦੀਆਂ ਹੁੰਦੀਆਂ, ਸੌਂ ਜਾ, ਜਿੱਦਾਂ ਵੱਡੇ ਬਜ਼ੁਰਗ ਨੇ ਦਾਬਾ ਮਾਰਨਾ ਹੁੰਦਾ ਤੇ ਸੌਂ ਗਏ। ਹੂੰ ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਗਾਂਧੀ ਮਾਰੀ। ਸਾਨੂੰ ਨਹੀਂ ਪਤਾ। ਪੁਲਿਸ ਜਦੋਂ ਆਈ ਹੈ ਸਾਡੇ ਘਰ, ਬਾਪੂ ਜੀ ਇਸ਼ਨਾਨ ਕਰ ਰਹੇ ਸੀ ਨਲਕੇ ਤੇ, ਹੂੰ ਤੇ ਦਿੱਲੀ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਆਈ ਤੇ ਦੇਖਿਆ ਪੁਲਿਸ ਦਾ ਐਟੀਟਿਊਡ ਇਹ ਹੁੰਦਾ ਵੀ ਬੰਦੇ ਨੂੰ ਡਰਾਉਣਾ ਧਮਕਾਉਣਾ। ਬਿਲਕੁਲ। ਤੇ ਬਾਪੂ ਜੀ ਨੂੰ ਜਦੋਂ ਆਣ ਕੇ ਉਹਨੂੰ ਇਦਾਂ ਬਾਹ ਫੜੀ, ਉਹਨੇ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਵੀ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ ਮੁੰਡੇ ਦਾ ਨਾਮ ਸਤਵੰਤ ਆ, ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਪਾਪਾ ਜੀ ਬਾਪੂ ਜੀ ਨੇ ਇਹ ਗੱਲ ਕਹੀ ਵੀ ਉਹ ਦਿੱਲੀ ਡਿਊਟੀ ਕਰਦੇ। ਹੂੰ ਕਹਿੰਦੇ ਮੈਨੂੰ ਨਹੀਂ ਪਤਾ ਤੁਸੀਂ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਹੂੰ ਤੇ ਵੇਖੋ, ਮੈਂ ਇੱਥੇ ਪੰਜਾਬ ਪੁਲਿਸ ਦੀ ਗੱਲ ਕਰਨਾ ਚਾਹੁੰਦਾ। ਉਹ ਅਫਸਰ ਨਾਲ ਸੀ, ਡੇਰਾ ਪੁਲਿਸ ਨਾਲ ਸੀ ਸਾਡੀ ਹਲਕੇ ਦੀ। ਉਹ ਜਦੋਂ ਦਿੱਲੀ ਵਾਲੇ ਪੁਲਿਸ ਅਫਸਰਾਂ ਨੇ ਦਬਕੇ ਨਾਲ ਉਹ ਜਿੱਦਾਂ ਪੁਲਿਸ ਕਰਦੇ ਹੁੰਦੇ ਆ, ਹੂੰ ਤੇ ਪੰਜਾਬ ਵਾਲੇ ਪੁਲਿਸ ਵਾਲੇ ਅਫਸਰ ਜਿਹੜੇ ਐਸਪੀ ਰੈਂਕ ਦੇ ਸੀ, ਉਹਨਾਂ ਨੇ ਕਿਹਾ ਬਿਲਕੁਲ ਨਹੀਂ ਪਿੱਛੇ। ਪਾਪਾ ਜੀ ਨੂੰ ਜਦੋਂ ਨਾ ਬਾਪੂ ਜੀ ਨੇ ਅੱਗੋਂ ਇਹ ਗੱਲ ਕਹੀ, ਜੇ ਮੇਰੇ ਮੁੰਡੇ ਨੇ ਮਾਰੀ ਹੈ ਨਾ, ਜੇ ਮੇਰੇ ਮੁੰਡੇ ਨੇ ਮਾਰੀ ਹੈ ਤੇ ਮੈਂ ਇੱਥੇ ਖੜਾ, ਹੂੰ ਤੇ ਜੇ ਮੈਨੂੰ ਪਤਾ ਹੁੰਦਾ ਮਾਰੀ ਹੁੰਦੀ ਤੇ ਮੈਂ ਘਰ ਨਹੀਂ ਹੀ ਸੌਣਾ। ਬਿਲਕੁਲ। ਮੈਂ ਦੇਖੋ ਇੱਥੇ ਆਮ 26/7 ਦਾ ਪਰਚਾ ਹੋ ਜੇ ਤੇ ਘਰੋਂ ਲੋਕ ਘਰ ਚਲੇ ਜਾਂਦੇ। ਬਾਪੂ ਜੀ ਕਹਿੰਦੇ ਮੈਂ ਤਾਂ ਇੱਥੇ ਖਲੋਤਾ, ਤੇ ਜੇ ਮੇਰੇ ਮੁੰਡੇ ਨੇ ਮਾਰ ਦਿੱਤੀ ਆ ਤੇ ਕੋਈ ਗੱਲ ਨਹੀਂ, ਜੇ ਉਹਨੇ ਮਾਰੀ ਹੈ ਤੇ ਮੈਂ ਨਜਿੱਠੂਗਾ। ਮੈਨੂੰ ਪਤਾ ਨਹੀਂ ਹੈ, ਜੇ ਮੈਨੂੰ ਇੱਕ ਵਾਰੀ ਆਪਣੇ ਮੁੰਡੇ ਦੇ ਮੱਥੇ ਲੱਗ ਲੈਣ ਤਾਂ ਫਿਰ ਪਤਾ ਲੱਗੂਗਾ। ਇਹ ਗੱਲ ਇਵੇਂ ਹੋਈ, ਪੁਲਿਸ ਉੱਥੇ ਥੋੜੀ ਜਿਹੀ ਢਿੱਲੀ ਹੋ ਗਈ ਤੇ ਦਿੱਲੀ ਪੰਜਾਬ ਵਾਲੇ ਪੁਲਿਸ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਨਾ। ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ ਤੁਹਾਡੀ? ਜਦੋਂ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਭਾਈ ਸਤਵੰਤ ਸਿੰਘ ਆ ਜਾਂਦੇ ਨੇ, ਭਾਈ ਕੇਰ ਸਿੰਘ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਆ ਜਾਂਦੇ ਨੇ, ਭਾਈ ਬੇਅੰਤ ਸਿੰਘ ਤਾਂ ਉੱਥੇ ਥਾਂ ਤੇ ਸ਼ਹੀਦ ਹੋ ਜਾਂਦੇ ਨੇ ਔਨ ਦੀ ਸਪੌਟ। ਪਹਿਲੀ ਮੁਲਾਕਾਤ ਲਾਲ ਕਿਲੇ 'ਚ ਹੁੰਦੀ ਹੈ ਸਾਡੀ। ਹੂੰ ਲਾਲ ਕਿਲੇ ਦੇ ਵਿੱਚ ਬਾਪੂ ਜੀ, ਮੇਰੇ ਭੂਆ ਜੀ, ਮੇਰੇ ਦਾਦੀ ਜੀ, ਤਿੰਨਾਂ ਨੂੰ ਲਾਲ ਕਿਲੇ 'ਚ ਅੱਖਾਂ ਬੰਦ ਕਰਕੇ ਖੜਦੇ ਨੇ। ਹੂੰ ਤੇ ਜਦੋਂ ਅੰਦਰ ਖੜਦੇ ਉਦੋਂ ਨਹੀਂ ਸਾਨੂੰ ਪਤਾ ਸੀ ਲਾਲ ਕਿਲਾ, ਉਦੋਂ ਨਾਲੇ ਹੁਣ ਪਤਾ ਲੱਗਦਾ ਜਦੋਂ ਬਾਪੂ ਜੀ ਦੱਸਦੇ ਸੀ ਇਹਨੂੰ ਗੱਲਾਂ। ਜਦੋਂ ਉੱਥੇ ਖੜਿਆ, ਬਹੁਤ ਵੱਡਾ ਰੂਮ ਸੀ ਜੀ ਜਿੱਥੇ ਭਾਈ ਸਾਹਿਬ ਨੂੰ ਰੱਖਿਆ ਹੈ, ਤੇ ਇਦਾਂ ਪੁੰਜੇ ਬਿਠਾਇਆ ਸੀ ਜ਼ਮੀਨ ਤੇ, ਤਨ ਤੇ ਕੱਪੜਾ ਨਹੀਂ ਦਿੱਤਾ। ਹੂੰ ਤੇ ਸਾਡੇ ਮਾਝੇ ਵਾਲੇ ਮੋਢੇ ਤੇ ਲੋਈ ਰੱਖਦੇ ਆ ਕੱਪੜਾ, ਉਹ ਬਾਪੂ ਜੀ ਨੇ ਆਪਣੀ ਲੋਈ ਉਹਨੂੰ ਦਿੱਤੀ ਭਾਈ ਸਾਹਿਬ ਨੂੰ। ਤੋਂ ਅਫਸਰ ਸੀ ਉਹ, ਮੇਰੇ ਖਿਆਲ 'ਚ ਉਹਦਾ ਨਾਂ ਅਨੰਤਰਾਮ ਕੋਛੜੀ। ਬਾਪੂ ਜੀ ਦੱਸਦੇ, ਕਹਿੰਦੇ ਵੀ ਉਹਨੂੰ ਉਹਨਾਂ ਨੇ ਕਿਹਾ ਵੀ ਯਾਰ ਜੇ ਮੇਰੇ ਮੁੰਡੇ ਨੇ ਇੰਦਰਾ ਗਾਂਧੀ ਮਾਰੀ ਹੈ ਤਾਂ ਉਹਨੇ ਮਰਦਾਂ ਵਾਲਾ ਕੰਮ ਕੀਤਾ ਤੇ ਇਹਦੇ ਨਾਲ ਜਾਨਵਰਾਂ ਵਾਲਾ ਨਾ ਸਲੂਕ ਕਰੋ, ਬੰਦੇ ਵਾਲਾ ਕਰੋ, ਉਹਨੂੰ ਕੱਪੜੇ ਵੀ ਪਾਓ। ਫਿਰ ਬਾਪੂ ਜੀ ਨੇ 1100 ਰੁਪਏ ਦਿੱਤਾ, ਕੱਪੜੇ ਲਿਆ ਕੇ ਕੱਪੜੇ ਪਵਾਏ। ਸਰਕਾਰਾਂ ਜ਼ੁਲਮ ਬਹੁਤ ਕਰਦੀਆਂ। ਹੁਣ ਦੀ ਸਿੱਖ ਕੌਮ ਨੂੰ ਦੱਸਿਆ ਨਹੀਂ ਜਾਂਦਾ, ਪੜ੍ਹਾਇਆ ਨਹੀਂ ਜਾਂਦਾ, ਜਾਂ ਫਿਰ ਇੱਕ ਪਾਸੇ ਮੋੜ ਦਿੱਤਾ ਗਿਆ ਕਿਉਂਕਿ ਸ਼ਹੀਦਾਂ ਨੂੰ ਕਾਫੀ ਭੁੱਲ ਗਏ ਨੇ ਨੌਜਵਾਨ? ਨਹੀਂ, ਇੱਥੇ ਭਾਈ ਸਾਹਿਬ ਤੁਹਾਡੀ ਮੈਂ ਗੱਲ ਦੱਸਣਾ, ਇੱਥੇ ਤਰਾਸਦੀ ਹੈ। ਹੂੰ ਇੱਥੇ ਸਾਡੀ ਕੌਮ ਨਾ ਥੋੜੀ ਜਿਹੀ ਇਸ ਤਰ੍ਹਾਂ ਵੀ ਜੇ ਕੋਈ ਉਹਦੇ ਤੇ ਛੇਤੀ ਨਾਲ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਗਦਾਰ ਹੋ। ਬਿਲਕੁਲ। ਮੈਂ ਕਹਿੰਦਾ ਲੱਖ ਕਤਾਈਆਂ ਸਾਡੇ 'ਚ ਹੋਣਗੀਆਂ। ਹੂੰ ਮੈਂ ਪਹਿਲਾਂ ਹੀ ਕਹਿੰਦਾ ਭਾਈ ਬੇਅੰਤ ਸਿੰਘ ਦੇ ਪੁੱਤਰ 'ਚ ਵੀ ਹੋਣਗੀਆਂ, ਭਾਈ ਕੇਰ ਸਿੰਘ ਦੇ ਵੀ। ਯਾਰ ਫਿਰ ਵੀ ਉਹਨਾਂ ਤਾਕਤ ਦਾ ਬਦਲਾ ਲਿਆ, ਬਿਲਕੁਲ। ਆਪਣੇ ਸਿਰਾਂ ਤੇ ਦਸਤਾਰਾਂ ਉਹਨਾਂ ਦੀਆਂ। ਜੇ ਮੰਨ ਲਓ ਨਾ ਮਰਦੇ, ਨਾ ਉਹ ਮਰਦੇ, ਆ ਗੌਰਮੈਂਟਾਂ ਬਣਨੀਆਂ ਸੀ। ਬੈਂਤਾ ਬੁੱਚੜ ਨਾ ਮਰਦਾ, ਹੂੰ ਪੰਜਾਬ 'ਚ ਆਪਣੀਆਂ ਸਰਕਾਰਾਂ ਸਿੱਖਾਂ ਦੀਆਂ ਆਉਣੀਆਂ। ਹੂੰ ਅੱਜ ਜਿਹੜੇ ਲਾਲ ਬੱਤੀਆਂ ਗੱਡੀਆਂ 'ਚ ਚੜੇ ਨੇ, ਇਹ ਸਾਡੀ ਬਦੌਲਤ ਨੇ, ਹੂੰ ਸਾਡਾ ਖੂਨ ਲੱਗਾ। ਰਾਜ ਹੋਰ ਕੋਈ ਕਰਦੇ ਨੇ, ਖੂਨ ਸਾਡਾ ਡੁੱਲਾ। ਐਂ ਕਿਉਂ ਹੁੰਦਾ? ਨਹੀਂ ਚਲੋ ਇਹ ਇਹਨਾਂ ਦੀ ਸੋਚ ਹੋਊਗੀ, ਸਰਕਾਰਾਂ ਦੀ ਪਾਲਿਸੀਆਂ ਨੇ ਸਟੇਟਾਂ ਪ੍ਰਤੀ, ਸਿੱਖੀ ਦੀ ਸੁਹਾਦਤ ਨੂੰ ਨੱਪ ਕੇ ਰੱਖਣਾ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਭਾਈ ਸਾਹਿਬ, ਇਹ ਸਿੱਖ ਕੌਮ ਹੈ, ਮਰਿਆ ਨਹੀਂ ਮੁੱਕਣੀ। ਸੋਲੇ ਤਾਂ ਇਹ ਪੜ੍ਹੇ ਜਾਂਦੇ ਨੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਫੁੱਫੜ ਰਹਿੰਦੇ ਨੇ, ਤਸਵੀਰ ਬਦਲਦੀ ਕੌਮਾਂ ਦੀ। ਦੇਖੋ ਮੈਂ ਫਿਰ ਇੱਥੇ ਤੁਹਾਨੂੰ ਇੱਕ ਗੱਲ ਫਿਰ ਵੱਡੀ ਕਰਦਾ ਤੁਹਾਡੀ ਇਸ ਗੱਲ ਤੋਂ। ਜਿਹੜੀ ਹੁਣ ਚੋਣ ਲੜ ਰਹੇ, ਇੱਕ ਪਾਸੇ ਸਾਰੀਆਂ ਪਾਰਟੀਆਂ ਦੇ ਸਤਿਕਾਰਯੋਗ ਉਮੀਦਵਾਰ ਨੇ ਤੇ ਲੜਨੀ ਚਾਹੀਦੀ ਹੈ। ਇੱਕ ਫਿਲਮਾਂ 'ਚ ਵਿਖਾਏ ਜਾਂਦੇ ਨੇ ਕਰੈਕਟਰ, ਫਿਲਮਾਂ 'ਚ ਦੱਸਿਆ ਜਾਂਦਾ ਇਦਾਂ ਨਹੀਂ ਇਦਾਂ ਹੁੰਦਾ, ਤੇ ਆਪਣੇ ਜਿਹੜੇ ਸਿੰਘ ਆ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ, ਇਹਨਾਂ ਫਿਲਮਾਂ ਨਹੀਂ ਵਿਖਾਈਆਂ, ਇਹਨਾਂ ਕਰ ਵਿਖਾਇਆ। ਕਰ ਵਿਖਾਇਆ
ਕਈ ਕਲਾਕਾਰ ਫਿਲਮਾਂ 'ਚ ਅਰਦਾਸ ਬਣਾ ਦੇਣਗੇ ਜੀ, ਬਣ ਗਈ ਮੂਵੀ ਕੋਈ ਵੀ ਮੰਨ ਲਓ ABC, ਬਿਲਕੁਲ ਤੇ ਜਦੋਂ ਗਰਾਊਂਡ ਤੇ ਆਣ ਕੇ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਵੀ ਉਹ ਜ਼ਮੀਰ ਜਗਾਉਣੀ ਚਾਹੀਦੀ। ਠੀਕ ਹੈ, ਪੈਸਾ ਤੁਹਾਨੂੰ ਮਹਾਰਾਜ ਨੇ ਦਿੱਤਾ, ਇਹ ਜੇ ਸਿੰਘਾਂ ਕਰਕੇ ਹੀ ਆ। ਮੈਂ ਦੂਰ ਛੋਟੀ ਜੀ ਗੱਲ ਸੁਣੋ, ਗਵਰਨਰ ਸੱਤਿਆਪਾਲ ਮਲਿਕ ਬਿਲਕੁਲ ਗੱਲ ਤੇ ਕਰਦਾ ਨਾ, ਖਮਿਆਜਾ ਵੀ ਭੁਗਤਣਾ ਪਿਆ ਉਹਨਾਂ ਨੂੰ। ਦੇਖੋ ਤਾਂ ਜਿਹਨੇ ਸੱਚ ਬੋਲਣਾ, ਹੁਣ ਤੁਸੀਂ ਬੋਲੋਗੇ ਤੁਹਾਡੇ ਵੀ ਪੇਜ ਬੰਦ ਕਰਨਗੇ। ਈਵਨ ਆਪਣੇ ਭਾਈ ਸਾਹਿਬ ਦੇ, ਮੈਂ ਤੇ ਆਪਣੇ ਭਾਈ ਸਤਵੰਤ ਸਿੰਘ ਜੀ, ਮੇਰਾ ਪਰਸਨਲ ਆਈਡੀ ਸੁਖਵਿੰਦਰ ਸਿੰਘ ਵਾਲੀ ਅਗਵਾਨਾ ਵਾਲੀ 3 ਵਾਲੀਆਂ ਤੇ ਸਾਡੇ ਬੰਦ ਕਰਦੇ ਨੇ। ਕੋਈ ਗੱਲ ਨਹੀਂ ਕਿ ਇਹਦੇ ਨਾਲ ਕੀ ਫਰਕ ਪੈਣਾ ਭਾਈ। ਹਾਂ, ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਤਾ, ਘਬਰਾਏ ਤੇ ਨਹੀਂ, ਮਹਾਰਾਜ ਨੇ ਸੀ ਤੇ ਨਹੀਂ ਕੀਤੀ। ਆਪਾਂ ਉਹਦੇ ਵਾਰਸ ਆ, ਸਾਨੂੰ ਮਹਾਰਾਜ ਨੇ ਲੜਨਾ ਸਿਖਾਇਆ ਹੈ, ਆਪਾਂ ਲੜਨਾ ਜਾਣਦੇ, ਹੱਕ ਲੈਣਾ ਜਾਣਦੇ। ਆਪਾਂ ਟੇਬਲ ਦੇ ਵੀ ਧਣੀ ਹੈ ਤੇ ਤਲਵਾਰ ਦੇ ਵੀ ਧਣੀ ਹੈ, ਤੇ ਆਪਾਂ ਤਾਂ ਇਹੀ ਗੱਲ ਕਹਿੰਦੇ ਵੀ ਸਾਨੂੰ ਕੋਈ ਵੱਡੇ ਨਾ, ਆਪਾਂ ਨੇ ਇਹਨੂੰ ਵੱਢਦੇ। ਆਪਾਂ ਵੀ ਅਮਨ ਮਾਨ ਚਾਹੁੰਦੇ ਆ, ਨਾ ਸਾਨੂੰ ਕੋਈ ਮਾਰੇ ਤੇ ਨਾ ਆਪਾਂ ਕਿਹਨੂੰ ਮਾਰੇ। ਭਾਈ ਸਾਹਿਬ, ਮੈਨੂੰ ਗੱਲਾਂ ਦੇ ਵਿੱਚੋਂ ਗੱਲ ਯਾਦ ਆ ਗਈ। ਚਲੋ ਆਪਾਂ ਇਲੈਕਸ਼ਨ ਵਾਲੀ ਸਾਈਡ ਵੀ ਆਵਾਂਗੇ, ਕਿਉਂਕਿ ਮਾਹੌਲ ਹੀ ਇਲੈਕਸ਼ਨਾਂ ਦਾ ਚੱਲ ਰਿਹਾ। 1 ਜੂਨ 1984 ਦਾ ਜਿਹੜਾ ਦਿਨ ਆ, ਉਹ ਵੀ ਗੱਲਾਂ ਕਰਨੀਆਂ ਲਾਜ਼ਮੀ ਨੇ, ਹੈ ਨਾ। ਜਦੋਂ ਬਾਪੂ ਤਰਲੋਕ ਸਿੰਘ ਨੂੰ ਆਖਰੀ ਵਾਰ ਜਿਹੜੇ ਕਿ ਭਾਈ ਸਾਹਿਬ ਮਿਲੇ, ਫਾਂਸੀ ਤੇ ਚੜ੍ਹਨ ਲੱਗੇ, ਉਦੋਂ ਕਹਿੰਦੇ ਬਾਪੂ ਤਰਲੋਕ ਸਿੰਘ ਨੇ ਯਕਾਰੇ ਛੱਡੇ। ਹਾਂ, ਮੈਂ ਤੁਹਾਨੂੰ ਬਿਲਕੁਲ ਵੱਡੀ ਗੱਲ, ਬਾਪੂ ਜੀ ਲਾਸਟ ਮੁਲਾਕਾਤ ਜਦੋਂ ਫਾਂਸੀ ਚੜ੍ਹਨ ਤੋਂ ਪਹਿਲਾਂ ਭਾਈ ਸਾਹਿਬ ਨੂੰ ਲਾਸਟ ਬੋਲ ਸੀ ਉਹਨਾਂ ਨੇ, ਜਦੋਂ ਉਹਨਾਂ ਨੇ ਮਿਲੇ, ਬਾਪੂ ਜੀ ਗਏ ਤੇ ਭਾਈ ਸਾਹਿਬ ਬਾਣੀ ਪੜ੍ਹ ਰਹੇ ਸੀ, ਪਾਠ ਕਰ ਰਹੇ, ਤੇ ਤੁਸੀਂ ਇਹ ਗੱਲ ਸੋਚੋ, ਕਿਸੇ ਨੂੰ ਇਹ ਪਤਾ ਹੈ ਵੀ ਸਵੇਰੇ ਫਾਂਸੀ ਚੜ੍ਹਨਾ, ਉਹਨੂੰ ਮਹਾਰਾਜ ਦਾ ਨਾਂ ਨਹੀਂ ਸੋਚਣਾ। ਆਪਾਂ ਨੂੰ ਹੁਣ ਵੇਖਿਆ ਹੀ ਕਰੋਨਾ ਦੇ ਵਿੱਚ ਕਿਸੇ ਨੂੰ ਦੱਸ ਦਈਏ ਕਰੋਨਾ 7ਵੇਂ ਦਿਨ ਉੱਦਾਂ ਹੀ ਮਰ ਜਾਂਦਾ। ਬਿਲਕੁਲ, ਤੁਸੀਂ ਵੇਖੋ ਭਾਈ ਸਤਵੰਤ ਸਿੰਘ ਦਾ ਕਿੱਡਾ ਵੱਡਾ ਗੁਰਦਾ ਹੋਊਗਾ, ਐਨ ਤਿਆਰ ਹੋ ਕੇ ਬਾਣੀ ਪੜ੍ਹ ਰਹੀ ਸ਼ਾਮ ਦਾ ਪੈਰ, ਜਦੋਂ ਗਏ ਬਾਪੂ ਜੀ ਤੇ ਜਾ ਕੇ ਖੜੇ ਹੋਏ ਉਹਨਾਂ ਕੋਲ। ਜਦੋਂ ਜਾ ਕੇ ਭਾਈ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਜੇ ਤੁਸੀਂ ਪਾਠ ਕਰਨ ਦੇ, ਜੇ ਅਰਦਾਸ ਕਰਦੇ, ਛੋਟੀ ਕਰ ਲਓ, ਮੇਰੇ ਨਾਲ DIG ਲੜ ਪਿਆ ਵੀ ਮੈਨੂੰ ਉਹਨੇ ਮੁਲਾਕਾਤ ਤੋਂ, ਤੇਰੀ ਸਿੰਘਣੀ ਤੋਂ ਲੜਾਈ ਹੋਈ ਨਾ, ਵੀ ਜਦੋਂ ਨਹੀਂ ਮਿਲ ਦਿੱਤਾ, ਮੈਂ ਵੀ ਹੁਣ ਹੀ ਮਿਲ ਦੋ ਦੁਸ਼ਟੋ। ਬਾਪੂ ਜੀ ਨੇ ਉਹਨਾਂ ਨੂੰ ਕਿਹਾ ਵੀ ਹੁਣ ਹੀ ਦੁਸ਼ਟੋ ਨੂੰ ਮਿਲ ਦੋ, ਵੀ ਸਵੇਰੇ ਤੇ ਤੁਸੀਂ ਇਹਨੂੰ ਫਾਇਲ ਆ ਹੀ ਦੇਣਾ, ਸਵੇਰੇ ਤੁਹਾਨੂੰ ਫਾਂਸੀ ਚੜਾ ਹੀ ਦੇਣਾ। ਆਖਰੀ ਇੱਛਾ ਤੇ ਅੰਗਰੇਜ਼ ਵੀ ਪੂਰੀ ਕਰ ਦਿੰਦੇ ਰਹੇ ਨੇ, ਇਹੀ ਕੰਮ ਕਰ ਦੋ, ਏਡਾ ਜ਼ੁਲਮ। ਬਿਲਕੁਲ, ਬਾਪੂ ਜੀ ਨਾਲ ਜਦੋਂ ਫਿਰ ਭਾਈ ਸਾਹਿਬ ਨੂੰ ਦੱਸਿਆ, ਤੇ ਭਾਈ ਸਾਹਿਬ ਜਦੋਂ ਮੁੜ ਕੇ ਬਾਪੂ ਜੀ ਵੱਲ ਨੂੰ ਹੋਏ, ਇੱਧਰ ਨੂੰ ਚਿਹਰਾ ਕੀਤਾ ਤੇ ਰੰਗ ਗਦ ਲਾਲ ਸੀ, ਤੇ ਫਤਿਹ ਬੁਲਾਈ ਉਹਨਾਂ ਗਾਜੀ ਕੇ ਬਾਪੂ ਜੀ ਨੇ। ਤੇ ਉਹਨਾਂ ਨੇ ਕਿਹਾ ਵੀ, ਪਾਪਾ ਜੀ ਨੇ ਕਿਹਾ ਵੀ ਤੈਨੂੰ ਹੁਣ ਪਤਾ, ਤੈਨੂੰ ਸਵੇਰੇ ਨਾ ਫਾਂਸੀ ਲਾ ਦੇਣਾ। ਕਹਿੰਦੇ ਮੈਂ ਹਰ ਰੋਜ਼, ਹਰ ਦਮ, ਹਰ ਘੜੀ ਮਹਾਰਾਜ ਤੋਂ ਇਹ ਮੰਗਦਾ ਰਿਹਾ ਵੀ ਮੇਰੇ ਤੋਂ ਪਹਿਲਾਂ ਮੈਂ ਰੋਜ਼ ਅਰਦਾਸਾਂ ਕਰਦਾ ਵੀ ਭਾਈ ਬੇਅੰਤ ਸਿੰਘ ਨੂੰ ਪਹਿਲੋਂ ਲੈ ਗਿਆ, ਮੈਨੂੰ ਕੋਈ 4 ਸਾਲ। ਮੈਂ ਮਹਾਰਾਜ ਨਾਲ ਰੋਜ਼ ਲੜਦਾ ਵੀ ਮੈਨੂੰ ਉਹਦੇ ਤੋਂ ਪਹਿਲਾਂ ਖੜਨਾ ਸੀ, ਮੇਰੇ ਜਿਹੜੇ 4 ਸਾਲ ਜ਼ਿੰਦਗੀ ਦੇ ਦਿੱਤੇ ਵੀ ਨਹੀਂ ਦੇਣੇ। ਮੈਂ ਸ਼ਹਾਦਤ ਉਹ ਪਹਿਲਾਂ ਮਹਾਰਾਜ ਦੇ ਕੋਲ ਖਲੋਤਾ, ਮੈਂ ਬਾਅਦ ਜਾ ਕੇ ਖਲੋਣਾ। ਫਿਰ ਜਦੋਂ ਮੁਲਾਕਾਤ ਚੱਲਦਿਆਂ ਫਿਰ ਬਾਪੂ ਜੀ ਨੂੰ ਉਹਨਾਂ ਨੇ ਕਿਹਾ ਕਿ ਪਾਪਾ ਜੀ ਤੁਸੀਂ ਕੱਲ ਜਦੋਂ ਇੱਥੋਂ ਮੈਂ ਫਾਂਸੀ ਲੱਗਣਾ, ਮੈਂ ਅੰਦਰ ਜਨਕਾਰੇ ਛੱਡਣੇ ਤੇ ਤੁਸੀਂ ਬਾਹਰ ਛੱਡਣੇ। ਤੇ ਅੱਗੋਂ ਜਦੋਂ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ, ਬਾਪੂ ਜੀ ਨੇ ਕਿਹਾ ਵੀ ਤੈਨੂੰ ਨਹੀਂ ਪਤਾ, ਤੈਨੂੰ ਮੈਂ ਪੜ੍ਹਾਇਆ, ਨੌਕਰੀ ਤੇ ਲੱਗਾ ਤੂੰ, ਭੈਣਾਂ ਵਿਆਹੁਣ ਵਾਲੀਆਂ, ਭਰਾ ਸਾਰੇ, ਤੇ ਤੂੰ ਸੋਚਿਆ ਇਹਦਾ ਰਿਜ਼ਲਟ ਕੀ ਬਣਨਾ। ਭਾਈ ਸਾਹਿਬ ਨੇ ਅੱਗੋਂ ਕਿਹਾ ਵੀ ਇਹ ਸਿੱਖ ਪੰਥ ਆ, ਇਹ ਪੰਥ ਕਿਸੇ ਦਾ ਕਰਜ਼ ਨਹੀਂ ਰੱਖਦਾ, ਜਿੱਥੇ ਯਾਦ ਕਰੋਗੇ ਮੈਨੂੰ ਉੱਥੇ ਹੀ ਮੈਂ ਆਊਂਗਾ। ਭਾਈ ਸਾਹਿਬ ਦੇ ਬੋਲ ਸੀ, ਤੇ ਪੰਥ ਤੁਹਾਡੇ ਨਾਲ ਖੜੂਗਾ, ਕਦੀ ਪੰਥ ਨਹੀਂ ਤੁਹਾਨੂੰ ਪਿੱਠ ਵਿਖਾਊਗਾ, ਤੇ ਨਾ ਕਦੀ ਵਿਖਾਈ ਹੈ, ਨਾ ਕਦੀ ਵਿਖਾਈ ਹੈ। ਹੁਣ ਫਰੀਦਕੋਟ ਦੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਕੰਪੇਨ ਕਰ ਰਹੇ ਹੋ, ਭਾਈ ਸਾਹਿਬ ਦੇ ਪ੍ਰਤੀ। ਮੈਂ ਤੁਹਾਨੂੰ ਮੁਲਾਕਾਤ ਦੀ ਜਨਕਾਰੇ ਦੀ ਗੱਲ, ਜਦੋਂ ਮਿਲੇ ਨੇ ਤੇ ਬਾਪੂ ਜੀ ਨੂੰ ਉਹਨਾਂ ਨੇ ਕਿਹਾ ਵੀ ਜਨਕਾਰੇ ਛੱਡਣੇ ਤੁਸੀਂ, ਤੇ ਬਾਪੂ ਜੀ ਅੱਗੋਂ ਕਹਿੰਦੇ ਵੀ ਮੈਂ ਇਹਨਾਂ ਕੰਧਾਂ ਨੂੰ ਫੜ ਕੇ ਬਾਹਰ ਜਾਣਾ, ਵੀ ਮੇਰਾ ਜਿਗਰ ਦਾ ਟੋਟਾ ਮੌਤ ਫਾਂਸੀ ਦੇ ਫੰਦੇ ਤੇ ਚੜ੍ਹ ਰਿਹਾ, ਤੇ ਮੈਂ ਜਨਕਾਰੇ ਲਾਉਂਦਾ ਕਿਵੇਂ ਜਾਊਂਗਾ ਤੁਹਾਨੂੰ। ਫਿਰ ਭਾਈ ਸਾਹਿਬ ਨੇ ਅੱਗੋਂ ਕਿਹਾ ਵੀ ਚਮਕੌਰ ਦੀ ਗੜੀ 'ਚ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੁੱਤਰ ਵਾਰੇ ਸੀ ਬਾਹਾਂ ਖੜੀਆਂ ਕੀਤੀਆਂ ਸੀ ਤੇ ਜਨਕਾਰੇ ਹੀ ਛੱਡੇ ਸੀ। ਆਪਾਂ ਵੀ ਛੱਡਣੇ ਕੌਮ, ਕਿਉਂਕਿ ਦੁਨੀਆ ਦਾ ਮੀਡੀਆ ਬਾਹਰ ਹੋਣਾ, ਦੁਨੀਆ 'ਚ ਗੱਲ ਜਾਣੀ ਆ ਵੀ ਉਹਦੇ ਵਾਰਸੀ ਜਿਨ੍ਹਾਂ ਨੇ ਵੱਡਿਆਂ ਨੇ ਸਿਰ ਬਾਹਾਂ ਖੜੀਆਂ ਕੀਤੀਆਂ ਅੱਜ ਵੀ ਪੁੱਤ ਵਾਰ ਕੇ ਬਾਹਾਂ ਖੜੀਆਂ ਕਰਦੇ। ਤੇ ਭਾਈ ਸਾਹਿਬ ਇਵੇਂ ਹੀ ਹੋਇਆ। ਫਿਰ ਬਾਪੂ ਜੀ ਜਦੋਂ ਡਿਉੜੀ 'ਚੋਂ ਬਾਹਰ ਨਿਕਲੇ ਇਦਾਂ ਪੈਰ ਪਹਿਲਾਂ ਕੱਢਿਆ, ਅੱਜ ਵੀ ਸਾਡੇ ਕੋਲ ਔਨ ਰਿਕਾਰਡ ਫੋਟੋਆਂ ਨੇ, ਇਦਾਂ ਚਿਨਕਾਰੇ ਛੱਡੇ ਉਹਨਾਂ ਨੇ। ਤੇ ਮੀਡੀਆ ਭੱਜਾ ਆਇਆ, ਮੀਡੀਆ ਨੇ ਆਣ ਕੇ ਸਵਾਲ ਪੁੱਛਿਆ ਵੀ ਕੀ ਗੱਲ ਸਤਵੰਤ ਸਿੰਘ ਦੀ ਫਾਂਸੀ ਟਲ ਗਈ ਆ, ਮਾਫ ਕਰ ਦਿੱਤਾ। ਤੇ ਬਾਪੂ ਜੀ ਦਾ ਇੱਕੋ ਬੋਲ ਸੀ, ਮੈਂ ਆਪਣੇ ਪੁੱਤ ਨੂੰ ਮੌਤ ਲਾੜੀ ਦੇ ਨਾਲ ਵਿਆਹ ਕੇ ਆਇਆ, ਸਗਣਾ ਬੰਨ੍ਹ ਕੇ ਗਾਨਿਆਂ ਨੂੰ ਮੈਂ ਤੋਰ ਕੇ ਆਇਆ, ਮੈਨੂੰ ਆਪਣੇ ਪੁੱਤ ਤੇ ਕੀਤੀ ਤੇ ਮਾਣ ਆ ਤੇ ਮੈਂ ਜਨਕਾਰੇ ਛੱਡਦਾ ਰਹੂੰਗਾ। ਫਿਰ ਉਹਨਾਂ ਨੇ ਅਪੀਲ ਕੀਤੀ ਸਮੁੱਚੇ ਸਿੱਖ ਜਗਤ ਨੂੰ, ਜਿੱਥੇ ਵੀ ਸੰਗਤ ਜੁੜੀ ਹੋਊਗੀ ਮੇਰੀ ਫਤਿਹ ਬੁਲਾਇਓ। ਇੱਕ ਉਹਨਾਂ ਫਤਿਹ ਦਾ ਕਿਹਾ ਸੀ ਤੇ ਇੱਕ ਉਹਨਾਂ ਨੇ ਕਿਹਾ ਸੀ ਵੀ ਕਿਸੇ ਨਿਰਦੋਸ਼ੀ ਦਾ ਖੂਨ ਨਾ ਡੁੱਲਣਾ ਚਾਹੀਦਾ। ਇਸ ਤੇ ਇਹ ਦੋ ਬੋਲ ਸੀ ਭਾਈ ਸਾਹਿਬ ਦੇ ਲਾਸਟ। ਸੋ ਮੈਂ ਕਹਿੰਦਾ ਵੀ ਇਹ ਉਹਦੇ ਵਾਰਸ ਆ ਜਿਨ੍ਹਾਂ ਦਾ ਸਰਬੰਸ ਵਾਰ ਕੇ ਵੀ ਨਹੀਂ ਸੀ ਕੀਤਾ। ਸਾਨੂੰ ਅੱਜ ਵੀ ਮਾਣ ਹੈ ਆਪਣੇ ਵਾਈਫ ਪੰਜ ਸਿੰਘ ਖੜ ਕੇ ਅਰਦਾਸ ਕੀਤੀ ਉਹਨਾਂ ਤੇ ਅਰਦਾਸ ਜਿਹੜੀ ਵੱਡੇ ਸਾਡੇ ਕਰਕੇ ਸੀ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ, ਉਹੀ ਅਰਦਾਸ ਭਾਈ ਸਾਹਿਬ ਨੇ ਕੀਤੀ ਤਖਤ ਦਮਦਮਾ ਸਾਹਿਬ। ਉਸੇ ਅਰਦਾਸ ਦੀ ਉਪਜ ਦੇ ਵਿੱਚੋਂ ਹੁਣ ਫਰੀਦਕੋਟ ਹਲਕੇ ਦੀ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਣਾ ਭਾਈ ਸਾਹਿਬ ਜੀ। ਆ 5-7 ਦਿਨ ਦੇ ਵਿੱਚ ਨਾ ਵੀ ਟਾਈਮ ਹੀ ਨਹੀਂ ਹੈਗਾ। ਸੰਗਤ ਪਤਾ ਕੀ ਕਹਿ ਰਹੀ ਸਾਨੂੰ, ਤੁਸੀਂ ਵੋਟਾਂ ਨੇ ਕਹੋ, ਤੁਹਾਡਾ ਫਰਜ਼ ਨਹੀਂ ਇਹਨੂੰ ਵੋਟਾਂ ਕਰਨਾ, ਤੁਸੀਂ ਸਾਡੇ ਘਰ ਆਣ ਕੇ ਚਰਨ ਪਾ ਜਾਓ, ਇੱਕ ਵਾਰੀ ਕੱਪ ਪਾਣੀ ਪੀ ਜਾਓ। ਭਾਈ ਸਾਹਿਬ ਇੰਨਾ ਮਾਣ, ਉਦਣ ਤੁਸੀਂ ਦੇਖਿਆ ਹੋਊਗਾ ਫਰੀਦਕੋਟ ਤੋਂ ਰੋਡ ਇੰਨੀ ਗਰਮੀ, ਬੀਬੀਆਂ ਰੋ ਰਹੀਆਂ ਨੇ। ਬਿਲਕੁਲ ਵੇਖੋ ਮੜਾਕ ਨਗਰ, ਬੀਲੇਵਾਲ, ਢਾਬ, ਢੀਮਿਆਂ ਵਾਲੀ, ਮਚਾਕੀ, ਸਿਮਰੇਵਾਲ, ਨਾਥੇਵਾਲ, ਜਿਹੜੇ ਨਗਰ ਮੇਰੇ ਕੋਲ ਸੀ, ਅਜੈਤੋ ਹਲਕਾ, ਅਮਰਾਮਪੁਰ ਫੂਲ 'ਚ ਆਉਣਾ ਵੀ ਸੰਗਤ ਇੱਕੋ ਹੀ ਗੱਲ ਕਹਿੰਦੀ ਹੈ ਪਾਰਟੀਆਂ ਦੇ ਸਾਰੇ ਉਮੀਦਵਾਰ ਸਤਿਕਾਰਯੋਗ ਨੇ ਸਾਡੇ ਲਈ ਤਾਂ, ਪਰ ਉਹ ਕਹਿੰਦੇ ਵੀ ਨਹੀਂ ਇਹ 40 ਸਾਲ ਹੋ ਗਏ ਇਹਨਾਂ ਨੇ ਕੀ ਸਾਡੇ ਕੋਲ ਲਿਆ। ਤੇ ਇੱਕ ਜੇ ਬੇਅੰਤ ਸਿੰਘ ਦਾ ਬੇਟਾ ਖੜਿਆ ਤੇ ਉਹਦੇ ਭਰਾ ਵੀ ਤੁਸੀਂ ਤੇ ਜਿਹੜੇ ਵੱਡੇ ਬਜ਼ੁਰਗ ਉਹਦੇ ਬਾਪ ਵੀ ਤੁਸੀਂ, ਹੁਣ ਉਹਦਾ ਰੋਲ ਅਦਾ ਤੇ ਸੰਗਤ ਨੇ ਕਰਨਾ। ਉਹ ਤੇ ਤੁਹਾਡੀ ਕਚਹਿਰੀ 'ਚ ਆ ਗਏ, ਹੁਣ ਆਪਾਂ ਤੇ ਤੁਹਾਡੀ ਕਚਹਿਰੀ 'ਚ ਖੜ ਕੇ ਆਣਗੇ। ਪੰਥ ਨੇ ਅੱਗੇ ਇਹਨੂੰ ਬਹੁਤ ਮਾਨ ਦਿੱਤਾ। ਜਿਹੜੇ ਇੰਨਾ ਹੀ ਬਹੁਤ ਹੈ ਭਾਈ ਸਾਹਿਬ, ਕਿਸੇ ਨੂੰ ਸਤਿਕਾਰ ਨਾਲ ਫਤਿਹ ਬੁਲਾਉਣੀ, ਗੱਲ ਨਾਲ ਲਾਉਣਾ, ਇਹੀ ਬਹੁਤ ਹੁੰਦਾ। ਜ਼ਰੂਰੀ ਨਹੀਂ ਵੀ ਤੁਸੀਂ ਕਿਸੇ ਨੂੰ ਪੈਸੇ ਦੇ ਲਓ, ਪੈਸੇ ਦੇ ਕੇ ਨਹੀਂ ਸਕੂਨ ਮਿਲਦਾ, ਸਕੂਨ ਮਿਲਦਾ ਅੰਦਰ ਦਾ। ਜੇ ਆਪਾਂ ਅੰਦਰੋਂ ਖੁਸ਼ ਹੋ ਕੇ ਬੈਠੇ ਘੰਟਿਆਂ ਬੱਧੀ ਬਹਿ ਜਾਗੇ। ਫਰੀਦਕੋਟ ਹਲਕੇ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿਉਂਕਿ ਬਾਬਾ ਫਰੀਦ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ। ਇੱਕ ਪਾਸੇ ਉਹ ਲੋਕ ਨੇ ਜਿਹੜੇ ਸਰਮਾਇਆਦਾਰ ਲੋਕ, ਬਿਲਕੁਲ, ਇੱਕ ਪਾਸੇ ਉਹ ਹੈ ਜਿਨ੍ਹਾਂ ਦਾ ਘਰ-ਬਾਰ ਹੀ ਹੈ ਨਹੀਂ, ਆਮ ਘਰਾਂ ਦੇ ਹੀ ਹੈ ਨਾ। ਆਪਾਂ ਬਹੁਤ, ਸਾਡੇ ਕੋਲ ਕਿਹੜੀਆਂ ਵੱਡੀਆਂ ਗੱਡੀਆਂ, ਮਰਸਡੀ ਵਰਗੀਆਂ ਗੱਡੀਆਂ ਫਿਰਦੀਆਂ ਹੋਣਗੀਆਂ, ਆਪਾਂ ਵੀ ਆਮ ਗੱਡੀਆਂ 'ਚ ਰਹਿ ਰਹੇ ਹਾਂ, ਆਮ ਜੀਵਨ ਹੈ ਸਾਡਾ। ਤੇ ਇੱਥੇ ਹੋਰ ਵੱਡੀ ਗੱਲ ਭਾਜੀ, ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਬਾ ਫਰੀਦ ਜੀ ਮਹਾਰਾਜ, ਜੇ ਧਾਰ ਮਹਾਰਾਜ ਤੁਹਾਡੇ ਹੱਥ, ਪਰ ਜਿਸ ਤਰ੍ਹਾਂ ਤੁਸੀਂ ਭਾਈ ਬੇਅੰਤ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਸੇਵਾ ਕਰਾਈ ਹੈ, ਇਸੇ ਤਰ੍ਹਾਂ ਹੀ ਮਹਾਰਾਜ ਫਰੀਦਕੋਟ ਦੇ ਵਾਸੀਆਂ ਦੇ ਸਿਰ 'ਤੇ ਹੱਥ ਰੱਖ ਕੇ ਇੱਕ ਵਾਰੀ ਦੁਬਾਰਾ ਆਪਾਂ ਉਸ ਪੁੱਤਰ ਨੂੰ ਅੱਗੇ ਲਿਆਈਏ। ਕੋਈ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੇ ਬੇਟੇ ਨੇ ਗਲੀਆਂ ਨਾਲੀਆਂ ਨਹੀਂ ਬਣਾਉਣੀਆਂ, ਕਿਉਂਕਿ ਉਹ ਕਿਹੜਾ ਪਾਰਟੀ ਦਾ ਉਮੀਦਵਾਰ ਹੈ। ਬਿਲਕੁਲ ਸਾਡੀ ਲਾਈਨ ਹੀ ਨਹੀਂ ਹੈਗੀ ਬਾਈ। ਉਹ ਤੇ ਇਹ ਹੈ ਵੀ ਜਦੋਂ 140 ਕਰੋੜ ਲੋਕ ਜਿਨ੍ਹਾਂ ਨੇ ਚੁਣ ਕੇ, ਜਨਤਾ ਜਨਾਰਦਨ ਹੁੰਦੀ ਹੈ, ਜਿਨ੍ਹਾਂ ਚੁਣ ਕੇ 543 MP ਬਣਾਉਣੇ ਨੇ ਦੇਸ਼ ਦੀ ਸੰਸਦ ਦੇ ਵਿੱਚ, ਜਦੋਂ ਉਹ ਸੰਸਦ ਦੇ ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਊਗਾ, ਗ੍ਰਹਿ ਮੰਤਰੀ ਬੈਠਾ ਹੋਊਗਾ, ਉੱਥੇ ਹੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਸਾਡਾ ਘਰ ਢਾਇਆ। ਕਿਸੇ ਦਾ ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਸਾਡਾ ਘਰ ਢਾਇਆ ਉਹ ਵੀ ਜਮਾਤ ਬੈਠੀ ਹੋਊਗੀ। ਤੇ ਜਦੋਂ ਉਹਨਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਬੈਠਾ ਹੋਊਗਾ, ਇੱਕ ਵਾਰੀ ਤਾਂ ਸਵਾਲ ਕਰੂਗਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਪਾਰਟੀ ਦਾ ਹੋਵੇ, ਵੀ ਸਾਨੂੰ ਇਹ ਦੱਸਿਆ ਜਾਏ ਵੀ 40 ਸਾਲ ਬੀਤ ਗਏ ਨੇ, ਵੀ ਸਾਡਾ ਘਰ ਕਿਉਂ ਢਾਇਆ। ਸਾਨੂੰ ਇਹ ਗੱਲ ਤਾਂ ਦੱਸੋ ਵੀ ਉਸ ਦਿਨ ਜਿਹੜੀ ਸੰਗਤ ਉੱਥੇ ਨਮਸਕਾਰ ਗਈ, ਉਹਨਾਂ ਨੂੰ ਕਿਉਂ ਸ਼ਹੀਦ ਕੀਤਾ। ਤੇ ਮੇਰੇ ਬਾਪ ਦਾ ਕੀ ਕਸੂਰ ਹੈ? ਭਾਈ ਬੇਅੰਤ ਸਿੰਘ ਉਹ ਟੌਪ 1 ਕਲਾਸ 1 ਅਫਸਰ ਸੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦਾ ਕੀ ਕਸੂਰ ਹੈ?
ਤੂੰ ਸਾਡਾ ਘਰ ਨਾ ਢਾਉਂਦੀ ਆਪਾਂ ਤੈਨੂੰ ਨਾ ਮਾਰਦੇ। ਸ਼ੁਰੂਆਤ ਤੂੰ ਕੀਤੀ ਹੈ ਜੀ, ਹਿੰਦ ਦੀ ਸਰਕਾਰ ਨੇ ਕੀਤੀ, ਫਿਰ ਜਵਾਬ ਆਪਣੇ ਸਿੰਘਾਂ ਨੇ ਦਿੱਤਾ ਤੇ ਦੇਣਾ ਚਾਹੀਦਾ। ਗਾਂ ਵੀ ਜਿਹੜਾ ਸਾਡੇ ਤਖਤ ਸਾਹਿਬ ਵੱਲ ਗਹਿਰੀ ਅੱਖ ਕਰਕੇ ਆਊਗਾ, ਹਾਂ ਸ਼ਰੀਦ ਨੂੰ ਵੀ ਬੁਰਾ ਕਰਾਂਗੇ, ਭਾਵੇਂ ਕੋਈ ਵੀ ਹੋਵੇ। ਡਰ ਨਹੀਂ ਲੱਗਦਾ? ਡਰ ਕਾਹਦਾ ਲੱਗਣਾ ਜੀ ਭਾਈ ਸਾਹਿਬ? ਡਰ ਤੇ ਉਹਨੂੰ ਲੱਗੂਗਾ ਵੀ ਜਿਹਨੇ ਪਾਪ ਕਰਨਾ। ਤੇ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਰ ਗਈ, ਇਸ ਤੋਂ ਵੱਡਾ ਸਾਡੇ ਤੇ ਕਿਹੜਾ ਕੇਸ ਚਲਾ ਦੇਣਗੇ? ਜਦੋਂ ਪ੍ਰਧਾਨ ਮੰਤਰੀ ਮਾਰ ਦਿੱਤੀ ਆ ਤੇ ਜਦੋਂ ਏਡਾ ਵੱਡਾ ਕੇਸ ਬਣ ਗਿਆ, ਇਹਦੇ ਤੋਂ ਵੱਡਾ ਤੇ ਹੁਣ ਕਿਦੋਂ ਕੀ ਬਣਾ ਦੇਣਗੇ ਇਹਨੂੰ? ਮਾਰ ਕੀ ਕਰ ਲੈਣਗੇ? ਮਾਰ ਵੀ ਦੇਣਗੇ, ਤੁਹਾਡਾ ਕੀ ਜਾਣਾ? ਸਾਡੀ ਸੋਚ ਤੇ ਨਹੀਂ ਨਾ ਮਾਰੂਗੀ, ਜ਼ਮੀਰ ਤੁਹਾਡੀ ਜਾਗਦੀ। ਅੱਜ ਉਹਦੀ ਮਿਸਾਲ 40 ਸਾਲ ਹੋ ਗਏ ਨਾ ਜੀ। ਬਿਲਕੁਲ 40 ਸਾਲ 'ਚ ਅੱਜ ਵੀ ਜਿਹੜੇ ਨੌਜਵਾਨ ਵੀਰ ਆ ਭਾਈ ਬੇਅੰਤ ਸਿੰਘ ਦੇ ਨਾਂ ਤੇ ਨਾਅਰੇ ਮਾਰਦੇ, ਮਰੇ ਤੇ ਨਹੀਂ ਨਾ। ਸਾਡੀ ਕੌਮ ਜਿਉਂਦੀ ਹੈ ਨਾ, ਕੌਮ ਕਰਜ਼ ਉਤਾਰੂਗੀ। ਸਾਨੂੰ ਮਾਣ ਆ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਨਹੀਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੀ ਸੋਚ ਜਿੰਦਾ ਰਹਿਣੀ ਚਾਹੀਦੀ ਹੈ। ਕੋਈ ਵੀ ਸਾਡੇ ਨਾਲ ਧੱਕਾ ਕਰੇ ਉਹਦਾ ਜਵਾਬ ਦੇਣਾ। 40 ਸਾਲ ਹੋ ਗਏ ਆ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਕਿ 40 ਸਾਲਾਂ ਦੇ ਵਿੱਚ ਮੌਕੇ 'ਤੇ ਆ ਕੇ ਕੌਮ ਜਾਂ ਲੋਕ ਨੇ ਜਿਹੜੇ ਉਹ ਫੋਟੋਆਂ ਲਾ ਦਿੰਦੇ ਨੇ ਢੱਠੇ ਅਕਾਲ ਤਖਤ ਸਾਹਿਬ ਦੀਆਂ, ਭਾਈ ਬੇਅੰਤ ਸਿੰਘ ਦੀਆਂ, ਭਾਈ ਸਤਵੰਤ ਸਿੰਘ ਦੀਆਂ। ਕਹਿੰਦੇ 31 ਅਕਤੂਬਰ ਨੂੰ ਸਿੱਖ ਕੌਮ ਖੁਸ਼ੀ ਮਨਾਉਂਦੀ ਹੈ ਤੇ 1 ਨਵੰਬਰ ਨੂੰ ਸਿੱਖ ਕੌਮ ਦੁੱਖ ਮਨਾਉਂਦੀ ਹੈ, ਸੋਗ ਮਨਾਉਂਦੀ ਹੈ। ਬਿਲਕੁਲ ਵੇਖੋ ਭਾਈ ਸਾਹਿਬ, ਜਿਹੜਾ ਜ਼ੁਲਮ, ਜਿੱਦਾਂ ਤੁਸੀਂ ਪਹਿਲੋਂ ਸਾਨੂੰ ਚੜ੍ਹਤ ਦਿਨ ਮਨਾਉਂਦੇ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਜੀ ਦਾ, 1 ਨੂੰ ਸੋਗ, ਕਿੱਡੀ ਵੇਖੋ ਉਸ ਸਮੇਂ ਜੇ ਮੰਨ ਲਓ ਤੁਸੀਂ ਸਾਡਾ ਘਰ ਢਾਇਆ ਹੈ ਤਾਂ ਆਪਾਂ ਤਾਂ ਬਦਲਾ ਲੈ ਲਿਆ, ਦੋਹਰੇ ਭਾਜੀ ਫੇਰ ਉਹਨਾਂ ਦੇ ਤੇ ਚਾੜੀ ਤੇ ਗਲਾਂ 'ਚ ਟਾਇਰ ਪਾ। ਭਾਈ ਸਾਹਿਬ 3 ਸਾਲ ਦੇ ਬੱਚੇ ਦਾ ਕੀ ਕਸੂਰ ਹੋਊਗਾ? ਤੁਸੀਂ ਇਹ ਵੀ ਗੱਲ ਛੱਡੋ, ਜਿਹੜੇ ਦਰਬਾਰ ਸਾਹਿਬ ਮਾਵਾਂ ਗਈਆਂ ਜਿਨ੍ਹਾਂ ਦੇ ਕੁੱਖ 'ਚ ਬਾਲ ਪਲ ਰਹੇ, ਜਿਹੜੀ ਧਰਤੀ ਤੇ ਨਹੀਂ ਆਏ, ਉਹਨਾਂ ਦਾ ਕੀ ਕਸੂਰ ਹੋਊਗਾ? ਦੱਸੋ, ਅੱਜ ਤੱਕ ਇਹਨੇ ਪੁੱਛਿਆ ਇਹਨਾਂ ਨੂੰ? ਆਪਾਂ ਤਾਂ ਇਹ ਗੱਲ ਕਹਿੰਦੇ ਵੀ ਸਾਰੀਆਂ ਕੰਟਰੀਆਂ ਹੁਣ ਸੁਚੇਤ ਹੈ, ਕੈਨੇਡਾ, ਅਮਰੀਕਾ, ਵੱਡੀਆਂ ਕੰਟਰੀਆਂ 'ਚ ਇਹ ਗੱਲ ਚੱਲ ਪਈ ਹੈ। ਸਿੱਖ ਜੈਨੋਸਾਈਡ ਜਿਹੜਾ ਇਹਨਾਂ ਨੇ ਕੀਤਾ ਸੀ ਉਹ ਇੱਕ ਗਲਤ ਸੀ ਜੀ, ਤੇ ਇਹ ਸਰਕਾਰਾਂ ਸਾਨੂੰ ਜਰਾਇਮ ਪੇਸ਼ਾ ਕੌਮ ਪੇਸ਼ ਕਰਦੀਆਂ ਨੇ। 84 'ਚ ਅੱਤਵਾਦ ਦੇ ਨਾਂ 'ਤੇ ਸਾਡੇ ਇਹਨਾਂ ਨੇ ਨੇਕ ਸਿੰਘ ਸਿੰਘਣੀਆਂ ਸ਼ਹੀਦ ਕਰਤੇ। ਮਾਝੇ 'ਚ ਸਾਡੇ ਲੰਮਾ ਸਮਾਂ ਬਰਾਤਾਂ ਨਹੀਂ ਚੱਲੀਆਂ। ਬੇਅੰਤੇ ਬੁੱਚਰ ਨੇ ਖੂਨ ਦੀ ਹੋਲੀ ਖੇਡੀ ਪੰਜਾਬ 'ਚ, ਕਿੰਨੇ ਪੁੱਤ ਸ਼ਹੀਦ ਕੀਤੇ, ਕਿੰਨੇ ਮਾਵਾਂ ਦੇ। ਬੇਅੰਤ ਸਿੰਘ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦਾ ਇੰਟਰਵਿਊ ਹੋ ਰਿਹਾ ਸੀ, ਉਹ ਕਹਿੰਦੇ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਸੀਂ ਸੰਤ ਮੰਨਦੇ ਹਾਂ, ਕਹਿੰਦੇ ਪਰ ਉਹਨਾਂ ਦੇ ਨਾਂ 'ਤੇ ਕਹਿੰਦੇ ਚੋਰੀਆਂ ਠੱਗੀਆਂ ਕਰਨ ਵਾਲੇ ਬਹੁਤ ਆ ਗਏ ਸੀ। ਨਹੀਂ, ਇੱਕ ਮਿੰਟ ਉਹਨੂੰ ਦੱਸੋ, ਤੂੰ ਜੇ ਸੰਤ ਜਰਨੈਲ ਸਿੰਘ ਨੂੰ ਮੰਨਦਾ ਹੈ, ਸੰਤ ਉਹਨਾਂ ਨੂੰ ਮੰਨਦੇ ਆਪਾਂ ਸੰਤ, ਕਹਿੰਦਾ ਥੱਲੇ ਚੋਰੀਆਂ ਵਾਲੇ, ਤੂੰ ਇੱਕ ਸਿੱਖ ਲਿਆ ਸਾਹਮਣੇ ਜਿਹਨੇ ਕੀਤੀ ਹੋਈ। ਹੁਣ ਤੂੰ ਬੇਅੰਤ ਸਿੰਘ ਦਾ ਪੋਤਾ ਹੈ ਤੇ ਤੁਸੀਂ ਉਹ ਇੱਕ ਬੇਟੀ ਸੀ ਜਿਹੜੀ ਪਤਨੀ ਵਿਦੇਸ਼ 'ਚੋਂ, ਕੀ ਮੈਨੂੰ ਤਾਂ ਪਤਾ ਨਹੀਂ, ਤੂੰ ਉਹਦੇ ਨਾਲ ਤੁਹਾਡੇ ਇੱਕ ਪਤਨੀ ਕਿੰਨੇ ਕੀਤਾ ਉਹਦੇ ਨਾਲ ਗਲਤ ਕੋ ਕਰਮ, ਉਹ ਚੰਗੀ ਗੱਲ ਕੀਤੀ? ਤੁਸੀਂ ਸੋਹਣੀ ਕੀਤੀ? ਤੁਸੀਂ ਸਿਕਿਉਰਟੀਆਂ ਲੈਣ ਵਾਸਤੇ ਸਾਡੇ ਨਾਂ ਵਰਤਦੇ ਹੋ ਵੀ ਇਹ ਪੰਜਾਬ 'ਚ ਅੱਤਵਾਦ ਲਿਆ ਰਹੇ ਨੇ। ਅੱਤਵਾਦ ਲਿਆਂਦਾ ਤੁਸੀਂ। ਪਿਛਲੇ ਦਿਨਾਂ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਆਉਂਦਾ, ਸਪੀਚ ਕਰਦੇ ਨੇ, ਕਹਿੰਦੇ ਨੇ ਕਿ ਜਿਨ੍ਹਾਂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ, ਅਸੀਂ ਉਹਨਾਂ ਦਾ ਬਦਲਾ ਲਵਾਂਗੇ, ਅਸੀਂ ਉਹਨਾਂ ਨੂੰ ਹੱਕ ਦਿਵਾਵਾਂਗੇ। ਨਹੀਂ, ਤੁਸੀਂ ਸੁਣੀ ਹੋਣੀ ਉਸ ਸਪੀਚ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਦੱਸਣਾ, ਸਮੁੱਚਾ ਸਿੱਖ ਜਗਤ ਇਸ ਵਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਰਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਕਰ ਲਿਆ, ਤੇ ਜਿਹੜੇ ਪਾਰਟੀਆਂ, ਸਾਰੀਆਂ ਪਾਰਟੀਆਂ ਇਸ ਗੱਲ ਨੂੰ ਸਮਝ ਰਹੀਆਂ ਨੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ। ਜਿਹੜੀ ਵੀ ਪਾਰਟੀ ਹੈ, ਜਿੱਦਾਂ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ, ਮੈਂ ਸਮਝਦਾ ਵੀ ਜਿਹੜੇ ਸਿੰਘ 28 ਸਾਲ ਹੋ ਗਏ ਬਾਅਦ, 30 ਸਾਲ ਹੋ ਗਏ, ਜਵਾਨੀ ਸਾਰੀ ਚੱਲ ਗਈ। ਭਾਈ ਰਾਜੋਆਣਾ, ਹਵਾਰਾ, ਤਾਰਾ, ਭਾਈ ਗੁਰਦੀਪ ਸਿੰਘ ਜੀ ਖੇੜਾ, ਲਾਲ ਸਿੰਘ ਵਰਗੇ, ਹੈ ਨਾ, ਕਿੱਡੇ ਸਿੰਘ, ਭਾਈ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ, ਕਿੰਨੇ ਪੜ੍ਹੇ ਲਿਖੇ ਸਿੰਘ ਸੀ ਜਿਨ੍ਹਾਂ ਆਪਣੀ ਜਵਾਨੀ ਸਾਰੀ ਰੋਕ। ਬਿਲਕੁਲ, ਮੈਂ ਤੇ ਸਮੁੱਚੀ ਹਿੰਦ ਦੀ ਸਰਕਾਰ ਨੂੰ ਵੀ ਇਹ ਗੱਲ ਕਹੂੰਗਾ ਵੀ ਬਿਨਾਂ ਨਝੱਕ ਸਿੰਘ ਬਾਹਰ ਕਰ ਦੇਣੇ ਚਾਹੀਦੇ। ਸਿੰਘ ਅੰਦਰ ਨਹੀਂ। ਹੁਣ 20-30 ਸਾਲ ਉਹਨਾਂ ਦੀ ਜ਼ਿੰਦਗੀਆਂ ਲੰਘ ਗਈਆਂ, ਤੰਗੀ ਨਹੀਂ ਦੇਣੀ ਚਾਹੀਦੀ। ਮਾਫੀ ਤਾਂ ਆਪਾਂ ਮੰਗਦੇ ਨਹੀਂ ਕਿਸੇ ਤੋਂ ਵੀ, ਆਪਾਂ ਗੁਰੂ ਸਾਹਿਬਾਨ ਗਾੜੀ ਅਰਦਾਸ ਕਰਦੇ, ਉਹਨਾਂ ਤੋਂ ਸ਼ਕਤੀ ਮੰਗਦੇ। ਮਹਾਰਾਜ ਜਿਹੜੇ ਇਹ ਬੰਦੀ ਸਿੰਘ ਰਿਹਾ ਹੋਣਾ ਚਾਹੀਦਾ। ਕਿਸੇ ਲੀਡਰ ਨੇ, ਕਿਸੇ ਸਿਆਸੀ ਲੀਡਰ ਨੇ ਜਾਂ ਕਿਸੇ ਕੌਮ ਦੇ ਜਥੇਦਾਰ ਨੇ ਤੁਹਾਡੀ ਗੱਲ ਕਰੀ? ਹਾਂ,
ਸਿੰਘ ਸਾਹਿਬ ਜਿੰਨੇ ਨੇ ਅਕਾਲ ਤਖਤ ਸਾਹਿਬ ਦੇ ਭਾਈ ਸਾਹਿਬ ਦਾ ਬਹੁਤ ਸਤਿਕਾਰ ਕਰਦੇ, ਸਾਡਾ ਬਹੁਤ। ਲੰਮਾ ਸਮਾਂ ਪੰਜਾਬ ਦੇ ਵਿੱਚ ਪੰਥਕ ਪਾਰਟੀ ਰਹੀ ਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਧੜੇ ਨਾਲ ਸੰਬੰਧਿਤ, ਉਹਨਾਂ ਵੱਲੋਂ ਕੋਈ ਤਹਈਆ ਕੀਤਾ ਗਿਆ? ਮੈਂ ਦੇਖੋ ਇਸ ਵਾਰ ਇਲੈਕਸ਼ਨ ਚੱਲ ਰਹੀ ਹੈ, ਮੈਂ ਇੱਕੋ ਗੱਲ 'ਚ ਗੱਲ ਕਰਦਾ, ਸਾਰੇ ਸਤਿਕਾਰਯੋਗ। ਅੱਜ ਭਾਈ ਬੈਂਸ ਸਿੰਘ ਦਾ ਸੁਪੁੱਤਰ ਪੂਰੀ ਕੌਮ ਦਾ, ਕਿਸੇ ਪਾਰਟੀ ਦਾ ਨਹੀਂ। ਜਿੰਨੀਆਂ ਵੀ ਪਾਰਟੀਆਂ, ਮੈਂ ਸਮੁੱਚੇ ਰੂਪ 'ਚ ਸਾਰਿਆਂ ਨੂੰ ਕਹਿਣਾ ਵੀ ਇਹਦੀ ਆਪਾਂ ਨੂੰ ਮਦਦ ਨਹੀਂ, ਨਿਝਾਕ ਹੋ ਕੇ ਜਿੱਦਾਂ ਪਿੰਡਾਂ 'ਚ ਥਲੜੀਆਂ ਸੰਗਤਾਂ ਨੇ ਮੋਰਚਾ ਲਾਇਆ, ਤੇ ਮੈਂ ਕਹਿੰਦਾ ਇਹਨਾਂ ਨੂੰ ਵੀ ਵੱਡੇ ਦਿਲ ਰੱਖਣੇ ਚਾਹੀਦੇ। ਮੰਨ ਵੀ ਲਓ ਇੱਕ MP ਬਣ ਜਾਊਗਾ ਆਪਾਂ, ਤੇ ਆਪਾਂ ਕਿਹੜੀਆਂ ਸਰਕਾਰ ਦੀਆਂ ਗੱਡੀਆਂ 'ਚ ਚੜ੍ਹਨਾ? ਅੱਗੇ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ। ਸਰਕਾਰ ਦੇਖੋ, ਜਿਹੜੀ ਗੱਲ ਤੁਸੀਂ ਪਾਰਟੀਆਂ ਦੀ ਕੀਤੀ, ਮੈਂ ਫੇਰ ਕਲੀਅਰ ਕਰਦਾ, ਪਾਰਟੀਆਂ ਨੂੰ ਆਪ ਵੱਡੀ ਸੋਚ ਲੈ ਕੇ ਅੱਗੇ ਆਉਣਾ ਚਾਹੀਦਾ, ਗੱਲ ਨਾਲ ਲਾਉਣਾ ਚਾਹੀਦਾ। ਵੇਖੋ ਭਾਜੀ, ਜੇ ਘਰ 'ਚ ਵੱਡਾ ਬਾਪ ਹੋਏ ਉਹਨੇ ਹੀ ਲਾਉਣਾ। ਤੇ ਮੈਂ ਇੱਕੋ ਗੱਲ 'ਚ ਗੱਲ ਮਿਲਦੀ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਤੇ ਮੈਂ ਉਹਦਾ ਅੰਦਰੋਂ ਸਤਿਕਾਰ ਕਰਦਾ। ਕਿਉਂਕਿ ਭਾਈ ਸਾਹਿਬ ਦਾ ਸਤਿਕਾਰ ਕਰਦਾ। ਉਹਨਾਂ ਦੇ ਤਖਤਾਂ ਨੇ, ਉਹਨਾਂ 'ਚ ਢਲਾਈਆਂ ਹੋ ਸਕਦੀਆਂ, ਜੁੜੇ ਹੋਣਗੇ ਕਿਸੇ ਨਾਲ, ਪਰ ਜਿੱਥੇ ਭਾਈ ਸਾਹਿਬ ਦੀ ਗੱਲ ਹੁੰਦੀ ਉਹ ਸਾਡਾ ਸਤਿਕਾਰ ਕਰਦਾ। ਜੇ ਭਾਈ ਸਾਹਿਬ ਜਿੱਤਦੇ ਨੇ, ਭਾਈ ਬੈਂਸ ਸਿੰਘ ਜਿੱਤਦੇ ਨੇ ਫਰੀਦਕੋਟ ਤੋਂ, ਤਾਂ ਇਸ ਤੋਂ ਬਾਅਦ ਜਿਹੜੀ ਲਹਿਰ ਆ ਉਹ ਕੁਛ ਬਦਲੂਗੀ, ਪੰਜਾਬ ਦੀ ਆਬੋ ਹਵਾ ਬਦਲੂ ਪੂਰੀ। ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਦਾ, ਜੇ ਭਾਈ ਬੈਂਸ ਸਿੰਘ ਦਾ ਬੇਟਾ ਤਾਂ ਜਿੱਤੂਗਾ ਜੀ, ਜੇ ਪੰਜਾਬ ਦੇ ਵਿੱਚ ਪੂਰੀ ਜਿੱਤ, ਤੇ ਪੰਜਾਬ ਦੀ ਜਿਹੜੀ ਪੰਥਕ ਸੋਚ ਵਾਲੀ ਵੋਟ ਆ ਉਹ ਸਾਰੀ ਮੁੜ ਜੂ। ਤੁਸੀਂ ਨੋਟ ਕਰੋ, 40 ਸਾਲ ਹੋ ਗਏ ਨੇ, ਹੁਣ ਮੁੜੇ ਕਿ ਨਹੀਂ ਲੋਕ? ਭੁੱਲੇ ਤੇ ਨਹੀਂ ਨਾ ਲੋਕ, ਅੱਜ ਵੀ ਯਾਦ ਕਰਦੇ ਨੇ ਭਾਈ ਬੈਂਸ ਸਿੰਘ ਨੂੰ, ਕਿ ਇਹਨੂੰ ਸਿਰਫ ਦੱਸਣ ਦੀ ਲੋੜ ਹੈ ਵੀ ਭਾਈ ਬੈਂਸ ਸਿੰਘ ਦਾ ਪੁੱਤਰ ਹੈ। 2027 ਦੇ ਵਿੱਚ ਪੰਜਾਬ ਦੀ ਸਿਆਸਤ, ਪੰਜਾਬ ਦੀ ਰਾਜਨੀਤੀ ਕੀ ਰਹੂਗੀ? ਬਦਲੂਗੀ। ਕਿੱਥੋਂ ਤੱਕ ਬਦਲੂ? ਲੋਕ ਜਿੱਦਾਂ ਵੇਖੋ, ਮੈਂ ਤਾਂ ਇਹ ਸਮਝਦਾ ਕਿ ਉਹ ਅੰਨਾ ਹਜ਼ਾਰੇ ਨੇ ਅੰਦੋਲਨ ਦੇ ਵਿੱਚੋਂ 2 ਪ੍ਰਧਾਨ ਮੰਤਰੀ ਚੀਫ ਮਿਨਿਸਟਰ ਪੈਦਾ ਕਰਤੇ। ਇੱਕ ਤਾਂ ਉਹ ਕੇਜਰੀਵਾਲ ਨੂੰ ਬਣਾਤਾ, ਇੱਕ ਇੱਥੇ ਪੰਜਾਬ 'ਚ ਸਾਡੇ ਸੇਰਾ ਬਣਾਤਾ, 2 ਹੋ ਗਏ। ਮੈਂ ਇਹ ਸਮਝਦਾ ਵੀ ਇਹ ਜੇ ਸੀਟਾਂ 2 ਪੰਥਕ ਜਿੱਤਦਾ ਭਾਈ ਬੈਂਸ ਸਿੰਘ ਦਾ ਬੇਟਾ, ਤੇ ਮੂਵਮੈਂਟ ਹੀ ਚੇਂਜ ਹੋ ਜੂਗੀ ਪੰਜਾਬ ਦੀ। ਇਹ ਨੋਟ ਕਰ ਲਓ ਗੱਲ ਤੁਸੀਂ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀ ਖਿਆਲ ਆ? ਬਿਲਕੁਲ ਜੀ, ਜਿੱਤਣਾ ਚਾਹੀਦਾ। ਵਿਰੋਧੀ ਇਹ ਕਹਿੰਦੇ ਨੇ, ਜੇ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਤਾਂ ਫਿਰ ਕਹਿੰਦੇ ਬਾਕੀਆਂ ਦਾ ਕੀ ਬਣੂ ਜਿਹਨਾਂ ਦੇ NSA ਲੱਗੀ ਹੈ? ਨਹੀਂ, ਵੇਖੋ ਮੈਂ ਇਹ ਗੱਲ ਕਹਿਣਾ, ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਵੀ ਗੁਰੂ ਦਾ ਸਿੱਖ ਆ, ਅੰਮ੍ਰਿਤ ਸੰਚਾਰ ਕੀਤਾ, ਵਿਹੀਰ ਚਲਾਈ, ਕੋਈ ਉਹਨੇ ਜਾਂ ਤਾਂ ਉਹ ਕੋਈ ਗੈਂਗਸਟਰ ਟਾਈਪ ਬੰਦਾ ਹੋਵੇ, ਇਹਨਾਂ ਨਾਲ ਉੱਤੇ ਕ੍ਰਿਮੀਨਲ ਰਿਕਾਰਡ ਹੋਵੇ, ਸਰਕਾਰ ਵੈਪਨ ਉਹਨੂੰ ਇਸ਼ੂ ਕਰਦੀ ਹੈ ਜਿਹਦੇ ਕੋਲ PCC ਕਲੀਅਰ ਹੋ ਜੇ, ਜਿਹੜਾ ਉਹਨੂੰ ਮਿਲਦਾ, ਜਾਂ ਤਾਂ ਉਹਦੇ ਕੋਲ ਬਹੁਤ ਵੱਡਾ RDX ਫੜਿਆ ਗਿਆ ਹੋਵੇ, ਫਿਰ ਵੀ ਆਪਾਂ ਕਹਿ ਸਕਦੇ ਹਾਂ, ਹੈ ਨਾ, ਜਾਂ ਉਹਨੇ ਕੋਈ ਬਹੁਤ ਵੱਡੇ ਮਰਡਰ ਕੀਤੇ ਹੋਣ, ਬੜੇ ਨਾਮੀ ਬੰਦੇ ਜਿੱਦਾਂ, ਹੈ ਨਾ। ਮੈਂ ਇਸ ਤਰ੍ਹਾਂ ਸੋਚਦਾ ਵੀ ਜੇ ਪੰਜਾਬ ਦੀ ਸਟੇਟ 'ਚ ਅਮਨ ਅਮਾਨ ਹੈ, ਜੇ ਉਹਨੂੰ ਬਣੇ ਰਹਿਣ ਦੇਣਾ ਚਾਹੀਦਾ ਜੀ। ਆਪਾਂ ਗਲਤ ਨਹੀਂ ਕਿਸੇ 'ਤੇ ਟੈਗ ਲਾਉਣਾ ਚਾਹੀਦਾ। ਮੈਂ ਇੱਕੋ ਗੱਲ 'ਚ ਗੱਲ ਨਿਬੇੜ ਦਿੰਦਾ, ਆਪਣੀ ਕੌਮ ਜਦੋਂ ਗਲਤ ਪਾਸੇ ਲੈ ਜਾਂਦੀ ਹੈ ਨਾ ਕਿਸੇ 'ਤੇ, ਉਹਦੇ 'ਚ ਨੁਕਸਾਨ ਹੁੰਦਾ, ਬਹੁਤ ਜ਼ਿਆਦਾ ਹੁੰਦਾ। ਸਾਰੇ ਹੀ ਪਾਰਟੀਆਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ, ਬੋਲਣਾ ਗਲਤ ਨਹੀਂ ਚਾਹੀਦਾ ਜੀ, ਠੀਕ ਹੈ। ਵੇਖੋ ਬੱਚਾ ਹੈ, ਮੰਨ ਲਓ ਫਿਰ ਉਹੀ ਜਿੱਦ ਕਰ ਲਏ, ਹੁਣ ਮੰਨ ਹੀ ਲਓ ਕਿਸੇ ਦਾ ਮਨ ਹੀ ਕਰ ਗਿਆ, ਤਾਂ ਕੋਈ ਗੱਲ ਨਹੀਂ, ਜੇ ਉਹ ਖਲੋ ਹੀ ਜਾਂਦਾ ਬਣ ਜੇ ਤਾਂ ਉਹਦੀ ਮਦਦ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਤਾਂ ਇਹ ਗੱਲ ਆਪਾਂ ਨੂੰ ਵਿਰੋਧ, ਕਿਉਂਕਿ ਮਹਾਰਾਜ ਨੇ ਕਿਹਾ ਸਿੱਖ ਨੇ ਸਿੱਖ ਦਾ ਪੜਦਾ ਕੁਝ ਨਾ, ਜੇ ਇਹਨੂੰ ਪਤਾ ਵੀ ਲੱਗ ਜੇ ਤੇ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਸਾਡੀਆਂ ਦੂਜੇ ਜਿਹੜੀਆਂ ਨੇ ਉਹ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਜੀ। ਬਹੁਤ ਬਹੁਤ ਧੰਨਵਾਦ। ਅਸੀਂ ਇਸ ਵਕਤ ਭਾਈ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਬੈਠੇ ਸਾਂ, ਤਾਂ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹ ਜੂਨ 1984 ਦਾ ਜੋ ਦਰਦ ਸੀ ਉਹ ਵੀ ਬਿਆਨ ਕੀਤਾ, ਤੇ ਬਾਕੀ ਲੋਕ ਸਭਾ ਦੀ ਇਲੈਕਸ਼ਨ ਆ ਉਸ ਨੂੰ ਲੈ ਕੇ ਵੀ 2-4 ਗੱਲਾਂ ਸਾਂਝੀਆਂ ਕੀਤੀਆਂ ਨੇ। ਕਿਸੇ ਦਿਨ ਫੇਰ ਮੌਕਾ ਮਿਲਿਆ, ਫੇਰ ਅਸੀਂ ਹੂ ਇਸੇ ਤਰ੍ਹਾਂ ਦਾ ਇੱਕ ਇੰਟਰਵਿਊ ਕਰਾਂਗੇ, ਤਾਂ ਕਿ ਸਿੱਖ ਪੰਥ ਨੂੰ, ਪੰਜਾਬੀਆਂ ਨੂੰ ਇਸ ਗੱਲਾਂ ਦਾ, ਇਸ ਪਿਛੋਕੜ ਦਾ, ਇਤਿਹਾਸ ਦਾ ਪਤਾ ਲੱਗ ਸਕੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੋ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ। ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ, ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ। ਜੋ ਕੋਈ ਕਰੇ ਤੈਨੂੰ ਬਖਸ਼ਣਾ,
ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ ਉਹਨੂੰ ਉਸ ਸਮੇਂ ਤੇ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ ਤੇ ਜਿੰਦਾ ਨਹੀਂ ਰਿਹਾ। ਚਾਲੀ ਸਾਲ ਤੋਂ ਆਪਾਂ ਸੰਤਾਪ ਭੋਗ ਰਹੇ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ 26307 ਦਾ ਪਰਚਾ ਦਰਜ ਹੋ ਜੇ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ ਹੈ ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਵੇ। ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਈ। ਤੇ ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਉਹਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ ਕਰਦੀ। ਆਪਾਂ ਕੌਮੀ ਹੀ ਰਹੇ, ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ। ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ। ਕੋਈ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ, ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ? ਜੀ, ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ ਤੇ ਜਿੱਦਣ ਇੰਦਰਾ ਮਰਦੀ ਆ ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ। ਸਾਨੂੰ ਨਹੀਂ ਪਤਾ ਸੀ। ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ। 2 ਭੂਆ ਜੀ ਉਹਨਾਂ ਨੂੰ ਉੱਥੇ ਛੱਡਿਓ ਤੇ ਭੈਣਾਂ ਨੂੰ ਘਰੇ ਨਾ ਰੱਖਿਓ 27-28। ਅੱਛਾ। ਇੰਨੀ ਗੱਲ ਕੀਤੀ ਤੇ ਬਾਪੂ ਜੀ ਨੇ ਕੋਈ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ। ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ, ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਕਰ। ਤੇ ਬਾਪੂ ਜੀ ਨੂੰ ਜਦੋਂ ਆਣ ਕੇ ਉਹਨੂੰ ਇਦਾਂ ਬਾਂਹ ਫੜੀ, ਉਹਨੇ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ ਮੁੰਡੇ ਦਾ ਨਾਮ ਸਤਵੰਤ ਆ। ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਬਾਪੂ ਜੀ ਨੇ ਇਹ ਗੱਲ ਕਹੀ ਵੀ ਦਿੱਲੀ ਡਿਊਟੀ ਕਰਦੇ। ਕਹਿੰਦੇ ਮੈਨੂੰ ਨਹੀਂ ਪਤਾ ਦੀ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਵੀ ਸੰਗਤ ਇੱਕੋ ਗੱਲ ਕਹਿੰਦੀ ਹੈ, ਪਾਰਟੀਆਂ ਦੇ ਸਾਰੇ ਉਮੀਦਵਾਰ ਸਤਿਕਾਰਯੋਗ ਨੇ ਸਾਡੇ ਲਈ ਤਾਂ, ਪਰ ਉਹ ਕਹਿੰਦੇ ਵੀ ਨਹੀਂ, ਇਹ 40 ਸਾਲ ਹੋ ਗਏ ਇਹਨਾਂ ਨੇ ਕੀ ਸਾਡੇ ਕੋਲ ਲਿਆ। ਤੇ ਇੱਕ ਜੇ ਬੇਅੰਤ ਸਿੰਘ ਦਾ ਬੇਟਾ ਖੜਿਆ ਤੇ ਉਹਦੇ ਭਰਾ ਵੀ ਤੁਸੀਂ ਹੋ ਤੇ ਜਿਹੜੇ ਵੱਡੇ ਬਜ਼ੁਰਗ ਉਹਦੇ ਬਾਪ ਵੀ ਤੁਸੀਂ, ਹੁਣ ਉਹਦਾ ਰੋਲ ਅਦਾ ਤੇ ਸੰਗਤ ਨੇ ਕਰਨਾ। ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਬਾ ਫਰੀਦ ਜੀ ਮਹਾਰਾਜ, ਜੇ ਧਾਰ ਮਹਾਰਾਜ ਤੁਹਾਡੇ ਹੱਥ। ਪਰ ਜਿਸ ਤਰ੍ਹਾਂ ਤੁਸੀਂ ਭਾਈ ਬੇਅੰਤ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਕਰਾਈ ਹੈ, ਇਸੇ ਤਰ੍ਹਾਂ ਹੀ ਮਹਾਰਾਜ ਫਰੀਦਕੋਟ ਦੇ ਵਾਸੀਆਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਵਾਰੀ ਦੁਬਾਰਾ ਆਪਾਂ ਉਸ ਪੁੱਤਰ ਨੂੰ ਅੱਗੇ ਲਿਆਈਏ ਜਿਨ੍ਹਾਂ ਨੇ ਚੁਣ ਕੇ ਜਨਤਾ ਜਨਾਰਦਨ ਨੇ ਜਿਨ੍ਹਾਂ ਚੁਣ ਕੇ 543 MP ਬਣਾਉਣੇ ਨੇ ਦੇਸ਼ ਦੀ ਸੰਸਦ ਦੇ ਵਿੱਚ। ਜਦੋਂ ਉਹ ਸੰਸਦ ਦੇ ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਊਗਾ, ਗ੍ਰਹਿ ਮੰਤਰੀ ਬੈਠਾ ਹੋਊਗਾ, ਉੱਥੇ ਹੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਸਾਡਾ ਘਰ ਢਾਇਆ। ਕਿਸੇ ਦਾ ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਸਾਡਾ ਘਰ ਢਾਇਆ ਉਹ ਵੀ ਜਮਾਤ ਬੈਠੀ ਹੋਊਗੀ। ਤੇ ਜਦੋਂ ਉਹਨਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ ਦਾ ਸਪੁੱਤਰ ਬੈਠਾ ਹੋਊਗਾ, ਇੱਕ ਵਾਰੀ ਤਾਂ ਸਵਾਲ ਕਰੂਗਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਪਾਰਟੀ ਦਾ ਹੋਵੇ, ਕਿ ਸਾਨੂੰ ਇਹ ਦੱਸਿਆ ਜਾਏ ਵੀ 40 ਸਾਲ ਬੀਤ ਗਏ ਕਿ ਸਾਡਾ ਘਰ ਕਿਉਂ ਢਾਇਆ।
ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਿਖਾਲੀਆਂ ਨੇ। ਅਕਸਰ ਇਹ ਜਿਹੜੀਆਂ ਲੈਣਾ ਨੇ ਉਹ ਪੜ੍ਹੀਆਂ ਜਾਂਦੀਆਂ ਨੇ ਜਦੋਂ ਸਟੇਜਾਂ ਲੱਗਦੀਆਂ ਨੇ। ਬੇਸ਼ੱਕ ਉਹ ਧਾਰਮਿਕ ਸਟੇਜ ਹੋਵੇ, ਬੇਸ਼ੱਕ ਉਹ ਕਿਸੇ ਦੀਵਾਨਾਂ ਦੀ ਗੱਲ ਹੋਵੇ, ਬੇਸ਼ੱਕ ਉਹ ਕੋਈ ਵੀ ਮੁੱਦੇ ਦੀ ਗੱਲ ਹੋਵੇ, ਜਦੋਂ ਧਾਰਮਿਕ ਗੱਲ ਆਉਂਦੀ ਆ ਤਾਂ ਉੱਥੇ ਇਹ ਲੈਣਾ ਜਿਹੜੀਆਂ ਕਿ ਅਕਸਰ ਪੜ੍ਹੀਆਂ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਝੱਲੀਆਂ ਮੁਸੀਬਤਾਂ ਵਾਲੀਆਂ ਨੇ। ਵਾਕਈ ਅੱਜ ਜਿਨ੍ਹਾਂ ਨੇ ਮੁਸੀਬਤਾਂ ਝੱਲੀਆਂ ਨੇ, ਸਾਡੇ ਨਾਲ ਭਾਈ ਸਤਵੰਤ ਸਿੰਘ ਦੇ ਭਤੀਜਾ ਸੁਖਵਿੰਦਰ ਸਿੰਘ ਅਗਵਾਨ ਖੁਰਦ ਜਿਹੜੇ ਕਿ ਮੌਜੂਦ ਨੇ। ਤੁਹਾਨੂੰ ਦੱਸ ਦਈਏ ਕਿ ਥੋੜੀ ਜਿਹੀ ਜਿਹੜੀ ਕਿ ਅਸੀਂ ਭੂਮਿਕਾ ਦੇ ਵਿੱਚ ਦੱਸ ਦਿੰਦੇ ਹਾਂ ਕਿ ਜਦੋਂ 1 ਜੂਨ 1984 ਦਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਸਰਦਾਰ ਸਤਵੰਤ ਸਿੰਘ ਹੋਰਾਂ ਤੋਂ ਦੇਖਿਆ ਨਹੀਂ ਜਾਂਦਾ ਤੇ ਉਹਨਾਂ ਨੇ ਕੌਮ ਦੀ ਲੱਥੀ ਪੱਗ ਮੁੜ ਸਿਰ ਦੇ ਉੱਪਰ ਰੱਖੀ ਸੀ। ਤੇ ਸਾਡੇ ਨਾਲ ਅੱਜ ਉਹਨਾਂ ਦੇ ਭਤੀਜਾ ਸਾਹਿਬ ਮੌਜੂਦ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਮੁੱਚੇ ਸਿੱਖ ਜਗਤ ਨੂੰ, ਜੋ ਇੰਡੋਸ ਚੈਨਲ ਦੇ ਨਾਲ, ਜੋ ਮਾਧਿਅਮ ਦੇ ਨਾਲ ਸਮੁੱਚਾ ਵਿਸ਼ਵ ਜੁੜਿਆ, ਸਮੁੱਚੀ ਟੀਮ ਨੂੰ ਤੇ ਸਮੁੱਚੇ ਸਿੱਖ ਜਗਤ ਨੂੰ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, 1 ਜੂਨ 1984 ਜੋ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ? ਦੇਖੋ, ਆਪਾਂ ਸਾਰੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਜਿੰਨੇ ਆਪਾਂ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤ ਤੇ ਪੁੱਤਰੀਆਂ ਜੀ। ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਜੋ ਕੋਈ ਕਰੇ ਤੈਨੂੰ ਬਖਸ਼ਣਾ ਨਹੀਂ। ਉਹ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ ਜੀ ਜਿੰਨੇ ਵੀ ਸਾਡੇ ਤਖਤ ਸਿੱਖਾਂ ਦਾ ਹਰਮੰਦਰ ਦਿਲ ਜਿਗਰ, ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ, ਉਹਨੂੰ ਉਸ ਸਮੇਂ ਤੇ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ ਤੇ ਜਿੰਦਾ ਨਹੀਂ ਰਿਹਾ ਜੀ। ਉਹੀ ਫਕਰੇ ਕੌਮ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੇ ਸਿੱਖ ਕੌਮ ਦੇ ਸਿਰ ਚੜ੍ਹਿਆ ਕਰਜ਼ਾ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਹਦੇ ਘਰ ਦੇ ਵਿੱਚ ਉਹਦੀ ਛਾਤੀ ਨੂੰ ਛੱਲਣੀ ਜਿਵੇਂ ਸਾਡਾ ਘਰ ਉਹਨਾਂ ਛੱਲਣੀ ਕੀਤਾ ਸੀ, ਉਵੇਂ ਉਹਨੂੰ ਕਰ ਵਿਖਾਇਆ। ਜਿਹੜੀ ਗੱਲ ਤੁਸੀਂ ਕੀਤੀ ਤਸ਼ੱਦਦ ਦੀ ਜੀ, 40 ਸਾਲ ਤੋਂ ਆਪਾਂ ਸੰਤਾਪ ਭੋਗ ਰਹੇ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ, 26307 ਦਾ ਪਰਚਾ ਦਰਜ ਹੋ ਜੇ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ, ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਹੈ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਊਗਾ। ਤੁਸੀਂ ਇਹ ਦੇਖੋ, ਸਾਡੇ ਵੱਡੇ ਬਜ਼ੁਰਗ ਬਾਪੂ ਤਰਲੋਕ ਸਿੰਘ ਜੀ ਸਵਰਗਵਾਸੀ, ਉਹਨਾਂ ਦੇ ਪਾਸਪੋਰਟ ਤੱਕ ਨਹੀਂ ਜਾਰੀ ਕੀਤੇ ਸਰਕਾਰਾਂ ਨੇ ਜੀ। 17 ਤੋਂ ਵੱਧ ਪਰਚੇ ਬਾਪੂ ਜੀ ਦੇ, ਗੈਰ ਕਾਨੂੰਨੀ ਹਥਿਆਰਾਂ ਦੇ ਸਾਡੇ ਦੇ ਪਰਚੇ। ਕਿੰਨਾ ਸਫ਼ਰ ਕੀਤਾ, ਸਾਨੂੰ ਸਕੂਲਾਂ 'ਚੋਂ ਬਾਹਰ ਕਰ ਦਿੱਤਾ ਗਿਆ ਜੀ। ਵਿਦੇਸ਼ਾਂ 'ਚ ਸਾਨੂੰ ਜਿੱਥੇ ਭਰਤੀ ਹੋਏ ਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ। ਸਾਡੇ ਨਾਲ ਮਾੜਾ ਵਤੀਰਾ ਸਰਕਾਰਾਂ ਨੇ ਕੀਤਾ, ਕਿੰਨਾ ਜ਼ੁਲਮ ਸਾਡੇ ਨਾਲ ਢਾਇਆ ਹੋਊਗਾ। ਜਿਹੜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਮੰਗੇਤਰ, ਕਾਨੂੰਨ ਇਹ ਗੱਲ ਕਹਿੰਦਾ ਹੈ, ਬੰਦਾ ਫਾਂਸੀ ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਣ ਦਿੱਤੀ। ਇਸ ਤੋਂ ਵੱਡਾ ਜ਼ੁਲਮ ਹੋਰ ਕੀ ਕਰਨਾ। ਹਮੇਸ਼ਾ ਆਖਿਆ ਜਾਂਦਾ ਕਿ ਕੌਮ ਜਿਹੜੀ ਕਿ ਸਾਥ ਤਾਂ ਦਿੰਦੀ ਹੈ, ਪਰ ਕੌਮ ਦੇ ਲੀਡਰ ਨਹੀਂ ਸਾਥ ਦਿੰਦੇ। ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਵੇਖੋ, ਮੈਂ ਸਭ ਤੋਂ ਵੱਡਾ ਸ਼ੁਕਰ ਕਰਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੀ, ਜਿਸ ਮਹਾਰਾਜ ਨੇ ਤਰਸ ਕਰਕੇ ਜਿਹੜੀਆਂ ਰੱਬ ਵਰਗੀਆਂ ਰੂਹਾਂ ਤੇ ਰੱਬ ਵਰਗੀ ਸੰਗਤ ਜਿਹੜਾ ਸਾਡਾ ਸਾਥ ਦਿੰਦੀ ਹੈ ਤੇ ਦਿੰਦੀ ਰਹੇਗੀ। ਉਹ ਸਾਡਾ ਨਹੀਂ, ਉਹ ਭਾਈ ਬੇਅੰਤ ਸਿੰਘ ਜੀ ਸ਼ਹਾਦਤ ਦਾ। ਜਿਹੜੀ ਗੱਲ ਤੁਸੀਂ ਸਿਆਸੀ ਲੋਕਾਂ ਦੀ ਕੀਤੀ ਹੈ, ਸਿਆਸਤ ਹੋਰ ਨਜ਼ਰ ਨਾਲ ਚੱਲਦੀ ਹੈ, ਸ਼ਹਾਦਤ ਹੋਰ ਨਹੀਂ ਜੀ। ਸਾਨੂੰ ਮਹਾਰਾਜ ਜਿਨ੍ਹਾਂ ਦੇ ਮੁਤਾਜ ਹੀ ਨਾ ਕਰਾਏ।
ਤੇ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਉਹ ਭਾਈ ਸਾਹਿਬ ਦਾ 6 ਜਨਵਰੀ ਨੂੰ ਦਿਨ ਮਨਾਉਂਦੀ ਉੱਥੇ, ਪਰਿਵਾਰਾਂ ਨੂੰ ਸਤਿਕਾਰ ਵੀ ਦਿੰਦੀ ਜੀ। ਵੇਖੋ ਉਹਨਾਂ ਦਾ ਫਰਜ਼ ਵੀ ਹੈ, ਬਿਲਕੁਲ ਫਰਜ਼ ਵੀ ਹੈ, ਕਿਉਂਕਿ ਉਹ ਸਾਡੀ ਇੱਕ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ। ਮੈਂ ਇੱਥੇ ਵੀ ਇਸ ਤੋਂ ਵੱਡੀ ਗੱਲ ਕਰਦਾ ਜੀ, ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਉਹਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ, ਕਰਦੀ ਹੈ। ਆਪਾਂ ਕੌਮੀ ਹੀਰੇ ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ, ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ ਕੋਈ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ, ਇਹ ਉਹਨਾਂ ਦਾ ਫਰਜ਼ ਹੈ, ਉਹ ਆਪਣਾ ਫਰਜ਼ ਅਦਾ ਕਰਦੀ, ਜਿਹੜਾ ਉਹਨਾਂ ਦੀ ਡਿਊਟੀ ਉਹ ਫਰਜ਼ ਅਦਾ ਕਰਦੀ ਆ। ਬਹੁਤ ਸਤਿਕਾਰ ਨੇ। ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਧਾਨ ਸਾਹਿਬ ਜਿਹਦਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਏ ਨੇ, ਲੌਂਗੋਵਾਲ ਸਾਹਿਬ, ਬੀਬੀ ਜਗੀਰ ਕੌਰ, ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਵੇਖੋ ਵਿਅਕਤੀਗਤ ਤੌਰ ਤੇ ਕਿਸੇ 'ਚ ਕੁਤਾਹੀਆਂ ਹੋ ਸਕਦੀਆਂ, ਪਰ ਮੈਂ ਇਸ ਗੱਲ ਦੀ ਕਦਰ ਕਰਦਾ, ਇਹ ਭਾਈ ਸਤਵੰਤ ਸਿੰਘ ਨੂੰ ਨਮਨ ਕਰਨ ਤੇ ਉਹਦੇ ਘਰ ਜਾਂਦੇ, ਉਹਦੀ ਮਾਤਾ ਨੂੰ ਮੰਨਦੇ। ਬਾਕੀ ਕੌਮ ਜਿਹੜੀ ਆ, ਜਿਹੜੇ ਸਿੱਖ ਨੇ, ਜਿੱਦਾਂ ਤੁਸੀਂ ਚੰਗੀ ਸੋਚ ਰੱਖਦੇ, ਜਿਹੜੀ ਹਰ ਸਿੱਖ ਭਾਈ ਸਾਹਿਬ ਦਾ ਸਤਿਕਾਰ ਕਰਦਾ। ਜਦੋਂ ਉਹ ਘਟਨਾ ਵਾਪਰਦੀ ਆ, ਭਾਈ ਸਾਹਿਬ ਦਿੱਲੀ ਤੋਂ ਆਉਂਦੇ ਨੇ, ਘਰ ਦੇ ਵਿੱਚ ਕਈ ਮੂਵੀਆਂ ਬਣੀਆਂ, ਜਿਵੇਂ ਪੱਤਾ ਸਿੰਘਾਂ ਦਾ ਬੈਰੀ ਹੋ ਗਈ, ਕੌਮ ਦੇ ਹੀਰੇ ਹੋ ਗਈ, ਕਾਫੀ ਮੂਵੀਆਂ ਬਣੀਆਂ ਭਾਈ ਸਾਹਿਬ ਦੀ ਜ਼ਿੰਦਗੀ ਦੇ ਉੱਪਰ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ, ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ। ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਦੱਸਣਾ ਭਾਈ ਸਾਹਿਬ ਜੀ। ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ ਜੀ। ਇਹ ਸਾਡੇ ਵੱਡੇ ਬਜ਼ੁਰਗ ਬਾਪੂ ਜੀ ਤਰਲੋਕ ਸਿੰਘ ਹੋਣੇ, ਤੇ ਜਿੱਦਣ ਇੰਦਰਾ ਮਰਦੀ ਆ ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ। ਸਾਨੂੰ ਨਹੀਂ ਪਤਾ ਸੀ। ਇੰਨੀ ਗੱਲ ਮੈਂ ਜ਼ਰੂਰ ਹੈ, ਭਾਈ ਸਤਵੰਤ ਸਿੰਘ ਜੀ ਫਾਂਸੀ ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਨੇ, ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ ਨੇ। ਇੱਕ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਨਾਲ, ਮੇਰੇ ਚਾਚਾ ਜੀ ਸਰਦਾਰ ਸਰਵਨ ਸਿੰਘ ਜੀ ਨਿਊਜ਼ੀਲੈਂਡ, ਕਿਉਂਕਿ ਛੋਟੇ ਸੀ, ਉਹਨਾਂ ਦੇ ਨਾਲ ਭਾਈ ਸਾਹਿਬ ਦਾ ਪਿਆਰ ਸੀ, ਭਾਈ ਸਤਵੰਤ ਸਿੰਘ ਦਾ, ਭਰਾਵਾਂ ਨਾਲ ਹੁੰਦਾ ਤੇ ਹੋਣਾ ਵੀ ਚਾਹੀਦਾ। ਬਿਲਕੁਲ। ਇਹ ਸਾਡੇ ਪਿੰਡ ਦੀ ਬਾਈ ਆ, ਜਿੱਥੇ ਸਾਡੀ ਹਵੇਲੀ ਉਹਦੇ ਪਾਸੇ ਖੜੇ ਸੀ, ਉੱਥੇ ਥਾਣੇਦਾਰ ਸਰਦਾਰ ਤਾਰਾ ਸਿੰਘ ਜੀ ਹੋਣੀ, ਇਹ ਉੱਥੇ ਬੈਠੇ ਸੀ ਤਿੰਨੇ ਜਾਣੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ ਹੈ, ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਤੇ ਕਹਿੰਦੀ ਉੱਥੇ ਇੱਕ ਬੰਦਾ ਹੈ, ਉਹ ਕਹਿੰਦਾ ਵੀ ਜੇ ਮੇਰੇ 3 ਬੱਚੇ ਹੈ ਨਾ, ਤੋ 3 ਵੀ ਜੇ ਉਹ ਵੀ ਨਾਲ ਸ਼ਹੀਦ ਹੋ ਜਾਣ ਤੇ ਮੈਨੂੰ ਕੋਈ ਫਰਕ ਨਹੀਂ। ਸਾਨੂੰ ਨਹੀਂ ਪਤਾ, ਪਰ ਉਹ 3 ਬੱਚੇ ਉਹ ਕੌਣ ਸੀ? ਜਦੋਂ ਇੰਦਰਾ ਦਾ ਕਾਰਾ ਹੋ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਉਹ ਭਾਈ ਬੇਅੰਤ ਸਿੰਘ ਸੀ। ਅੱਛਾ। ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਨੂੰ ਮੋਲਡ ਕੀਤਾ ਸੀ। ਭਾਈ ਕੇਰ ਸਿੰਘ ਜੀ ਵੱਡੀ ਦੇਣ। ਤੁਸੀਂ ਇਹ ਵੇਖੋ, ਉਦੋਂ ਇੱਕ ਇਹ ਥੋੜੀ ਜਿਹੀ ਗੱਲਾਂ 'ਚੋਂ ਸਮਝ ਲੱਗੀ, ਕਿਉਂਕਿ ਜਦੋਂ ਇੰਦਰਾ ਦੇ ਕਾਂਡ ਤੋਂ ਬਾਅਦ ਸਾਨੂੰ ਪਤਾ ਲੱਗੀਆਂ ਗੱਲਾਂ। ਫਿਰ ਬਾਪੂ ਜੀ ਸਾਡੇ ਵੱਡੇ ਬਜ਼ੁਰਗ ਦਾਦਾ ਜੀ ਰਾਤ ਸੁੱਤੇ ਸੀ ਕਮਰੇ ਉੱਥੇ ਬਾਹਰ, ਮੰਜੀਆਂ ਬਾਹਰ ਹੀ ਡੱਟਦੀ ਹੈ, ਤੇ ਬਾਪੂ ਜੀ ਸੁੱਤੇ, ਤੇ ਭਾਈ ਸਾਹਿਬ ਵੀ ਜਦੋਂ ਮੁਲਾਕਾਤ ਆਉਂਦੇ ਨੇ, ਮਿਲ ਕੇ ਚਲੇ ਜਾਂਦੇ ਨੇ, ਲਾਸਟ ਹੀ ਆਏ ਨੇ ਘਰ। ਤੇ ਉਧਰ ਰਾਤ ਕਹਿੰਦੇ ਨੇ ਵੀ 27-28 ਅਕਤੂਬਰ ਨੂੰ ਮੈਨੂੰ ਲੱਗਦਾ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ, ਤੇ ਭੈਣਾਂ ਨੂੰ ਸਿੰਘਪੁਰੇ ਘੱਲ ਦਿਓ। ਸਿੰਘਪੁਰੇ ਸਾਡੀਆਂ ਭੂਆ ਨੇ, 2 ਭੂਆ ਜੀ, ਉਹਨਾਂ ਨੂੰ ਉੱਥੇ ਛੱਡਿਓ, ਤੇ ਭੈਣਾਂ ਨੂੰ ਘਰੇ ਨਾ ਰੱਖਿਓ 27-28 ਨੂੰ। ਅੱਛਾ। ਇੰਨੀ ਗੱਲ ਕੀਤੀ, ਤੇ ਬਾਪੂ ਜੀ ਨੇ ਅੱਗੋਂ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ ਵੀ ਤੈਨੂੰ ਪੜਾਇਆ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਸਾਡੇ ਲੱਗੇ ਸਵਰਨ ਸਿੰਘ MLA ਹੀ ਸਾਬਕਾ ਜੀ, ਉਹਨੇ ਸਿਰਫ ਬੋਤਲ 'ਚ ਸੱਪ ਪਾ ਕੇ ਖੜਿਆ ਸੀ ਉੱਥੇ ਰੈਲੀ 'ਚ ਇੰਦਰਾ ਗਾਂਧੀ ਦੀ ਜਦੋਂ ਡੇਰੇ ਆਈ ਸੀ, ਤੇ ਕਹਿੰਦੇ ਉਹਦੀ 1.5 ਸਾਲ ਜ਼ਮਾਨਤ ਨਹੀਂ ਹੋਈ। ਤੇ ਇਹੋ ਜਿਹੀਆਂ ਦੀ ਪੁੱਤਰਾ ਗੱਲਾਂ ਕਰੀਦੀਆਂ ਹੁੰਦੀਆਂ, ਸੌਂ ਜਾ, ਜਿੱਦਾਂ ਵੱਡੇ ਬਜ਼ੁਰਗ ਨੇ ਦਾਬਾ ਮਾਰਨਾ ਹੁੰਦਾ ਤੇ ਸੌਂ ਗਏ। ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ, ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਗਾਂਧੀ ਦਾ, ਸਾਨੂੰ ਨਹੀਂ ਪਤਾ। ਪੁਲਿਸ ਜਦੋਂ ਆਈ ਹੈ ਸਾਡੇ ਘਰ, ਬਾਪੂ ਜੀ ਇਸ਼ਨਾਨ ਕਰ ਰਹੇ ਸੀ ਨਲਕੇ ਤੇ ਦਿੱਲੀ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਆਈ,
ਤੇ ਦੇਖਿਆ ਪੁਲਿਸ ਦਾ ਐਟੀਟਿਊਡ ਇਹ ਹੁੰਦਾ ਵੀ ਬੰਦੇ ਨੂੰ ਡਰਾਉਣਾ ਧਮਕਾਉਣਾ। ਬਿਲਕੁਲ। ਤੇ ਬਾਪੂ ਜੀ ਨੇ ਜਦੋਂ ਆਣ ਕੇ ਉਹਨੂੰ ਇਦਾਂ ਬਾਹ ਫੜੀ, ਉਹਨਾਂ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ ਮੁੰਡੇ ਦਾ ਨਾਮ ਸਤਵੰਤ ਆ, ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਪਾਪਾ ਜੀ ਬਾਪੂ ਜੀ ਨੇ ਇਹ ਗੱਲ ਕਹੀ ਵੀ ਉਹ ਦਿੱਲੀ ਡਿਊਟੀ ਕਰਦੇ। ਕਹਿੰਦੇ ਮੈਨੂੰ ਨਹੀਂ ਪਤਾ ਸੀ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਤੇ ਵੇਖੋ, ਮੈਂ ਇੱਥੇ ਪੰਜਾਬ ਪੁਲਿਸ ਦੀ ਗੱਲ ਕਰਨਾ ਚਾਹੁੰਦਾ। ਉਹ ਅਫਸਰ ਨਾਲ ਸੀ, ਡੇਰਾ ਪੁਲਿਸ ਨਾਲ ਸੀ ਸਾਡੀ ਹਲਕੇ ਦੀ। ਉਹ ਜਦੋਂ ਦਿੱਲੀ ਵਾਲੇ ਪੁਲਿਸ ਅਫਸਰਾਂ ਨੇ ਦਬਕੇ ਨਾਲ ਉਹ ਜਿੱਦਾਂ ਪੁਲਿਸ ਕਰਦੇ ਹੁੰਦੇ ਆ, ਤੇ ਪੰਜਾਬ ਵਾਲੇ ਪੁਲਿਸ ਵਾਲੇ ਅਫਸਰ ਜਿਹੜੇ ਐਸਪੀ ਰੈਂਕ ਦੇ ਸੀ, ਉਹਨਾਂ ਨੇ ਕਿਹਾ ਬਿਲਕੁਲ ਨਹੀਂ ਪਿੱਛੇ। ਪਾਪਾ ਜੀ ਨੂੰ ਜਦੋਂ ਨਾ ਬਾਪੂ ਜੀ ਨੇ ਅੱਗੋਂ ਇਹ ਗੱਲ ਕਹੀ, ਜੇ ਮੇਰੇ ਮੁੰਡੇ ਨੇ ਮਾਰੀ ਹੈ ਨਾ, ਜੇ ਮੇਰੇ ਮੁੰਡੇ ਨੇ ਮਾਰੀ ਹੈ ਤੇ ਮੈਂ ਇੱਥੇ ਖੜਾ, ਤੇ ਜੇ ਮੈਨੂੰ ਪਤਾ ਹੁੰਦਾ ਮਾਰੀ ਹੁੰਦੀ ਤੇ ਮੈਂ ਘਰ ਨਹੀਂ ਹੀ ਸੌਣਾ। ਬਿਲਕੁਲ। ਮੈਂ ਦੇਖੋ ਇੱਥੇ ਆਮ 26/7 ਦਾ ਪਰਚਾ ਹੋ ਜੇ ਤੇ ਘਰੋਂ ਲੋਕ ਘਰ ਚਲੇ ਜਾਂਦੇ। ਬਾਪੂ ਜੀ ਕਹਿੰਦੇ ਮੈਂ ਤਾਂ ਇੱਥੇ ਖਲੋਤਾ, ਤੇ ਜੇ ਮੇਰੇ ਮੁੰਡੇ ਨੇ ਮਾਰ ਦਿੱਤੀ ਆ ਤੇ ਕੋਈ ਗੱਲ ਨਹੀਂ, ਜੇ ਉਹਨੇ ਮਾਰੀ ਹੈ ਤੇ ਮੈਂ ਨਜਿੱਠੂਗਾ। ਮੈਨੂੰ ਪਤਾ ਨਹੀਂ ਹੈ, ਜੀ ਮੈਨੂੰ ਇੱਕ ਵਾਰੀ ਆਪਣੇ ਮੁੰਡੇ ਦੇ ਮੱਥੇ ਲੱਗ ਲਿਆ ਤਾਂ ਫਿਰ ਪਤਾ ਲੱਗੂਗਾ। ਇਹ ਗੱਲ ਇਵੇਂ ਹੋਈ, ਪੁਲਿਸ ਉੱਥੇ ਥੋੜੀ ਜਿਹੀ ਢਿੱਲੀ ਹੋ ਗਈ, ਤੇ ਦਿੱਲੀ ਪੰਜਾਬ ਵਾਲੇ ਪੁਲਿਸ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਵੀ ਕੋਈ ਗੱਲ ਨਹੀਂ। ਇਹਨਾਂ ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ ਤੁਹਾਡੀ? ਜਦੋਂ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਭਾਈ ਸਤਵੰਤ ਸਿੰਘ ਆ ਜਾਂਦੇ ਨੇ, ਭਾਈ ਕੇਰ ਸਿੰਘ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਆ ਜਾਂਦੇ ਨੇ, ਭਾਈ ਬੇਅੰਤ ਸਿੰਘ ਤਾਂ ਉੱਥੇ ਥਾਂ ਤੇ ਸ਼ਹੀਦ ਹੋ ਜਾਂਦੇ ਨੇ ਔਨ ਦੀ ਸਪੌਟ। ਪਹਿਲੀ ਮੁਲਾਕਾਤ ਲਾਲ ਕਿਲੇ 'ਚ ਹੁੰਦੀ ਹੈ ਸਾਡੀ। ਲਾਲ ਕਿਲੇ ਦੇ ਵਿੱਚ ਬਾਪੂ ਜੀ, ਮੇਰੇ ਭੂਆ ਜੀ, ਮੇਰੇ ਦਾਦੀ ਜੀ, ਤਿੰਨਾਂ ਨੂੰ ਲਾਲ ਕਿਲੇ 'ਚ ਅੱਖਾਂ ਬੰਦ ਕਰਕੇ ਖੜਦੇ ਨੇ। ਤੇ ਜਦੋਂ ਅੰਦਰ ਖੜਦੇ ਉਦੋਂ ਨਹੀਂ ਸਾਨੂੰ ਪਤਾ ਸੀ ਲਾਲ ਕਿਲਾ, ਉਦੋਂ ਨਾਲੇ ਹੁਣ ਪਤਾ ਲੱਗਦਾ ਜਦੋਂ ਬਾਪੂ ਜੀ ਦੱਸਦੇ ਸੀ ਇਹਨੂੰ ਗੱਲਾਂ। ਜਦੋਂ ਉੱਥੇ ਖੜਿਆ, ਬਹੁਤ ਵੱਡਾ ਰੂਮ ਸੀ ਜੀ ਜਿੱਥੇ ਭਾਈ ਸਾਹਿਬ ਨੂੰ ਰੱਖਿਆ ਹੈ, ਤੇ ਇਦਾਂ ਭੁੰਜੇ ਬਿਠਾਇਆ ਸੀ ਜ਼ਮੀਨ ਤੇ, ਤਨ ਤੇ ਕੱਪੜਾ ਨਹੀਂ ਦਿੱਤਾ। ਤੇ ਸਾਡੇ ਮਾਝੇ ਵਾਲੇ ਮੋਢੇ ਤੇ ਲੋਈ ਰੱਖਦੇ ਆ ਕੱਪੜਾ, ਤੇ ਬਾਪੂ ਜੀ ਨੇ ਆਪਣੀ ਲੋਈ ਉਹਨੂੰ ਦਿੱਤੀ ਭਾਈ ਸਾਹਿਬ ਨੂੰ। ਤੇ ਅਫਸਰ ਸੀ ਉਹ, ਮੇਰੇ ਖਿਆਲ 'ਚ ਉਹਦਾ ਨਾਂ ਅਨੰਤਰਾਮ ਕੋਛੜੀ। ਬਾਪੂ ਜੀ ਦੱਸਦੇ, ਕਹਿੰਦੇ ਵੀ ਉਹਨੂੰ ਉਹਨਾਂ ਨੇ ਕਿਹਾ ਵੀ ਯਾਰ ਜੇ ਮੇਰੇ ਮੁੰਡੇ ਨੇ ਇੰਦਰਾ ਗਾਂਧੀ ਮਾਰੀ ਹੈ ਤਾਂ ਉਹਨੇ ਮਰਦਾਂ ਵਾਲਾ ਕੰਮ ਕੀਤਾ, ਤੇ ਇਹਦੇ ਨਾਲ ਜਾਨਵਰਾਂ ਵਾਲਾ ਨਾ ਸਲੂਕ ਕਰੋ, ਬੰਦੇ ਵਾਲਾ ਕਰੋ, ਉਹਨੂੰ ਕੱਪੜੇ ਵੀ ਪਾਓ। ਫਿਰ ਬਾਪੂ ਜੀ ਨੇ 1100 ਰੁਪਏ ਦਿੱਤਾ, ਕੱਪੜੇ ਲਿਆ ਕੇ ਕੱਪੜੇ ਪਵਾਏ। ਸਰਕਾਰਾਂ ਜ਼ੁਲਮ ਬਹੁਤ ਕਰਦੀਆਂ। ਹੁਣ ਦੀ ਸਿੱਖ ਕੌਮ ਨੂੰ ਦੱਸਿਆ ਨਹੀਂ ਜਾਂਦਾ, ਪੜ੍ਹਾਇਆ ਨਹੀਂ ਜਾਂਦਾ, ਜਾਂ ਫਿਰ ਇੱਕ ਪਾਸੇ ਮੋੜ ਦਿੱਤਾ ਗਿਆ ਕਿਉਂਕਿ ਸ਼ਹੀਦਾਂ ਨੂੰ ਕਾਫੀ ਭੁੱਲ ਗਏ ਨੇ ਨੌਜਵਾਨ? ਨਹੀਂ, ਇੱਥੇ ਭਾਈ ਸਾਹਿਬ ਤੁਹਾਡੀ ਮੈਂ ਗੱਲ ਦੱਸਣਾ, ਇੱਥੇ ਤਰਾਸਦੀ ਹੈ। ਇੱਥੇ ਸਾਡੀ ਕੌਮ ਨਾ ਥੋੜੀ ਜਿਹੀ ਇਸ ਤਰ੍ਹਾਂ ਵੀ ਜੇ ਕੋਈ ਉਹਦੇ ਤੇ ਛੇਤੀ ਨਾਲ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਗਦਾਰ ਹੋ। ਬਿਲਕੁਲ। ਮੈਂ ਕਹਿੰਦਾ ਲੱਖ ਕਤਾਈਆਂ ਸਾਡੇ 'ਚ ਹੋਣਗੀਆਂ। ਮੈਂ ਪਹਿਲਾਂ ਹੀ ਕਹਿੰਦਾ ਭਾਈ ਬੇਅੰਤ ਸਿੰਘ ਦੇ ਪੁੱਤਰ 'ਚ ਵੀ ਹੋਣਗੀਆਂ, ਭਾਈ ਕੇਰ ਸਿੰਘ ਦੇ ਵੀ। ਯਾਰ ਫਿਰ ਵੀ ਉਹਨਾਂ ਤਾਕਤ ਦਾ ਬਦਲਾ ਲਿਆ। ਬਿਲਕੁਲ। ਆਪਣੇ ਸਿਰਾਂ ਤੇ ਦਸਤਾਰਾਂ ਉਹਨਾਂ ਦੀਆਂ। ਜੇ ਮੰਨ ਲਓ ਨਾ ਮਰਦੇ, ਨਾ ਉਹ ਮਰਦੇ, ਆ ਗੌਰਮੈਂਟਾਂ ਬਣਨੀਆਂ ਸੀ। ਬੈਂਤਾ ਬੁੱਚੜ ਨਾ ਮਰਦਾ, ਪੰਜਾਬ 'ਚ ਆਪਣੀਆਂ ਸਰਕਾਰਾਂ ਸਿੱਖਾਂ ਦੀਆਂ ਆਉਣੀਆਂ। ਅੱਜ ਜਿਹੜੇ ਲਾਲ ਬੱਤੀਆਂ ਗੱਡੀਆਂ 'ਚ ਚੜੇ ਨੇ, ਇਹ ਸਾਡੀ ਬਦੌਲਤ ਨੇ, ਸਾਡਾ ਖੂਨ ਲੱਗਾ। ਰਾਜ ਹੋਰ ਕੋਈ ਕਰਦੇ ਨੇ, ਖੂਨ ਸਾਡਾ ਡੁੱਲਾ। ਐਂ ਕਿਉਂ ਹੁੰਦਾ? ਨਹੀਂ, ਚਲੋ ਇਹ ਇਹਨਾਂ ਦੀ ਸੋਚ ਹੋਊਗੀ, ਸਰਕਾਰਾਂ ਦੀ ਪਾਲਿਸੀਆਂ ਨੇ ਸਟੇਟਾਂ ਪ੍ਰਤੀ, ਸਿੱਖੀ ਦੀ ਸ਼ਹਾਦਤ ਨੂੰ ਨੱਪ ਕੇ ਰੱਖਣਾ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਭਾਈ ਸਾਹਿਬ, ਇਹ ਸਿੱਖ ਕੌਮ ਹੈ, ਮਰਿਆ ਨਹੀਂ ਮੁੱਕਣੀ। ਸੋਲੇ ਤਾਂ ਇਹ ਪੜ੍ਹੇ ਜਾਂਦੇ ਨੇ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਫੁੱਫੜ ਰਹਿੰਦੇ ਨੇ, ਤਸਵੀਰ ਬਦਲਦੀ ਕੌਮਾਂ ਦੀ। ਦੇਖੋ, ਮੈਂ ਫਿਰ ਇੱਥੇ ਤੁਹਾਨੂੰ ਇੱਕ ਗੱਲ ਫਿਰ ਵੱਡੀ ਕਰਦਾ ਤੁਹਾਡੀ ਇਸ ਗੱਲ ਤੋਂ। ਜਿਹੜੀ ਹੁਣ ਚੋਣ ਲੜ ਰਹੇ, ਇੱਕ ਪਾਸੇ ਸਾਰੀਆਂ ਪਾਰਟੀਆਂ ਦੇ ਸਤਿਕਾਰਯੋਗ ਉਮੀਦਵਾਰ ਨੇ, ਤੇ ਲੜਨੀ ਚਾਹੀਦੀ। ਇੱਕ ਫਿਲਮਾਂ 'ਚ ਵਿਖਾਏ ਜਾਂਦੇ ਨੇ ਕਰੈਕਟਰ, ਫਿਲਮਾਂ 'ਚ ਦੱਸਿਆ ਜਾਂਦਾ ਇਦਾਂ ਨਹੀਂ ਇਦਾਂ ਹੁੰਦਾ। ਤੇ ਆਪਣੇ ਜਿਹੜੇ ਸਿੰਘ ਆ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ, ਨਾਲ ਫਿਲਮਾਂ ਨਹੀਂ ਵਿਖਾਈਆਂ, ਇਹਨਾਂ ਕਰ ਵਿਖਾਇਆ। ਕਰ ਵਿਖਾਇਆ। ਕਈ ਕਲਾਕਾਰ ਫਿਲਮਾਂ 'ਚ ਅਰਦਾਸ ਬਣਾ ਦੇਣਗੇ ਜੀ, ਬਣ ਗਈ ਮੂਵੀ, ਕੋਈ ਵੀ ਮੰਨ ਲਓ ABC, ਤੇ ਜਦੋਂ ਗਰਾਊਂਡ ਤੇ ਆਣ ਕੇ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ। ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਇਹ ਜ਼ਮੀਰ ਜਗਾਉਣੀ ਚਾਹੀਦੀ। ਠੀਕ ਹੈ, ਪੈਸਾ ਤੁਹਾਨੂੰ ਮਹਾਰਾਜ ਨੇ ਦਿੱਤਾ, ਇਹ ਜੇ ਸਿੰਘਾਂ ਕਰਕੇ। ਮੈਂ ਦੂਰ ਛੋਟੀ ਜੀ ਗੱਲ ਸੁਣੋ, ਗਵਰਨਰ ਸੱਤਿਆਪਾਲ ਮਲਿਕ, ਬਿਲਕੁਲ ਗੱਲ ਤੇ ਕਰਦਾ ਨਾ,
ਖਮਿਆਜਾ ਵੀ ਭੁਗਤਣਾ ਪਿਆ ਉਹਨਾਂ ਨੂੰ। ਦੇਖੋ ਤਾਂ ਜਿਹਨੇ ਸੱਚ ਬੋਲਣਾ, ਹੁਣ ਤੁਸੀਂ ਬੋਲੋਗੇ ਤੁਹਾਡੇ ਵੀ ਪੇਜ ਬੰਦ ਕਰਨਗੇ। ਈਵਨ ਆਪਣੇ ਭਾਈ ਸਾਹਿਬ ਦੇ, ਮੈਂ ਤੇ ਆਪਣੇ ਭਾਈ ਸਤਵੰਤ ਸਿੰਘ ਜੀ, ਮੇਰਾ ਪਰਸਨਲ ਆਈਡੀ ਸੁਖਵਿੰਦਰ ਸਿੰਘ ਵਾਲੀ ਅਗਵਾਨ ਵਾਲੀ 3 ਵਾਲੀਆਂ ਤੇ ਸਾਡੇ ਬੰਦ ਕਰਦੇ ਨੇ। ਕੋਈ ਗੱਲ ਨਹੀਂ ਕਿ ਇਹਦੇ ਨਾਲ ਕੀ ਫਰਕ ਪੈਣਾ ਭਾਈ। ਹਾਂ, ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਤਾ, ਘਬਰਾਏ ਤੇ ਨਹੀਂ, ਮਹਾਰਾਜ ਨੇ ਸੀ ਤੇ ਨਹੀਂ ਕੀਤੀ। ਆਪਾਂ ਉਹਦੇ ਵਾਰਸ ਆ, ਸਾਨੂੰ ਮਹਾਰਾਜ ਨੇ ਲੜਨਾ ਸਿਖਾਇਆ ਹੈ, ਆਪਾਂ ਲੜਨਾ ਜਾਣਦੇ, ਹੱਕ ਲੈਣਾ ਜਾਣਦੇ। ਆਪਾਂ ਟੇਬਲ ਦੇ ਵੀ ਧਣੀ ਆ ਤੇ ਤਲਵਾਰ ਦੇ ਵੀ ਧਣੀ ਆ। ਤੇ ਆਪਾਂ ਤਾਂ ਇਹੀ ਗੱਲ ਕਹਿੰਦੇ ਵੀ ਸਾਨੂੰ ਕੋਈ ਵੱਡੇ ਨਾ, ਆਪਾਂ ਨੇ ਇਹਨੂੰ ਵੱਢਦੇ। ਆਪਾਂ ਵੀ ਅਮਨ ਮਾਨ ਚਾਹੁੰਦੇ ਆ, ਨਾ ਸਾਨੂੰ ਕੋਈ ਮਾਰੇ ਤੇ ਨਾ ਆਪਾਂ ਕਿਹਨੂੰ ਮਾਰੇ। ਭਾਈ ਸਾਹਿਬ, ਮੈਨੂੰ ਗੱਲਾਂ ਦੇ ਵਿੱਚੋਂ ਗੱਲ ਯਾਦ ਆ ਗਈ। ਚਲੋ ਆਪਾਂ ਇਲੈਕਸ਼ਨ ਵਾਲੀ ਸਾਈਡ ਵੀ ਆਵਾਂਗੇ, ਕਿਉਂਕਿ ਮਾਹੌਲ ਹੀ ਇਲੈਕਸ਼ਨਾਂ ਦਾ ਚੱਲ ਰਿਹਾ। 1 ਜੂਨ 1984 ਦਾ ਜਿਹੜਾ ਦਿਨ ਆ, ਉਹ ਵੀ ਗੱਲਾਂ ਕਰਨੀਆਂ ਲਾਜ਼ਮੀ ਨੇ, ਹੈ ਨਾ। ਜਦੋਂ ਬਾਪੂ ਤਰਲੋਕ ਸਿੰਘ ਨੂੰ ਆਖਰੀ ਵਾਰ ਜਿਹੜੇ ਕਿ ਭਾਈ ਸਾਹਿਬ ਮਿਲੇ, ਫਾਂਸੀ ਤੇ ਚੜ੍ਹਨ ਲੱਗੇ, ਉਦੋਂ ਕਹਿੰਦੇ ਬਾਪੂ ਤਰਲੋਕ ਸਿੰਘ ਨੇ ਯਕਾਰੇ ਛੱਡੇ। ਹਾਂ, ਮੈਂ ਤੁਹਾਨੂੰ ਬਿਲਕੁਲ ਵੱਡੀ ਗੱਲ, ਬਾਪੂ ਜੀ ਲਾਸਟ ਮੁਲਾਕਾਤ ਜਦੋਂ ਫਾਂਸੀ ਚੜ੍ਹਨ ਤੋਂ ਪਹਿਲਾਂ ਭਾਈ ਸਾਹਿਬ ਨੂੰ ਲਾਸਟ ਬੋਲ ਸੀ ਉਹਨਾਂ ਨੇ, ਜਦੋਂ ਉਹਨਾਂ ਨੇ ਮਿਲੇ, ਬਾਪੂ ਜੀ ਗਏ ਤੇ ਭਾਈ ਸਾਹਿਬ ਬਾਣੀ ਪੜ੍ਹ ਰਹੇ ਸੀ, ਪਾਠ ਕਰ ਰਹੇ। ਤੇ ਤੁਸੀਂ ਇਹ ਗੱਲ ਸੋਚੋ, ਕਿਸੇ ਨੂੰ ਇਹ ਪਤਾ ਹੈ ਵੀ ਸਵੇਰੇ ਫਾਂਸੀ ਚੜ੍ਹਨਾ, ਉਹਨੂੰ ਮਹਾਰਾਜ ਦਾ ਨਾਂ ਨਹੀਂ ਸੋਚਣਾ। ਆਪਾਂ ਨੂੰ ਹੁਣ ਵੇਖਿਆ ਇਹ ਕਰੋਨਾ ਦੇ ਵਿੱਚ ਕਿਸੇ ਨੂੰ ਦੱਸ ਦਈਏ ਕਰੋਨਾ 7ਵੇਂ ਦਿਨ ਉੱਦਾਂ ਹੀ ਮਰ ਜਾਂਦਾ। ਬਿਲਕੁਲ, ਤੁਸੀਂ ਵੇਖੋ ਭਾਈ ਸਤਵੰਤ ਸਿੰਘ ਦਾ ਕਿੱਡਾ ਵੱਡਾ ਗੁਰਦਾ ਹੋਊਗਾ, ਐਨ ਤਿਆਰ ਹੋ ਕੇ ਬਾਣੀ ਪੜ੍ਹ ਰਹੀ ਸ਼ਾਮ ਦਾ ਪੈਰ। ਜਦੋਂ ਗਏ ਬਾਪੂ ਜੀ ਤੇ ਜਾ ਕੇ ਖੜੇ ਹੋਏ ਉਹਨਾਂ ਕੋਲ, ਜਦੋਂ ਜਾ ਕੇ ਭਾਈ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਜੇ ਤੁਸੀਂ ਪਾਠ ਕਰਨ ਦੇ, ਜੇ ਅਰਦਾਸ ਕਰਨ ਦੇ, ਛੋਟੀ ਕਰ ਲਓ, ਮੇਰੇ ਨਾਲ DIG ਲੜ ਪਿਆ ਵੀ ਮੈਨੂੰ ਉਹਨੇ ਮੁਲਾਕਾਤ ਤੋਂ, ਤੇਰੀ ਸਿੰਘਣੀ ਤੋਂ ਲੜਾਈ ਹੋਈ ਨਾ, ਵੀ ਜਦੋਂ ਨਹੀਂ ਮਿਲ ਦਿੱਤਾ, ਮੈਂ ਵੀ ਹੁਣ ਹੀ ਮਿਲ ਦੋ ਦੁਸ਼ਟੋ। ਬਾਪੂ ਜੀ ਨੇ ਉਹਨਾਂ ਨੂੰ ਕਿਹਾ ਵੀ ਹੁਣ ਹੀ ਦੁਸ਼ਟੋ ਨੂੰ ਮਿਲ ਦੋ, ਵੀ ਸਵੇਰੇ ਤੇ ਤੁਸੀਂ ਇਹਨੂੰ ਫਾਇਲ ਲਾ ਹੀ ਦੇਣਾ, ਸਵੇਰੇ ਤੁਹਾਨੂੰ ਫਾਂਸੀ ਚੜਾ ਹੀ ਦੇਣਾ। ਆਖਰੀ ਇੱਛਾ ਤੇ ਅੰਗਰੇਜ਼ ਵੀ ਪੂਰੀ ਕਰ ਦਿੰਦੇ ਰਹੇ ਨੇ, ਇਹੀ ਕੰਮ ਕਰ ਦੋ, ਏਡਾ ਜ਼ੁਲਮ। ਬਿਲਕੁਲ। ਬਾਪੂ ਜੀ ਨਾਲ ਜਦੋਂ ਫਿਰ ਭਾਈ ਸਾਹਿਬ ਨੂੰ ਦੱਸਿਆ ਤੇ ਭਾਈ ਸਾਹਿਬ ਜਦੋਂ ਮੁੜ ਕੇ ਬਾਪੂ ਜੀ ਵੱਲ ਨੂੰ ਹੋਏ, ਇੱਧਰ ਨੂੰ ਚਿਹਰਾ ਕੀਤਾ ਤੇ ਰੰਗ ਗਦ ਲਾਲ ਸੀ ਤੇ ਫਤਿਹ ਬੁਲਾਈ ਉਹਨਾਂ ਗੱਜ ਕੇ ਬਾਪੂ ਜੀ ਨੇ। ਤੇ ਉਹਨਾਂ ਨੇ ਕਿਹਾ ਵੀ, ਪਾਪਾ ਜੀ ਨੇ ਕਿਹਾ ਵੀ ਤੈਨੂੰ ਹੁਣ ਪਤਾ, ਤੈਨੂੰ ਸਵੇਰੇ ਨਾ ਫਾਂਸੀ ਲਾ ਦੇਣਾ। ਕਹਿੰਦੇ ਮੈਂ ਹਰ ਰੋਜ਼, ਹਰ ਦਮ, ਹਰ ਘੜੀ ਮਹਾਰਾਜ ਤੋਂ ਇਹ ਮੰਗਦਾ ਰਿਹਾ ਵੀ ਮੇਰੇ ਤੋਂ ਪਹਿਲਾਂ ਮੈਂ ਰੋਜ਼ ਅਰਦਾਸਾਂ ਕਰਦਾ ਵੀ ਭਾਈ ਬੇਅੰਤ ਸਿੰਘ ਨੂੰ ਪਹਿਲੋਂ ਲੈ ਗਿਆ, ਮੈਨੂੰ ਕੋਈ 4 ਸਾਲ। ਮੈਂ ਮਹਾਰਾਜ ਨਾਲ ਰੋਜ਼ ਲੜਦਾ ਵੀ ਮੈਨੂੰ ਉਹਦੇ ਤੋਂ ਪਹਿਲਾਂ ਖੜਨਾ ਸੀ, ਮੇਰੇ ਜਿਹੜੇ 4 ਸਾਲ ਜ਼ਿੰਦਗੀ ਦੇ ਦਿੱਤੇ ਵੀ ਨਹੀਂ ਦੇਣੇ। ਮੈਂ ਸ਼ਹਾਦਤ ਉਹ ਪਹਿਲਾਂ ਮਹਾਰਾਜ ਦੇ ਕੋਲ ਖਲੋਤਾ, ਮੈਂ ਬਾਅਦ ਜਾ ਕੇ ਖਲੋਣਾ। ਫਿਰ ਜਦੋਂ ਮੁਲਾਕਾਤ ਚੱਲਦਿਆਂ ਫਿਰ ਬਾਪੂ ਜੀ ਨੂੰ ਉਹਨਾਂ ਨੇ ਕਿਹਾ ਕਿ ਪਾਪਾ ਜੀ ਤੁਸੀਂ ਕੱਲ ਜਦੋਂ ਇੱਥੋਂ ਮੈਂ ਫਾਂਸੀ ਲੱਗਣਾ, ਮੈਂ ਅੰਦਰ ਜਨਕਾਰੇ ਛੱਡਣੇ ਤੇ ਤੁਸੀਂ ਬਾਹਰ ਛੱਡਣੇ। ਤੇ ਅੱਗੋਂ ਜਦੋਂ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ, ਬਾਪੂ ਜੀ ਨੇ ਕਿਹਾ ਵੀ ਤੈਨੂੰ ਨਹੀਂ ਪਤਾ, ਤੈਨੂੰ ਮੈਂ ਪੜ੍ਹਾਇਆ, ਨੌਕਰੀ ਤੇ ਲੱਗਾ ਤੂੰ, ਭੈਣਾਂ ਵਿਆਹੁਣ ਵਾਲੀਆਂ, ਭਰਾ ਸਾਰੇ, ਤੇ ਤੂੰ ਸੋਚਿਆ ਇਹਦਾ ਰਿਜ਼ਲਟ ਕੀ ਬਣਨਾ। ਭਾਈ ਸਾਹਿਬ ਨੇ ਅੱਗੋਂ ਕਿਹਾ ਵੀ ਇਹ ਸਿੱਖ ਪੰਥ ਆ, ਇਹ ਪੰਥ ਕਿਸੇ ਦਾ ਕਰਜ਼ ਨਹੀਂ ਰੱਖਦਾ, ਜਿੱਥੇ ਯਾਦ ਕਰੋਗੇ ਮੈਨੂੰ ਉੱਥੇ ਹੀ ਮੈਂ ਆਊਂਗਾ। ਭਾਈ ਸਾਹਿਬ ਦੇ ਬੋਲ ਸੀ, ਤੇ ਪੰਥ ਤੁਹਾਡੇ ਨਾਲ ਖੜੂਗਾ, ਕਦੀ ਪੰਥ ਨਹੀਂ ਤੁਹਾਨੂੰ ਪਿੱਠ ਵਿਖਾਊਗਾ, ਤੇ ਨਾ ਕਦੀ ਵਿਖਾਈ ਹੈ, ਨਾ ਕਦੀ ਵਿਖਾਈ ਹੈ। ਹੁਣ ਫਰੀਦਕੋਟ ਦੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਕੰਪੇਨ ਕਰ ਰਹੇ ਹੋ, ਭਾਈ ਸਾਹਿਬ ਦੇ ਭਤੀਜੇ, ਮੈਂ ਤਾਂ ਮੁਲਾਕਾਤ ਦੀ ਜਨਕਾਰੇ ਦੀ ਗੱਲ, ਜਦੋਂ ਮਿਲੇ ਨੇ ਤੇ ਬਾਪੂ ਜੀ ਨੂੰ ਉਹਨਾਂ ਨੇ ਕਿਹਾ ਵੀ ਜਨਕਾਰੇ ਛੱਡਣੇ ਤੁਸੀਂ, ਤੇ ਬਾਪੂ ਜੀ ਅੱਗੋਂ ਕਹਿੰਦੇ ਵੀ ਮੈਂ ਇਹਨਾਂ ਕੰਧਾਂ ਨੂੰ ਫੜ ਕੇ ਬਾਹਰ ਜਾਣਾ, ਵੀ ਮੇਰਾ ਜਿਗਰ ਦਾ ਟੋਟਾ ਮੌਤ ਫਾਂਸੀ ਦੇ ਫੰਦੇ ਤੇ ਚੜ ਰਿਹਾ ਤੇ ਮੈਂ ਜਨਕਾਰੇ ਲਾਉਂਦਾ ਕਿਵੇਂ ਜਾਊਂਗਾ ਤੁਹਾਨੂੰ। ਫਿਰ ਭਾਈ ਸਾਹਿਬ ਨੇ ਅੱਗੋਂ ਕਿਹਾ ਵੀ ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੁੱਤਰ ਵਾਰੇ ਸੀ, ਬਾਹਾਂ ਖੜੀਆਂ ਕੀਤੀਆਂ ਸੀ ਤੇ ਜਨਕਾਰੇ ਛੱਡੇ ਸੀ। ਆਪਾਂ ਵੀ ਛੱਡਣੇ ਕੌਮ, ਕਿਉਂਕਿ ਦੁਨੀਆ ਦਾ ਮੀਡੀਆ ਬਾਹਰ ਹੋਣਾ, ਦੁਨੀਆ 'ਚ ਗੱਲ ਜਾਣੀ ਆ ਵੀ ਉਹਦੇ ਵਾਰਸੀ ਜਿਨ੍ਹਾਂ ਨੇ ਵੱਡਿਆਂ ਨੇ ਸਿਰ ਬਾਹਾਂ ਖੜੀਆਂ ਕੀਤੀਆਂ, ਅੱਜ ਵੀ ਪੁੱਤ ਵਾਰ ਕੇ ਬਾਹਾਂ ਖੜੀਆਂ ਕਰਦੇ। ਤੇ ਭਾਈ ਸਾਹਿਬ ਇਵੇਂ ਹੀ ਹੋਇਆ। ਫਿਰ ਬਾਪੂ ਜੀ ਜਦੋਂ ਡਿਊਟੀ 'ਚੋਂ ਬਾਹਰ ਨਿਕਲੇ, ਇੱਦਾਂ ਪੈਰ ਪਹਿਲਾਂ ਕੱਢਿਆ, ਅੱਜ ਵੀ ਸਾਡੇ ਕੋਲ ਔਨ ਰਿਕਾਰਡ ਫੋਟੋਆਂ ਨੇ,
ਐਦਾਂ ਚਿਨਕਾਰੇ ਛੱਡੇ ਇਹਨਾਂ ਨੇ। ਤੇ ਮੀਡੀਆ ਭੱਜਾ ਆਇਆ, ਮੀਡੀਆ ਨੇ ਆਣ ਕੇ ਸਵਾਲ ਪੁੱਛਿਆ ਵੀ ਕੀ ਗੱਲ ਸਤਵੰਤ ਸਿੰਘ ਦੀ ਫਾਂਸੀ ਟਲ ਗਈ ਹੈ, ਮਾਫ ਕਰ ਦਿੱਤਾ। ਤੇ ਬਾਪੂ ਜੀ ਦਾ ਇੱਕੋ ਬੋਲ ਸੀ, ਮੈਂ ਆਪਣੇ ਪੁੱਤ ਨੂੰ ਮੌਤ ਲਾੜੀ ਦੇ ਨਾਲ ਵਿਆਹ ਕੇ ਆਇਆ, ਸਗਣਾ ਬੰਨ੍ਹ ਕੇ ਗਾਨਿਆਂ ਨੂੰ ਮੈਂ ਤੋਰ ਕੇ ਆਇਆ, ਮੈਨੂੰ ਆਪਣੇ ਪੁੱਤ ਤੇ ਕੀਤੀ ਤੇ ਮਾਣ ਆ, ਤੇ ਮੈਂ ਜਨਕਾਰੇ ਛੱਡਦਾ ਰਹੂੰਗਾ। ਫਿਰ ਉਹਨਾਂ ਨੇ ਅਪੀਲ ਕੀਤੀ ਸਮੁੱਚੇ ਸਿੱਖ ਜਗਤ ਨੂੰ, ਜਿੱਥੇ ਵੀ ਸੰਗਤ ਜੁੜੀ ਹੋਊਗੀ ਮੇਰੀ ਫਤਿਹ ਬੁਲਾਇਓ। ਇੱਕ ਉਹਨਾਂ ਫਤਿਹ ਦਾ ਕਿਹਾ ਸੀ, ਤੇ ਇੱਕ ਉਹਨਾਂ ਨੇ ਕਿਹਾ ਸੀ ਵੀ ਕਿਸੇ ਨਿਰਦੋਸ਼ੇ ਦਾ ਖੂਨ ਨਾ ਡੁੱਲਣਾ ਚਾਹੀਦਾ ਇਸ ਤੇ। ਇਹ ਦੋ ਬੋਲ ਸੀ ਭਾਈ ਸਾਹਿਬ ਦੇ ਲਾਸਟ। ਸੋ ਮੈਂ ਕਹਿੰਦਾ ਵੀ ਇਹ ਉਹਦੇ ਵਾਰਸ ਆ ਜਿਨ੍ਹਾਂ ਦਾ ਸਰਬੰਸ ਵਾਰ ਕੇ ਵੀ ਨਹੀਂ ਸੀ ਕੀਤਾ। ਸਾਨੂੰ ਅੱਜ ਵੀ ਮਾਣ ਹੈ ਆਪਣੇ ਦੇ ਵਾਈਫ ਪੰਜ ਸਿੰਘ ਖੜ ਕੇ ਅਰਦਾਸ ਕੀਤੀ ਉਹਨਾਂ ਨੇ, ਤੇ ਅਰਦਾਸ ਜਿਹੜੀ ਵੱਡੇ ਸਾਡੇ ਕਰਕੇ ਸੀ ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ, ਉਹੀ ਅਰਦਾਸ ਭਾਈ ਸਾਹਿਬ ਨੇ ਕੀਤੀ ਤਖਤ ਦਮਦਮਾ ਸਾਹਿਬ। ਉਸੇ ਅਰਦਾਸ ਦੀ ਉਪਜ ਦੇ ਵਿੱਚੋਂ ਹੁਣ ਫਰੀਦਕੋਟ ਹਲਕੇ ਦੀ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਣਾ ਭਾਈ ਸਾਹਿਬ ਜੀ। ਆ 5-7 ਦਿਨ ਦੇ ਵਿੱਚ ਨਾ ਵੀ ਟਾਈਮ ਹੀ ਨਹੀਂ ਹੈਗਾ। ਸੰਗਤ ਪਤਾ ਕੀ ਕਹਿ ਰਹੀ ਹੈ ਸਾਨੂੰ, ਤੁਸੀਂ ਵੋਟਾਂ ਨੇ ਕਹੋ, ਤੁਹਾਡਾ ਫਰਜ਼ ਨਹੀਂ ਇਹਨੂੰ ਵੋਟਾਂ ਕਰਨਾ, ਤੁਸੀਂ ਸਾਡੇ ਘਰ ਆਣ ਕੇ ਚਰਨ ਪਾ ਜਾਓ, ਇੱਕ ਵਾਰੀ ਕੱਪ ਪਾਣੀ ਪੀ ਜਾਓ। ਭਾਈ ਸਾਹਿਬ ਇੰਨਾ ਮਾਣ, ਉਦਣ ਤੁਸੀਂ ਦੇਖਿਆ ਹੋਊਗਾ ਫਰੀਦਕੋਟ ਤੋਂ ਰੋਡ ਇੰਨੀ ਗਰਮੀ, ਬੀਬੀਆਂ ਰੋ ਰਹੀਆਂ ਨੇ। ਬਿਲਕੁਲ ਵੇਖੋ ਮੜਾਕ ਨਗਰ, ਬੀਲੇਵਾਲ, ਢਾਬ, ਢੀਮਿਆਂ ਵਾਲੀ, ਮਚਾਕੀ, ਸਿਮਰੇਵਾਲ, ਨਾਥੇਵਾਲ, ਜਿਹੜੇ ਨਗਰ ਮੇਰੇ ਕੋਲ ਸੀ, ਅਜੈਤੋ ਹਲਕਾ, ਅਮਰਾਮਪੁਰ ਫੂਲ 'ਚ ਆਉਣਾ ਵੀ ਸੰਗਤ ਇੱਕੋ ਹੀ ਗੱਲ ਕਹਿੰਦੀ ਹੈ ਪਾਰਟੀਆਂ ਦੇ ਸਾਰੇ ਉਮੀਦਵਾਰ ਸਤਿਕਾਰਯੋਗ ਨੇ ਸਾਡੇ ਲਈ ਤਾਂ, ਪਰ ਉਹ ਕਹਿੰਦੇ ਵੀ ਨਹੀਂ ਇਹ 40 ਸਾਲ ਹੋ ਗਏ ਇਹਨਾਂ ਨੇ ਕੀ ਸਾਡੇ ਕੋਲ ਲਿਆ। ਤੇ ਇੱਕ ਜੇ ਬੇਅੰਤ ਸਿੰਘ ਦਾ ਬੇਟਾ ਖੜਿਆ ਤੇ ਉਹਦੇ ਭਰਾ ਵੀ ਤੁਸੀਂ ਹੋ, ਤੇ ਜਿਹੜੇ ਵੱਡੇ ਬਜ਼ੁਰਗ ਉਹਦੇ ਬਾਪ ਵੀ ਤੁਸੀਂ, ਹੁਣ ਉਹਦਾ ਰੋਲ ਅਦਾ ਤੇ ਸੰਗਤ ਨੇ ਕਰਨਾ। ਉਹ ਤੇ ਤੁਹਾਡੀ ਕਚਹਿਰੀ 'ਚ ਆ ਗਏ, ਹੁਣ ਆਪਾਂ ਤੇ ਤੁਹਾਡੀ ਕਚਹਿਰੀ 'ਚ ਖੜ ਕੇ ਆਣਗੇ। ਪੰਥ ਨੇ ਅੱਗੇ ਇਹਨੂੰ ਬਹੁਤ ਮਾਨ ਦਿੱਤਾ। ਜਿਹੜੇ ਇੰਨਾ ਹੀ ਬਹੁਤ ਹੈ ਭਾਈ ਸਾਹਿਬ, ਕਿਸੇ ਨੂੰ ਸਤਿਕਾਰ ਨਾਲ ਫਤਿਹ ਬੁਲਾਉਣੀ, ਗੱਲ ਨਾਲ ਲਾਉਣਾ, ਇਹੀ ਬਹੁਤ ਹੁੰਦਾ। ਜ਼ਰੂਰੀ ਨਹੀਂ ਵੀ ਤੁਸੀਂ ਕਿਸੇ ਨੂੰ ਪੈਸੇ ਦੇ ਲਓ, ਪੈਸੇ ਦੇ ਕੇ ਨਹੀਂ ਸਕੂਨ ਮਿਲਦਾ, ਸਕੂਨ ਮਿਲਦਾ ਅੰਦਰ ਦਾ। ਜੇ ਆਪਾਂ ਅੰਦਰੋਂ ਖੁਸ਼ ਹੋ ਕੇ ਬੈਠੇ ਘੰਟਿਆਂ ਬੱਧੀ ਬਹਿ ਜਾਗੇ। ਫਰੀਦਕੋਟ ਹਲਕੇ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿਉਂਕਿ ਬਾਬਾ ਫਰੀਦ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ। ਇੱਕ ਪਾਸੇ ਉਹ ਲੋਕ ਨੇ ਜਿਹੜੇ ਸਰਮਾਇਆਦਾਰ ਲੋਕ, ਬਿਲਕੁਲ, ਇੱਕ ਪਾਸੇ ਉਹ ਹੈ ਜਿਨ੍ਹਾਂ ਦਾ ਘਰ-ਬਾਰ ਹੀ ਹੈ ਨਹੀਂ, ਆਮ ਘਰਾਂ ਦੇ ਹੀ ਹੈ ਨਾ। ਆਪਾਂ ਬਹੁਤ, ਸਾਡੇ ਕੋਲ ਕਿਹੜੀਆਂ ਵੱਡੀਆਂ ਗੱਡੀਆਂ, ਮਰਸਡੀ ਵਰਗੀਆਂ ਗੱਡੀਆਂ ਫਿਰਦੀਆਂ ਹੋਣਗੀਆਂ, ਆਪਾਂ ਵੀ ਆਮ ਗੱਡੀਆਂ 'ਚ ਰਹਿ ਰਹੇ ਹਾਂ, ਆਮ ਜੀਵਨ ਹੈ ਸਾਡਾ। ਤੇ ਇੱਥੇ ਹੋਰ ਵੱਡੀ ਗੱਲ ਭਾਜੀ, ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਬਾ ਫਰੀਦ ਜੀ ਮਹਾਰਾਜ, ਜੇ ਧਾਰ ਮਹਾਰਾਜ ਤੁਹਾਡੇ ਹੱਥ, ਪਰ ਜਿਸ ਤਰ੍ਹਾਂ ਤੁਸੀਂ ਭਾਈ ਬੇਅੰਤ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਸੇਵਾ ਕਰਾਈ ਹੈ, ਇਸੇ ਤਰ੍ਹਾਂ ਹੀ ਮਹਾਰਾਜ ਫਰੀਦਕੋਟ ਦੇ ਵਾਸੀਆਂ ਦੇ ਸਿਰ 'ਤੇ ਹੱਥ ਰੱਖ ਕੇ ਇੱਕ ਵਾਰੀ ਦੁਬਾਰਾ ਆਪਾਂ ਉਸ ਪੁੱਤਰ ਨੂੰ ਅੱਗੇ ਲਿਆਈਏ। ਕੋਈ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੇ ਬੇਟੇ ਨੇ ਗਲੀਆਂ ਨਾਲੀਆਂ ਨਹੀਂ ਬਣਾਉਣੀਆਂ, ਕਿਉਂਕਿ ਉਹ ਕਿਹੜਾ ਪਾਰਟੀ ਦਾ ਉਮੀਦਵਾਰ ਹੈ। ਬਿਲਕੁਲ ਸਾਡੀ ਲਾਈਨ ਹੀ ਨਹੀਂ ਹੈਗੀ ਭਾਈ। ਉਹ ਤੇ ਇਹ ਹੈ ਵੀ ਜਦੋਂ 140 ਕਰੋੜ ਲੋਕ ਜਿਨ੍ਹਾਂ ਨੇ ਚੁਣ ਕੇ, ਜਨਤਾ ਜਨਾਰਦਨ ਹੁੰਦੀ ਹੈ, ਜਿਨ੍ਹਾਂ ਚੁਣ ਕੇ 543 MP ਬਣਾਉਣੇ ਨੇ ਦੇਸ਼ ਦੀ ਸੰਸਦ ਦੇ ਵਿੱਚ, ਜਦੋਂ ਉਹ ਸੰਸਦ ਦੇ ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਊਗਾ, ਗ੍ਰਹਿ ਮੰਤਰੀ ਬੈਠਾ ਹੋਊਗਾ, ਉੱਥੇ ਹੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਸਾਡਾ ਘਰ ਢਾਇਆ। ਕਿਸੇ ਦਾ ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਸਾਡਾ ਘਰ ਢਾਇਆ ਉਹ ਵੀ ਜਮਾਤ ਬੈਠੀ ਹੋਊਗੀ। ਤੇ ਜਦੋਂ ਉਹਨਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਬੈਠਾ ਹੋਊਗਾ, ਇੱਕ ਵਾਰੀ ਤਾਂ ਸਵਾਲ ਕਰੂਗਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਪਾਰਟੀ ਦਾ ਹੋਵੇ, ਵੀ ਸਾਨੂੰ ਇਹ ਦੱਸਿਆ ਜਾਏ ਵੀ 40 ਸਾਲ ਬੀਤ ਗਏ ਨੇ, ਵੀ ਸਾਡਾ ਘਰ ਕਿਉਂ ਢਾਇਆ। ਸਾਨੂੰ ਇਹ ਗੱਲ ਤਾਂ ਦੱਸੋ ਵੀ ਉਸ ਦਿਨ ਜਿਹੜੀ ਸੰਗਤ ਉੱਥੇ ਨਮਸਕਾਰ ਗਈ, ਉਹਨਾਂ ਨੂੰ ਕਿਉਂ ਸ਼ਹੀਦ ਕੀਤਾ। ਤੇ ਮੇਰੇ ਬਾਪ ਦਾ ਕੀ ਕਸੂਰ ਹੈ? ਭਾਈ ਬੇਅੰਤ ਸਿੰਘ ਉਹ ਟੌਪ 1 ਕਲਾਸ 1 ਅਫਸਰ ਸੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦਾ ਕੀ ਕਸੂਰ? ਤੂੰ ਸਾਡਾ ਘਰ ਨਾ ਢਾਉਂਦੀ, ਆਪਾਂ ਤੈਨੂੰ ਨਾ ਮਾਰਦੇ। ਸ਼ੁਰੂਆਤ ਤੂੰ ਕੀਤੀ ਹੈ ਜੀ, ਹਿੰਦ ਦੀ ਸਰਕਾਰ ਨੇ ਕੀਤੀ, ਫਿਰ ਜਵਾਬ ਆਪਣੇ ਸਿੰਘਾਂ ਨੇ ਦਿੱਤਾ ਤੇ ਦੇਣਾ ਚਾਹੀਦਾ। ਗਾਂ ਵੀ ਜਿਹੜਾ ਸਾਡੇ ਤਖਤ ਸਾਹਿਬ ਵੱਲ ਗਹਿਰੀ ਅੱਖ ਕਰਕੇ ਆਊਗਾ, ਹਸ਼ਰ ਇਹਦੇ ਨੂੰ ਵੀ ਬੁਰਾ ਕਰਾਂਗੇ, ਭਾਵੇਂ ਕੋਈ ਵੀ ਹੋਵੇ। ਡਰ ਨਹੀਂ ਲੱਗਦਾ? ਡਰ ਕਾਹਦਾ ਲੱਗਣਾ ਭਾਈ ਸਾਹਿਬ? ਡਰ ਤੇ ਉਹਨੂੰ ਲੱਗੂਗਾ ਵੀ ਜਿਹਨੇ ਪਾਪ ਕਰਨਾ,
ਤੇ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਰ ਗਈ, ਇਸ ਤੋਂ ਵੱਡਾ ਸਾਡੇ ਤੇ ਕਿਹੜਾ ਕੇਸ ਚਲਾ ਦੇਣਗੇ? ਜਦੋਂ ਪ੍ਰਧਾਨ ਮੰਤਰੀ ਮਾਰ ਦਿੱਤੀ ਆ ਤੇ ਜਦੋਂ ਏਡਾ ਵੱਡਾ ਕੇਸ ਬਣ ਗਿਆ, ਇਹਦੇ ਤੋਂ ਵੱਡਾ ਤਾਂ ਕਿਦੋਂ ਕੀ ਬਣਾ ਦੇਣਗੇ ਇਹਨੂੰ? ਮਾਰ ਕੀ ਕਰ ਲੈਣਗੇ? ਮਾਰ ਵੀ ਦੇਣਗੇ, ਤੁਹਾਡਾ ਕੀ ਜਾਣਾ? ਸਾਡੀ ਸੋਚ ਤੇ ਨਹੀਂ ਨਾ ਮਾਰੂਗੀ, ਜ਼ਮੀਰ ਤੁਹਾਡੀ ਜਾਗਦੀ। ਅੱਜ ਉਹਦੀ ਮਿਸਾਲ 40 ਸਾਲ ਹੋ ਗਏ ਨਾ ਜੀ। ਬਿਲਕੁਲ 40 ਸਾਲ 'ਚ ਅੱਜ ਵੀ ਜਿਹੜੇ ਨੌਜਵਾਨ ਵੀਰ ਆ ਭਾਈ ਬੇਅੰਤ ਸਿੰਘ ਦੇ ਨਾਂ ਤੇ ਨਾਅਰੇ ਮਾਰਦੇ, ਮਰੇ ਤੇ ਨਹੀਂ ਨਾ। ਸਾਡੀ ਕੌਮ ਜਿਉਂਦੀ ਹੈ ਨਾ, ਕੌਮ ਕਰਜ਼ ਉਤਾਰੂਗੀ। ਸਾਨੂੰ ਮਾਣ ਆ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਨਹੀਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੀ ਸੋਚ ਜਿੰਦਾ ਰਹਿਣੀ ਚਾਹੀਦੀ ਹੈ। ਕੋਈ ਵੀ ਸਾਡੇ ਨਾਲ ਧੱਕਾ ਕਰੇ ਉਹਦਾ ਜਵਾਬ ਦੇਣਾ। 40 ਸਾਲ ਹੋ ਗਏ ਆ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਕਿ 40 ਸਾਲਾਂ ਦੇ ਵਿੱਚ ਮੌਕੇ 'ਤੇ ਆ ਕੇ ਕੌਮ ਜਾਂ ਲੋਕ ਨੇ ਜਿਹੜੇ ਉਹ ਫੋਟੋਆਂ ਲਾ ਦਿੰਦੇ ਨੇ ਢੱਠੇ ਅਕਾਲ ਤਖਤ ਸਾਹਿਬ ਦੀਆਂ, ਭਾਈ ਬੇਅੰਤ ਸਿੰਘ ਦੀਆਂ, ਭਾਈ ਸਤਵੰਤ ਸਿੰਘ ਦੀਆਂ। ਕਹਿੰਦੇ 31 ਅਕਤੂਬਰ ਨੂੰ ਸਿੱਖ ਕੌਮ ਖੁਸ਼ੀ ਮਨਾਉਂਦੀ ਹੈ ਤੇ 1 ਨਵੰਬਰ ਨੂੰ ਸਿੱਖ ਕੌਮ ਦੁੱਖ ਮਨਾਉਂਦੀ ਹੈ, ਸੋਗ ਮਨਾਉਂਦੀ ਹੈ। ਬਿਲਕੁਲ ਵੇਖੋ ਭਾਈ ਸਾਹਿਬ, ਜਿਹੜਾ ਜ਼ੁਲਮ, ਜਿੱਦਾਂ ਤੁਸੀਂ ਪਹਿਲੋਂ ਸਾਨੂੰ ਚੜ੍ਹਤ ਦਿਨ ਮਨਾਉਂਦੇ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਜੀ ਦਾ, 1 ਨੂੰ ਸੋਗ, ਕਿੱਡੀ ਵੇਖੋ ਉਸ ਸਮੇਂ ਜੇ ਮੰਨ ਲਓ ਤੁਸੀਂ ਸਾਡਾ ਘਰ ਢਾਇਆ ਹੈ ਤਾਂ ਆਪਾਂ ਤਾਂ ਬਦਲਾ ਲੈ ਲਿਆ, ਦੋਹਰੇ ਭਾਜੀ ਫੇਰ ਉਹਨਾਂ ਸਾਡੇ ਤੇ ਚੜੀ ਤੇ ਗਲਾਂ 'ਚ ਟਾਇਰ ਪਾ। ਭਾਈ ਸਾਹਿਬ 3 ਸਾਲ ਦੇ ਬੱਚੇ ਦਾ ਕੀ ਕਸੂਰ ਹੋਊਗਾ? ਤੁਸੀਂ ਇਹ ਵੀ ਗੱਲ ਛੱਡੋ, ਜਿਹੜੇ ਦਰਬਾਰ ਸਾਹਿਬ ਮਾਵਾਂ ਗਈਆਂ ਜਿਨ੍ਹਾਂ ਦੇ ਕੁੱਖ 'ਚ ਬਾਲ ਪਲ ਰਹੇ, ਜਿਹੜੇ ਧਰਤੀ ਤੇ ਨਹੀਂ ਆਏ, ਉਹਨਾਂ ਦਾ ਕੀ ਕਸੂਰ ਹੋਊਗਾ? ਦੱਸੋ। ਅੱਜ ਤੱਕ ਇਹਨੇ ਪੁੱਛਿਆ ਇਹਨਾਂ ਨੂੰ? ਆਪਾਂ ਤਾਂ ਇਹ ਗੱਲ ਕਹਿੰਦੇ ਵੀ ਸਾਰੀਆਂ ਕੰਟਰੀਆਂ ਹੁਣ ਸੁਚੇਤ ਹੈ, ਕੈਨੇਡਾ, ਅਮਰੀਕਾ, ਵੱਡੀਆਂ ਕੰਟਰੀਆਂ 'ਚ ਇਹ ਗੱਲ ਚੱਲ ਪਈ ਹੈ ਸਿੱਖ ਜੈਨੋਸਾਈਡ ਜਿਹੜਾ ਇਹਨਾਂ ਨੇ ਕੀਤਾ ਸੀ ਉਹ ਇੱਕ ਗਲਤ ਸੀ ਜੀ। ਤੇ ਇਹ ਸਰਕਾਰਾਂ ਸਾਨੂੰ ਜਰਾਇਮ ਪੇਸ਼ਾ ਕੌਮ ਪੇਸ਼ ਕਰਦੀਆਂ ਨੇ। 84 'ਚ ਅੱਤਵਾਦ ਦੇ ਨਾਂ 'ਤੇ ਸਾਡੇ ਇਹਨਾਂ ਨੇ ਨੇਕ ਸਿੰਘ ਸਿੰਘਣੀਆਂ ਸ਼ਹੀਦ ਕਰਤੇ। ਮਾਝੇ 'ਚ ਸਾਡੇ ਲੰਮਾ ਸਮਾਂ ਬਰਾਤਾਂ ਨਹੀਂ ਚੱਲੀਆਂ। ਬੈਂਤੇ ਬੁੱਚਰ ਨੇ ਖੂਨ ਦੀ ਹੋਲੀ ਖੇਡੀ ਪੰਜਾਬ 'ਚ। ਕਿੰਨੇ ਪੁੱਤ ਸ਼ਹੀਦ ਕੀਤੇ, ਕਿੰਨੇ ਮਾਵਾਂ ਦੇ। ਬੇਅੰਤ ਸਿੰਘ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦਾ ਇੰਟਰਵਿਊ ਹੋ ਰਿਹਾ ਸੀ। ਉਹ ਕਹਿੰਦੇ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਸੀਂ ਸੰਤ ਮੰਨਦੇ ਹਾਂ, ਕਹਿੰਦੇ ਪਰ ਉਹਨਾਂ ਦੇ ਨਾਂ 'ਤੇ ਕਹਿੰਦੇ ਚੋਰੀਆਂ ਠੱਗੀਆਂ ਕਰਨ ਵਾਲੇ ਬਹੁਤ ਆ ਗਏ ਸੀ। ਨਹੀਂ, ਇੱਕ ਮਿੰਟ ਉਹਨੂੰ ਦੱਸੋ, ਤੂੰ ਜੇ ਸੰਤ ਜਰਨੈਲ ਸਿੰਘ ਨੂੰ ਮੰਨਦਾ ਹੈ, ਸੰਤ ਉਹਨਾਂ ਨੂੰ ਮੰਨਦੇ ਆਪਾਂ ਸੰਤ, ਕਹਿੰਦਾ ਥੱਲੇ ਚੋਰੀਆਂ ਵਾਲੇ, ਤੂੰ ਇੱਕ ਸਿੱਖ ਲਿਆ ਸਾਹਮਣੇ ਜਿਹਨੇ ਕੀਤੀ ਹੋਈ। ਹੁਣ ਤੂੰ ਬੇਅੰਤ ਸਿੰਘ ਦਾ ਪੋਤਾ ਹੈ ਤੇ ਤੁਸੀਂ ਉਹ ਇੱਕ ਬੇਟੀ ਸੀ ਜਿਹੜੀ ਪਤਨੀ ਵਿਦੇਸ਼ 'ਚੋਂ, ਕੀ ਮੈਨੂੰ ਤਾਂ ਪਤਾ ਨਹੀਂ, ਤੂੰ ਉਹਦੇ ਨਾਲ ਤੁਹਾਡੇ ਇੱਕ ਪਤਨੀ ਕਿੰਨੇ ਕੀਤਾ ਉਹਦੇ ਨਾਲ ਗਲਤ ਕੋ ਕਰਮ, ਉਹ ਚੰਗੀ ਗੱਲ ਕੀਤੀ ਤੁਸੀਂ ਸੋਹਣੀ ਕੀਤੀ। ਤੁਸੀਂ ਸਿਕਿਉਰਟੀਆਂ ਲੈਣ ਵਾਸਤੇ ਸਾਡੇ ਨਾਂ ਵਰਤਦੇ ਹੋ ਵੀ ਇਹ ਪੰਜਾਬ 'ਚ ਅੱਤਵਾਦ ਲਿਆ ਰਹੇ ਨੇ। ਅੱਤਵਾਦ ਲਿਆਂਦਾ ਤੁਸੀਂ। ਪਿਛਲੇ ਦਿਨਾਂ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਆਉਂਦਾ, ਸਪੀਚ ਕਰਦੇ ਨੇ, ਕਹਿੰਦੇ ਨੇ ਕਿ ਜਿਨ੍ਹਾਂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਅਸੀਂ ਉਹਨਾਂ ਦਾ ਬਦਲਾ ਲਵਾਂਗੇ, ਅਸੀਂ ਉਹਨਾਂ ਨੂੰ ਹੱਕ ਦਿਵਾਵਾਂਗੇ। ਨਹੀਂ, ਤੁਸੀਂ ਸੁਣੀ ਹੋਣੀ ਉਸ ਸਪੀਚ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਦੱਸਣਾ, ਸਮੁੱਚਾ ਸਿੱਖ ਜਗਤ ਇਸ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਰਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਕਰ ਲਿਆ। ਅਤੇ ਜਿਹੜੇ ਪਾਰਟੀਆਂ, ਸਾਰੀਆਂ ਪਾਰਟੀਆਂ ਇਸ ਗੱਲ ਨੂੰ ਸਮਝ ਰਹੀਆਂ ਨੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ। ਜਿਹੜੀ ਵੀ ਪਾਰਟੀ ਹੈ, ਜਿੱਦਾਂ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ, ਮੈਂ ਸਮਝਦਾ ਵੀ ਜਿਹੜੇ ਸਿੰਘ 28 ਸਾਲ ਹੋ ਗਏ ਬਾਅਦ, 30 ਸਾਲ ਹੋ ਗਏ, ਜਵਾਨੀ ਸਾਰੀ ਚੱਲ ਗਈ। ਭਾਈ ਰਾਜੋਆਣਾ, ਹਵਾਰਾ, ਤਾਰਾ, ਭਾਈ ਗੁਰਦੀਪ ਸਿੰਘ ਜੀ ਖੇੜਾ, ਲਾਲ ਸਿੰਘ ਵਰਗੇ, ਹੈ ਨਾ, ਕਿੱਡੇ ਸਿੰਘ, ਭਾਈ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ, ਕਿੰਨੇ ਪੜ੍ਹੇ ਲਿਖੇ ਸਿੰਘ ਸੀ ਜਿਨ੍ਹਾਂ ਆਪਣੀ ਜਵਾਨੀ ਸਾਰੀ ਰੋਕ। ਬਿਲਕੁਲ। ਮੈਂ ਤਾਂ ਸਮੁੱਚੀ ਹਿੰਦ ਦੀ ਸਰਕਾਰ ਨੂੰ ਵੀ ਇਹ ਗੱਲ ਕਹੂੰਗਾ ਵੀ ਬਿਨਾਂ ਨਝੱਕ ਸਿੰਘ ਬਾਹਰ ਕਰ ਦੇਣੇ ਚਾਹੀਦੇ। ਸਿੰਘ ਅੰਦਰ ਨਹੀਂ। ਹੁਣ 20-30 ਸਾਲ ਉਹਨਾਂ ਦੀ ਜ਼ਿੰਦਗੀਆਂ ਲੰਘ ਗਈਆਂ, ਤੰਗੀ ਨਹੀਂ ਦੇਣੀ ਚਾਹੀਦੀ। ਮਾਫੀ ਤਾਂ ਆਪਾਂ ਮੰਗਦੇ ਨਹੀਂ ਕਿਸੇ ਤੋਂ ਵੀ, ਆਪਾਂ ਗੁਰੂ ਸਾਹਿਬਾਨ ਗਾੜੀ ਅਰਦਾਸ ਕਰਦੇ, ਉਹਨਾਂ ਤੋਂ ਸ਼ਕਤੀ ਮੰਗਦੇ। ਮਹਾਰਾਜ ਜਿਹੜੇ ਇਹ ਬੰਦੀ ਸਿੰਘ ਰਿਹਾ ਹੋਣਾ ਚਾਹੀਦਾ। ਕਿਸੇ ਲੀਡਰ ਨੇ, ਕਿਸੇ ਸਿਆਸੀ ਲੀਡਰ ਨੇ ਜਾਂ ਕਿਸੇ ਕੌਮ ਦੇ ਜਥੇਦਾਰ ਨੇ ਤੁਹਾਡੀ ਗੱਲ ਕਰੀ? ਹਾਂ, ਸਿੰਘ ਸਾਹਿਬ ਜਿੰਨੇ ਨੇ ਅਕਾਲ ਤਖਤ ਸਾਹਿਬ ਦੇ, ਭਾਈ ਸਾਹਿਬ ਦਾ ਬਹੁਤ ਸਤਿਕਾਰ ਕਰਦੇ, ਸਾਡਾ ਬਹੁਤ। ਲੰਮਾ ਸਮਾਂ ਪੰਜਾਬ ਦੇ ਵਿੱਚ ਪੰਥਕ ਪਾਰਟੀ ਰਹੀ ਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਧੜੇ ਨਾਲ ਸੰਬੰਧਿਤ, ਉਹਨਾਂ ਵੱਲੋਂ ਕੋਈ ਤਹੱਈਆ ਕੀਤਾ ਗਿਆ? ਮੈਂ ਵੇਖੋ, ਇਹ ਇਸ ਵਾਰ ਇਲੈਕਸ਼ਨ ਚੱਲ ਰਹੀ ਹੈ, ਮੈਂ ਇੱਕੋ ਗੱਲ 'ਚ ਗੱਲ ਕਰਦਾ, ਸਾਰੇ ਸਤਿਕਾਰਯੋਗ। ਅੱਜ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਪੂਰੀ ਕੌਮ ਦਾ, ਕਿਸੇ ਪਾਰਟੀ ਦਾ ਨਹੀਂ।
ਜਿੰਨੀਆਂ ਵੀ ਪਾਰਟੀਆਂ, ਮੈਂ ਸਮੁੱਚੇ ਰੂਪ 'ਚ ਸਾਰਿਆਂ ਨੂੰ ਕਹਿਣਾ ਵੀ ਇਹਦੀ ਆਪਾਂ ਨੂੰ ਮਦਦ ਨਹੀਂ, ਨਿਝਾਕ ਹੋ ਕੇ ਜਿੱਦਾਂ ਪਿੰਡਾਂ 'ਚ ਥਲੜੀਆਂ ਸੰਗਤਾਂ ਨੇ ਮੋਰਚਾ ਲਾਇਆ, ਤੇ ਮੈਂ ਕਹਿੰਦਾ ਇਹਨਾਂ ਨੂੰ ਵੀ ਵੱਡੇ ਦਿਲ ਰੱਖਣੇ ਚਾਹੀਦੇ। ਮੰਨ ਵੀ ਲਓ ਇੱਕ MP ਬਣ ਜਾਊਗਾ ਆਪਾਂ, ਤੇ ਆਪਾਂ ਕਿਹੜੀਆਂ ਸਰਕਾਰ ਦੀਆਂ ਗੱਡੀਆਂ 'ਚ ਚੜ੍ਹਨਾ। ਅੱਗੇ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ। ਸਰਕਾਰ ਦੇਖੋ, ਜਿਹੜੀ ਗੱਲ ਤੁਸੀਂ ਪਾਰਟੀਆਂ ਦੀ ਕੀਤੀ, ਮੈਂ ਫੇਰ ਕਲੀਅਰ ਕਰਦਾ, ਪਾਰਟੀਆਂ ਨੂੰ ਆਪ ਵੱਡੀ ਸੋਚ ਲੈ ਕੇ ਅੱਗੇ ਆਉਣਾ ਚਾਹੀਦਾ, ਗੱਲ ਨਾਲ ਲਾਉਣਾ ਚਾਹੀਦਾ। ਵੇਖੋ ਭਾਜੀ, ਜੇ ਘਰ 'ਚ ਵੱਡਾ ਬਾਪ ਹੋਏ ਉਹਨੇ ਹੀ ਲਾਉਣਾ। ਤੇ ਮੈਂ ਇੱਕੋ ਗੱਲ 'ਚ ਗੱਲ ਮਿਲਦੀ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਤੇ ਮੈਂ ਉਹਦਾ ਅੰਦਰੋਂ ਸਤਿਕਾਰ ਕਰਦਾ। ਕਿਉਂਕਿ ਉਹ ਭਾਈ ਸਾਹਿਬ ਦਾ ਸਤਿਕਾਰ ਕਰਦਾ। ਉਹਨਾਂ ਦੇ ਤਖਤਾਂ ਨੇ, ਉਹਨਾਂ 'ਚ ਢਲਾਈਆਂ ਹੋ ਸਕਦੀਆਂ, ਜੁੜੇ ਹੋਣਗੇ ਕਿਸੇ ਨਾਲ, ਪਰ ਜਿੱਥੇ ਭਾਈ ਸਾਹਿਬ ਦੀ ਗੱਲ ਹੁੰਦੀ ਉਹ ਸਾਡਾ ਸਤਿਕਾਰ ਕਰਦਾ। ਜੇ ਭਾਈ ਸਾਹਿਬ ਜਿੱਤਦੇ ਨੇ, ਭਾਈ ਬੇਅੰਤ ਸਿੰਘ ਜਿੱਤਦੇ ਨੇ ਫਰੀਦਕੋਟ ਤੋਂ, ਤਾਂ ਇਸ ਤੋਂ ਬਾਅਦ ਜਿਹੜੀ ਲਹਿਰ ਆ ਉਹ ਕੁਛ ਬਦਲੂਗੀ, ਪੰਜਾਬ ਦੀ ਆਬੋ ਹਵਾ ਬਦਲੂ ਪੂਰੀ। ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਦਾ, ਜੇ ਭਾਈ ਬੇਅੰਤ ਸਿੰਘ ਦਾ ਬੇਟਾ ਤਾਂ ਜਿੱਤੂਗਾ ਜੀ, ਜੇ ਪੰਜਾਬ ਦੇ ਵਿੱਚ ਪੂਰੀ ਜਿੱਤ, ਤੇ ਪੰਜਾਬ ਦੀ ਜਿਹੜੀ ਪੰਥਕ ਸੋਚ ਵਾਲੀ ਵੋਟ ਆ ਉਹ ਸਾਰੀ ਮੁੜ ਜੂ। ਤੁਸੀਂ ਨੋਟ ਕਰੋ, 40 ਸਾਲ ਹੋ ਗਏ ਨੇ, ਹੁਣ ਮੁੜੇ ਕਿ ਨਹੀਂ ਲੋਕ? ਭੁੱਲੇ ਤੇ ਨਹੀਂ ਨਾ ਲੋਕ, ਅੱਜ ਵੀ ਯਾਦ ਕਰਦੇ ਨੇ ਭਾਈ ਬੇਅੰਤ ਸਿੰਘ, ਕਿ ਇਹਨੂੰ ਸਿਰਫ ਦੱਸਣ ਦੀ ਲੋੜ ਹੈ ਵੀ ਭਾਈ ਬੇਅੰਤ ਸਿੰਘ ਦਾ ਪੁੱਤਰ ਹੈ। 2027 ਦੇ ਵਿੱਚ ਪੰਜਾਬ ਦੀ ਸਿਆਸਤ, ਪੰਜਾਬ ਦੀ ਰਾਜਨੀਤੀ ਕੀ ਰਹੂਗੀ? ਬਦਲੂਗੀ। ਕਿੱਥੋਂ ਤੱਕ ਬਦਲੂ? ਲੋਕ ਜਿੱਦਾਂ ਵੇਖੋ, ਮੈਂ ਤਾਂ ਇਹ ਸਮਝਦਾ ਕਿ ਉਹ ਅੰਨਾ ਹਜ਼ਾਰੇ ਨੇ ਅੰਦੋਲਨ ਦੇ ਵਿੱਚੋਂ 2 ਪ੍ਰਧਾਨ ਮੰਤਰੀ ਚੀਫ ਮਿਨਿਸਟਰ ਪੈਦਾ ਕਰਤੇ। ਇੱਕ ਤਾਂ ਉਹ ਕੇਜਰੀਵਾਲ ਨੂੰ ਬਣਾਤਾ, ਇੱਕ ਇੱਥੇ ਪੰਜਾਬ 'ਚ ਸਾਡੇ ਸੇਰਾ ਬਣਾ, 2 ਹੋ ਗਏ। ਮੈਂ ਇਹ ਸਮਝਦਾ ਵੀ ਇਹ ਜੇ ਸੀਟਾਂ 2 ਪੰਥਕ ਜਿੱਤਦਾ ਭਾਈ ਬੇਅੰਤ ਸਿੰਘ ਦਾ ਬੇਟਾ, ਤੇ ਮੂਵਮੈਂਟ ਹੀ ਚੇਂਜ ਹੋ ਜੂਗੀ ਪੰਜਾਬ ਦੀ। ਇਹ ਨੋਟ ਕਰ ਲਓ ਗੱਲ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀ ਖਿਆਲ ਆ? ਬਿਲਕੁਲ ਜੀ, ਜਿੱਤਣਾ ਚਾਹੀਦਾ। ਵਿਰੋਧੀ ਇਹ ਕਹਿੰਦੇ ਨੇ, ਕਹਿੰਦੇ ਜੇ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਤਾਂ ਫਿਰ ਕਹਿੰਦੇ ਬਾਕੀਆਂ ਦਾ ਕੀ ਬਣੂ ਜਿਹਨਾਂ ਦੇ NSA ਲੱਗੀ ਹੈ। ਨਹੀਂ, ਵੇਖੋ ਮੈਂ ਇਹ ਗੱਲ ਕਹਿਣਾ, ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਵੀ ਗੁਰੂ ਦਾ ਸਿੱਖ ਆ, ਅੰਮ੍ਰਿਤ ਸੰਚਾਰ ਕੀਤਾ, ਵਿਹੀਰ ਚਲਾਈ, ਕੋਈ ਉਹਨੇ ਜਾਂ ਤਾਂ ਉਹ ਕੋਈ ਗੈਂਗਸਟਰ ਟਾਈਪ ਬੰਦਾ ਹੋਵੇ, ਇਹਨਾਂ ਨਾਲ ਉੱਤੇ ਕ੍ਰਿਮੀਨਲ ਰਿਕਾਰਡ ਹੋਵੇ, ਸਰਕਾਰ ਵੈਪਨ ਉਹਨੂੰ ਇਸ਼ੂ ਕਰਦੀ ਹੈ ਜਿਹਦੇ ਕੋਲ PCC ਕਲੀਅਰ ਹੋ ਜੇ, ਜਿਹੜਾ ਉਹਨੂੰ ਮਿਲਦਾ, ਜਾਂ ਤਾਂ ਉਹਦੇ ਕੋਲ ਬਹੁਤ ਵੱਡਾ RDX ਫੜਿਆ ਗਿਆ ਹੋਵੇ, ਫਿਰ ਵੀ ਆਪਾਂ ਕਹਿ ਸਕਦੇ ਹਾਂ, ਹੈ ਨਾ, ਜਾਂ ਉਹਨੇ ਕੋਈ ਬਹੁਤ ਵੱਡੇ ਮਰਡਰ ਕੀਤੇ ਹੋਣ, ਬੜੇ ਨਾਮੀ ਬੰਦੇ ਜਿੱਦਾਂ, ਹੈ ਨਾ। ਮੈਂ ਇਸ ਤਰ੍ਹਾਂ ਸੋਚਦਾ ਵੀ ਜੇ ਪੰਜਾਬ ਦੀ ਸਟੇਟ 'ਚ ਅਮਨ ਅਮਾਨ ਹੈ, ਜੇ ਉਹਨੂੰ ਬਣੇ ਰਹਿਣ ਦੇਣਾ ਚਾਹੀਦਾ ਜੀ। ਆਪਾਂ ਗਲਤ ਨਹੀਂ ਕਿਸੇ 'ਤੇ ਟੈਗ ਲਾਉਣਾ ਚਾਹੀਦਾ। ਮੈਂ ਇੱਕੋ ਗੱਲ 'ਚ ਗੱਲ ਨਿਬੇੜ ਦਿੰਦਾ, ਆਪਣੀ ਕੌਮ ਜਦੋਂ ਗਲਤ ਪਾਸੇ ਲੈ ਜਾਂਦੀ ਹੈ ਨਾ ਕਿਸੇ 'ਤੇ, ਉਹਦੇ 'ਚ ਨੁਕਸਾਨ ਹੁੰਦਾ, ਬਹੁਤ ਜ਼ਿਆਦਾ ਹੁੰਦਾ। ਸਾਰੇ ਹੀ ਪਾਰਟੀਆਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ, ਬੋਲਣਾ ਗਲਤ ਨਹੀਂ ਚਾਹੀਦਾ ਜੀ, ਠੀਕ ਹੈ। ਵੇਖੋ ਬੱਚਾ ਹੈ, ਮੰਨ ਲਓ ਫਿਰ ਉਹੀ ਜਿੱਦ ਕਰ ਲਏ, ਹੁਣ ਮੰਨ ਹੀ ਲਓ ਕਿਸੇ ਦਾ ਮਨ ਹੀ ਕਰ ਗਿਆ, ਤਾਂ ਕੋਈ ਗੱਲ ਨਹੀਂ, ਜੇ ਉਹ ਖਲੋ ਹੀ ਜਾਂਦਾ ਬਣ ਜੇ ਤਾਂ ਉਹਦੀ ਮਦਦ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਤਾਂ ਇਹ ਗੱਲ ਆਪਾਂ ਨੂੰ ਵਿਰੋਧ, ਕਿਉਂਕਿ ਮਹਾਰਾਜ ਨੇ ਕਿਹਾ ਸਿੱਖ ਨਹੀਂ ਸਿੱਖ ਦਾ ਪੜਦਾ ਕੁਝ ਨਾ, ਜੇ ਇਹਨੂੰ ਪਤਾ ਵੀ ਲੱਗ ਜੇ ਤਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਸਾਡੀਆਂ ਦੂਜੇ ਜਿਹੜੀਆਂ ਨੇ ਉਹ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਜੀ। ਬਹੁਤ ਬਹੁਤ ਧੰਨਵਾਦ। ਅਸੀਂ ਇਸ ਵਕਤ ਭਾਈ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਬੈਠੇ ਸਾਂ, ਤਾਂ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹ ਜੂਨ 1984 ਦਾ ਜੋ ਦਰਦ ਸੀ ਉਹ ਵੀ ਬਿਆਨ ਕੀਤਾ, ਤੇ ਬਾਕੀ ਲੋਕ ਸਭਾ ਦੀ ਇਲੈਕਸ਼ਨ ਆ ਉਸ ਨੂੰ ਲੈ ਕੇ ਵੀ 2-4 ਗੱਲਾਂ ਸਾਂਝੀਆਂ ਕੀਤੀਆਂ ਨੇ। ਕਿਸੇ ਦਿਨ ਫੇਰ ਮੌਕਾ ਮਿਲਿਆ ਫੇਰ ਅਸੀਂ ਹੂ ਇਸੇ ਤਰ੍ਹਾਂ ਦਾ ਇੱਕ ਇੰਟਰਵਿਊ ਕਰਾਂਗੇ, ਤਾਂ ਕਿ ਸਿੱਖ ਪੰਥ ਨੂੰ, ਪੰਜਾਬੀਆਂ ਨੂੰ ਇਸ ਗੱਲਾਂ ਦਾ, ਇਸ ਪਿਛੋਕੜ ਦਾ, ਇਤਿਹਾਸ ਦਾ ਪਤਾ ਲੱਗ ਸਕੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੋ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ। ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ 'ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਜੋ ਕੋਈ ਕਰੇ ਤੈਨੂੰ ਬਖਸ਼ਣਾ ਨਹੀਂ। ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ, ਉਹਨੂੰ ਉਸ ਸਮੇਂ 'ਤੇ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ 'ਤੇ ਜਿੰਦਾ ਨਹੀਂ ਰਿਹਾ। 40 ਸਾਲ ਤੋਂ ਆਪਾਂ ਸੰਤਾਪ ਹੋ ਗਏ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ
ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ 26/307 ਦਾ ਪਰਚਾ ਦਰਜ ਜੇ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ ਹੈ ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਵੇ। ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਈ। ਤੇ ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ ਕਰਦੀ। ਆਪਾਂ ਕੌਮੀ ਹੀਰੇ ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ। ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ। ਕੋਈ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ। ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ। ਜੀ ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ ਤੇ ਜਿੱਦਣ ਇੰਦਰਾ ਮਰਦੀ ਆ ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ। ਸਾਨੂੰ ਨਹੀਂ ਪਤਾ ਸੀ। ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ। 2 ਭੂਆ ਜੀ ਉਹਨਾਂ ਨੂੰ ਉੱਥੇ ਛੱਡਿਓ ਤੇ ਭੈਣਾਂ ਨੂੰ ਘਰੇ ਨਾ ਰੱਖਿਓ 27-28। ਅੱਛਾ। ਇੰਨੀ ਗੱਲ ਕੀਤੀ ਤੇ ਬਾਪੂ ਜੀ ਨੇ ਕੋਈ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ। ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਕਰ। ਤੇ ਬਾਪੂ ਜੀ ਨੂੰ ਜਦੋਂ ਆਣ ਕੇ ਉਹਨੂੰ ਇਦਾਂ ਬਾਂਹ ਫੜੀ, ਉਹਨੇ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ। ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ ਮੁੰਡੇ ਦਾ ਨਾਮ ਸਤਵੰਤ ਆ। ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਬਾਪੂ ਜੀ ਨੇ ਇਹ ਗੱਲ ਕਹੀ ਵੀ ਦਿੱਲੀ ਡਿਊਟੀ ਕਰਦੇ। ਕਹਿੰਦੇ ਮੈਨੂੰ ਨਹੀਂ ਪਤਾ ਦੀ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਦੀ ਸੰਗਤ ਇੱਕੋ ਗੱਲ ਕਹਿੰਦੀ ਹੈ, ਪਾਰਟੀਆਂ ਦੇ ਸਾਰੇ ਉਮੀਦਵਾਰ ਸਤਿਕਾਰਯੋਗ ਨੇ ਸਾਡੇ ਲਈ ਤਾਂ, ਪਰ ਉਹ ਕਹਿੰਦੇ ਵੀ ਨਹੀਂ, ਇਹ 40 ਸਾਲ ਹੋ ਗਏ ਇਹਨਾਂ ਨੇ ਕੀ ਸਾਡੇ ਕੋਲ ਲਿਆ। ਤੇ ਇੱਕ ਜੇ ਬੇਅੰਤ ਸਿੰਘ ਦਾ ਬੇਟਾ ਖੜਿਆ ਤੇ ਉਹਦੇ ਭਰਾ ਵੀ ਤੁਸੀਂ ਹੋ ਤੇ ਜਿਹੜੇ ਵੱਡੇ ਬਜ਼ੁਰਗ ਉਹਦੇ ਬਾਪ ਵੀ ਤੁਸੀਂ, ਹੁਣ ਉਹਦਾ ਰੋਲ ਅਦਾ ਤੇ ਸੰਗਤ ਨੇ ਕਰਨਾ। ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਬਾ ਫਰੀਦ ਜੀ ਮਹਾਰਾਜ, ਜੇ ਧਾਰ ਮਹਾਰਾਜ ਤੁਹਾਡੇ ਹੱਥ, ਪਰ ਜਿਸ ਤਰ੍ਹਾਂ ਤੁਸੀਂ ਭਾਈ ਬੇਅੰਤ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਕਰਾਈ ਹੈ, ਇਸੇ ਤਰ੍ਹਾਂ ਹੀ ਮਹਾਰਾਜ ਫਰੀਦਕੋਟ ਦੇ ਵਾਸੀਆਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਵਾਰੀ ਦੁਬਾਰਾ ਆਪਾਂ ਉਸ ਪੁੱਤਰ ਨੂੰ ਅੱਗੇ ਲਿਆਈਏ ਜਿਨ੍ਹਾਂ ਨੇ ਚੁਣ ਕੇ ਜਨਤਾ ਜਨਾਰਦਨ ਆਉਂਦੀ, ਜਿਨ੍ਹਾਂ ਚੁਣ ਕੇ 543 MP ਬਣਾਉਣੇ ਨੇ ਦੇਸ਼ ਦੀ ਸੰਸਦ ਦੇ ਵਿੱਚ। ਜਦੋਂ ਉਹ ਸੰਸਦ ਦੇ ਵਿੱਚ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਊਗਾ, ਗ੍ਰਹਿ ਮੰਤਰੀ ਬੈਠਾ ਹੋਊਗਾ, ਉੱਥੇ ਹੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਸਾਡਾ ਘਰ ਢਾਇਆ। ਕਿਸੇ ਦਾ ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਸਾਡਾ ਘਰ ਢਾਇਆ ਉਹ ਵੀ ਜਮਾਤ ਬੈਠੀ ਹੋਊਗੀ। ਤੇ ਜਦੋਂ ਉਹਨਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ ਦਾ ਸੁਪੁੱਤਰ ਬੈਠਾ ਹੋਊਗਾ, ਇੱਕ ਵਾਰੀ ਤਾਂ ਸਵਾਲ ਕਰੂਗਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਪਾਰਟੀ ਦਾ ਹੋਵੇ, ਕਿ ਸਾਨੂੰ ਇਹ ਦੱਸਿਆ ਜਾਏ ਵੀ 40 ਸਾਲ ਬੀਤ ਗਏ ਕਿ ਸਾਡਾ ਘਰ ਕਿਉਂ ਢਾਇਆ। ਸੇਵਾ ਦੇਸ਼ ਦੀ ਜ਼ਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਿਖਾਲੀਆਂ ਨੇ। ਅਕਸਰ ਇਹ ਜਿਹੜੀਆਂ ਲੈਣਾ ਨੇ ਉਹ ਪੜ੍ਹੀਆਂ ਜਾਂਦੀਆਂ ਨੇ ਜਦੋਂ ਸਟੇਜਾਂ ਲੱਗਦੀਆਂ ਨੇ। ਬੇਸ਼ੱਕ ਉਹ ਧਾਰਮਿਕ ਸਟੇਜ ਹੋਵੇ, ਬੇਸ਼ੱਕ ਉਹ ਕਿਸੇ ਦੀਵਾਨਾਂ ਦੀ ਗੱਲ ਹੋਵੇ, ਬੇਸ਼ੱਕ ਉਹ ਕੋਈ ਵੀ ਮੁੱਦੇ ਦੀ ਗੱਲ ਹੋਵੇ, ਜਦੋਂ ਧਾਰਮਿਕ ਗੱਲ ਆਉਂਦੀ ਆ ਤਾਂ ਉੱਥੇ ਇਹ ਲੈਣਾ ਜਿਹੜੀਆਂ ਕਿ ਅਕਸਰ ਪੜ੍ਹੀਆਂ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਝੱਲੀਆਂ ਮੁਸੀਬਤਾਂ ਵਾਲੀਆਂ ਨੇ,
ਵਾਕਈ ਅੱਜ ਜਿਨ੍ਹਾਂ ਨੇ ਮੁਸੀਬਤਾਂ ਝੱਲੀਆਂ ਨੇ ਸਾਡੇ ਨਾਲ ਭਾਈ ਸਾਹਿਬ ਭਾਈ ਸਤਵੰਤ ਸਿੰਘ ਦੇ ਭਤੀਜਾ ਸੁਖਵਿੰਦਰ ਸਿੰਘ ਅਗਵਾਨ ਖੁਰਦ ਜਿਹੜੇ ਕਿ ਮੌਜੂਦ ਨੇ। ਤੁਹਾਨੂੰ ਦੱਸ ਦਈਏ ਕਿ ਥੋੜੀ ਜਿਹੀ ਜਿਹੜੀ ਕਿ ਅਸੀਂ ਭੂਮਿਕਾ ਦੇ ਵਿੱਚ ਦੱਸ ਦਿੰਦੇ ਆ ਕਿ ਜਦੋਂ 1 ਜੂਨ 1984 ਦਾ ਅਟੈਕ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਂ ਸਰਦਾਰ ਸਤਵੰਤ ਸਿੰਘ ਹੋਰਾਂ ਤੋਂ ਦੇਖਿਆ ਨਹੀਂ ਜਾਂਦਾ ਤੇ ਉਹਨਾਂ ਨੇ ਕੌਮ ਦੀ ਲੱਥੀ ਪੱਗ ਮੁੜ ਸਿਰ ਦੇ ਉੱਪਰ ਰੱਖੀ ਸੀ। ਤੇ ਸਾਡੇ ਨਾਲ ਅੱਜ ਉਹਨਾਂ ਦੇ ਭਤੀਜਾ ਸਾਹਿਬ ਮੌਜੂਦ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਮੁੱਚੇ ਸਿੱਖ ਜਗਤ ਨੂੰ ਜੋ ਇੰਡੋਸ ਚੈਨਲ ਦੇ ਨਾਲ ਜੋ ਮਾਧਿਅਮ ਦੇ ਨਾਲ ਸਮੁੱਚਾ ਵਿਸ਼ਵ ਜੁੜਿਆ, ਸਮੁੱਚੀ ਟੀਮ ਨੂੰ ਤੇ ਸਮੁੱਚੇ ਸਿੱਖ ਜਗਤ ਨੂੰ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ 1 ਜੂਨ 1984 ਜੋ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਸਮੇਂ ਦੀ ਹਕੂਮਤ ਨੇ, ਪਰ ਤੁਹਾਡੇ ਚਾਚਾ ਜੀ ਵੱਲੋਂ ਉਸ ਪੱਗ ਨੂੰ ਫੇਰ ਮੁੜ ਸਿਰ ਦੇ ਉੱਪਰ ਰੱਖਣ ਦੇ ਲਈ ਤਹਈਆ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿ ਸੰਤਾਪ ਆ ਤੁਹਾਨੂੰ ਵੀ ਚੱਲਣਾ ਪਿਆ, ਤੁਹਾਨੂੰ ਵੀ ਥਾਣੇ ਕਚਹਿਰੀਆਂ ਦਾ ਰੁਖ ਕਰਨਾ ਪਿਆ? ਦੇਖੋ, ਆਪਾਂ ਸਾਰੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਜਿੰਨੇ ਆਪਾਂ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤ ਤੇ ਪੁੱਤਰੀਆਂ ਜੀ। ਸਾਨੂੰ ਪਾਤਸ਼ਾਹ ਨੇ ਦਇਆ ਕਰਨੀ ਸਿਖਾਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਨਮ ਭੂਮੀ ਤੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹਦੇ 'ਚ ਮਹਾਰਾਜ ਨੇ 52 ਹੁਕਮ ਦਿੱਤੇ ਤੇ ਸਿੱਖ ਨੇ ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਜੋ ਕੋਈ ਕਰੇ ਤੈਨੂੰ ਬਖਸ਼ਣਾ ਨਹੀਂ। ਉਹ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ ਜੀ ਜਿੰਨੇ ਵੀ ਸਾਡੇ ਤਖਤ ਸਿੱਖਾਂ ਦਾ ਹਰਮੰਦਰ ਦਿਲ ਜਿਗਰ, ਜਿਸ ਨੇ ਵੀ ਉਹਦੇ ਵੱਲ ਗਹਿਰੀ ਅੱਖ ਕੀਤੀ, ਉਹਨੂੰ ਉਸ ਸਮੇਂ ਤੇ ਸਿੱਖ ਰੀਤੀ ਰਵਾਇਤਾਂ ਦੇ ਮੁਤਾਬਕ 153 ਦਿਨ ਤੋਂ ਵੱਧ ਉਹ ਇਸ ਧਰਤੀ ਤੇ ਜਿੰਦਾ ਨਹੀਂ ਰਿਹਾ ਜੀ। ਉਹੀ ਫਕਰੇ ਕੌਮ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੇ ਸਿੱਖ ਕੌਮ ਦੇ ਸਿਰ ਚੜ੍ਹਿਆ ਕਰਜ਼ਾ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਹਦੇ ਘਰ ਦੇ ਵਿੱਚ ਉਹਦੀ ਛਾਤੀ ਨੂੰ ਛਲਣੀ ਜਿਵੇਂ ਸਾਡਾ ਘਰ ਉਹਨਾਂ ਛਲਣੀ ਕੀਤਾ ਸੀ, ਉਵੇਂ ਉਹਨੂੰ ਕਰ ਵਿਖਾਇਆ। ਜਿਹੜੀ ਗੱਲ ਤੁਸੀਂ ਕੀਤੀ ਤਸ਼ੱਦਦ ਦੀ ਜੀ, 40 ਸਾਲ ਤੋਂ ਆਪਾਂ ਸੰਤਾਪ ਭੋਗ ਰਹੇ। ਭਾਈ ਬੇਅੰਤ ਸਿੰਘ ਜੀ ਦਾ ਪਰਿਵਾਰ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸੁੱਖਾ ਜਿੰਦਾ, ਜਿਨ੍ਹਾਂ ਦੇ ਜਿਹੜੇ ਕੌਮੀਅਤ ਤੌਰ ਤੇ ਪੰਥ ਤੋਂ ਪ੍ਰਵਾਨਿਤ ਪਰਿਵਾਰ ਨੇ। ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਤੇ ਲੜਾਈ ਝਗੜਾ ਹੋ ਜੇ 26307 ਦਾ ਪਰਚਾ ਦਰਜ ਹੋ ਜੇ ਤੇ ਪੁਲਿਸ ਉਹਨਾਂ ਦੇ ਘਰਾਂ ਨੂੰ ਜਿੰਦਰੇ ਮਾਰ ਦਿੰਦੀ ਤੇ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਹੈ ਤੇ ਤੁਹਾਡੇ ਨਾਲ ਸਰਕਾਰ ਨੇ ਕੀ ਨਹੀਂ ਕੀਤਾ ਹੋਊਗਾ। ਤੁਸੀਂ ਇਹ ਦੇਖੋ, ਸਾਡੇ ਵੱਡੇ ਬਜ਼ੁਰਗ ਬਾਪੂ ਤਰਲੋਕ ਸਿੰਘ ਜੀ ਸਵਰਗਵਾਸੀ, ਉਹਨਾਂ ਦੇ ਪਾਸਪੋਰਟ ਤੱਕ ਨਹੀਂ ਜਾਰੀ ਕੀਤੇ ਸਰਕਾਰਾਂ ਜੀ। 17 ਤੋਂ ਵੱਧ ਪਰਚੇ ਬਾਪੂ ਜੀ ਦੇ, ਗੈਰ ਕਾਨੂੰਨੀ ਹਥਿਆਰਾਂ ਦੇ ਸਾਡੇ ਤੇ ਪਰਚੇ। ਕਿੰਨਾ ਸਫ਼ਰ ਕੀਤਾ, ਸਾਨੂੰ ਸਕੂਲਾਂ 'ਚੋਂ ਬਾਹਰ ਕਰ ਦਿੱਤਾ ਗਿਆ ਜੀ। ਵਿਦੇਸ਼ਾਂ 'ਚ ਸਾਨੂੰ ਜਿੱਥੇ ਭਰਤੀ ਹੋਏ ਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ। ਸਾਡੇ ਨਾਲ ਮਾੜਾ ਵਤੀਰਾ ਸਰਕਾਰਾਂ ਨੇ ਕੀਤਾ, ਕਿੰਨਾ ਜ਼ੁਲਮ ਸਾਡੇ ਨਾਲ ਢਾਇਆ ਹੋਊਗਾ। ਜਿਹੜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਮੰਗੇਤਰ, ਕਾਨੂੰਨ ਇਹ ਗੱਲ ਕਹਿੰਦਾ ਹੈ ਬੰਦਾ ਫਾਂਸੀ ਤੇ ਚੜ ਰਿਹਾ ਹੋਵੇ ਤੇ ਉਹਨੂੰ ਲਾਸਟ ਇੱਛਾ ਤੇ ਪੂਰੀ ਉਹਦੀ ਕਰਦੇ। ਬਿਲਕੁਲ। ਭਾਈ ਸਤਵੰਤ ਸਿੰਘ ਦੀ ਸਿੰਘਣੀ, ਜਿਹਨੇ 2 ਮਈ 1988 ਨੂੰ ਉਹਦੇ ਨਾਲ ਲੜ ਲੱਗ ਕੇ ਦੁਨੀਆ 'ਚ ਇੱਕ ਅਨੋਖਾ ਵਿਆਹ ਸਿੱਖ ਪੰਥ 'ਚ ਹੋਇਆ, ਫੋਟੋ ਦੇ ਨਾਲ ਉਹਨਾਂ ਦੀਆਂ ਲਾਵਾਂ ਹੋਈਆਂ। ਲਾਵਾਂ ਹੋਣ ਦੇ ਬਾਵਜੂਦ ਵੀ ਹਿੰਦ ਦੀ ਸਰਕਾਰ ਨੇ ਮੁਲਾਕਾਤ ਨਹੀਂ ਹੋਣ ਦਿੱਤੀ। ਇਸ ਤੋਂ ਵੱਡਾ ਜ਼ੁਲਮ ਹੋਰ ਕੀ ਕਰਨਾ। ਹਮੇਸ਼ਾ ਆਖਿਆ ਜਾਂਦਾ ਕਿ ਕੌਮ ਜਿਹੜੀ ਕਿ ਸਾਥ ਤਾਂ ਦਿੰਦੀ ਹੈ ਪਰ ਕੌਮ ਦੇ ਲੀਡਰ ਨਹੀਂ ਸਾਥ ਦਿੰਦੇ। ਤੁਹਾਡਾ ਸਾਥ ਕਿੰਨੇ ਕੁ ਲੀਡਰਾਂ ਨੇ ਦਿੱਤਾ, ਕਿੰਨੇ ਕੁ ਤੁਹਾਡੇ ਨਾਲ ਆ ਕੇ ਖੜੇ ਉਸ ਵਕਤ? ਵੇਖੋ, ਮੈਂ ਸਭ ਤੋਂ ਵੱਡਾ ਸ਼ੁਕਰ ਕਰਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੀ, ਜਿਸ ਮਹਾਰਾਜ ਨੇ ਤਰਸ ਕਰਕੇ ਜਿਹੜੀਆਂ ਰੱਬ ਵਰਗੀਆਂ ਰੂਹਾਂ ਤੇ ਰੱਬ ਵਰਗੀ ਸੰਗਤ ਜਿਹੜਾ ਸਾਡਾ ਸਾਥ ਦਿੰਦੀ ਹੈ ਤੇ ਦਿੰਦੀ ਰਹੇਗੀ। ਉਹ ਸਾਡਾ ਨਹੀਂ, ਉਹ ਭਾਈ ਬੇਅੰਤ ਸਿੰਘ ਜੀ ਸ਼ਹਾਦਤ ਦਾ। ਜਿਹੜੀ ਗੱਲ ਤੁਸੀਂ ਸਿਆਸੀ ਲੋਕਾਂ ਦੀ ਕੀਤੀ ਹੈ, ਸਿਆਸਤ ਹੋਰ ਨਜ਼ਰ ਨਾਲ ਚੱਲਦੀ ਹੈ, ਸ਼ਹਾਦਤ ਹੋਰ ਨਹੀਂ ਜੀ। ਸਾਨੂੰ ਮਹਾਰਾਜ ਜਿਨ੍ਹਾਂ ਦੇ ਮੁਤਾਜ ਹੀ ਨਾ ਕਰਾਏ। ਤੇ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਿੱਖਾਂ ਦੀ ਨੁਮਾਇੰਦਾ ਜਥੇਬੰਦੀ, ਉਹ ਭਾਈ ਸਾਹਿਬ ਦਾ 6 ਜਨਵਰੀ ਨੂੰ ਦਿਨ ਮਨਾਉਂਦੀ ਉੱਥੇ, ਪਰਿਵਾਰਾਂ ਨੂੰ ਸਤਿਕਾਰ ਵੀ ਦਿੰਦੀ ਜੀ। ਵੇਖੋ, ਉਹਨਾਂ ਦਾ ਫਰਜ਼ ਵੀ ਹੈ, ਬਿਲਕੁਲ ਫਰਜ਼ ਵੀ ਹੈ।
ਕਿਉਂਕਿ ਉਹ ਸਾਡੀ ਇੱਕ ਸਿੱਖਾਂ ਦੀ ਨੁਮਾਇੰਦਾ ਸਰਮੌਰ ਜਮਾਤ ਸੀ। ਮੈਂ ਇੱਥੇ ਵੀ ਇਸ ਤੋਂ ਵੱਡੀ ਗੱਲ ਕਰਦਾ, ਜੀ ਜੇ ਦੇਸ਼ ਵਾਸਤੇ ਕੋਈ ਸਿਪਾਹੀ ਸ਼ਹੀਦ ਹੁੰਦਾ, ਜੇ ਦੇਸ਼ ਵਾਸਤੇ ਖਿਡਾਰੀ ਖੇਡ ਕੇ ਆਉਂਦਾ, ਕੋਈ ਵੀ ਖਿਡਾਰੀ, ਸਰਕਾਰ ਉਹਨੂੰ ਪੰਪ ਪਲਾਟ ਤੱਕ ਮੁਹੱਈਆ ਕਰ ਦਿੱਤੀ ਜੀ ਕਰਦੀ ਹੈ। ਆਪਾਂ ਕੌਮੀ ਹੀ ਰਹੇ ਹਾਂ, ਪੰਥ ਤੋਂ ਪ੍ਰਵਾਨਿਤ ਹੈ। ਸਿੱਖ ਪੰਥ ਸਾਨੂੰ ਮਾਨ ਸਨਮਾਨ ਦਿੰਦਾ, ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਸਾਡਾ ਸਤਿਕਾਰ ਕਰਨਾ। ਬਿਲਕੁਲ, ਉਹ ਇਸ ਤਰ੍ਹਾਂ ਨਾ ਸਮਝੇ ਵੀ ਸਾਨ ਕਰਦੀ, ਇਹ ਉਹਨਾਂ ਦਾ ਫਰਜ਼ ਹੈ, ਉਹ ਆਪਣਾ ਫਰਜ਼ ਅਦਾ ਕਰਦੀ, ਜਿਹੜਾ ਉਹਨਾਂ ਦੀ ਡਿਊਟੀ ਉਹ ਫਰਜ਼ ਅਦਾ ਕਰਦੀ ਆ। ਬਹੁਤ ਸਤਿਕਾਰ ਨੇ। ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਧਾਨ ਸਾਹਿਬ ਜਿਹਦਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਏ ਨੇ, ਲੌਂਗੋਵਾਲ ਸਾਹਿਬ, ਬੀਬੀ ਜਗੀਰ ਕੌਰ, ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਵੇਖੋ, ਵਿਅਕਤੀਗਤ ਤੌਰ ਤੇ ਕਿਸੇ 'ਚ ਕੁਤਾਹੀਆਂ ਹੋ ਸਕਦੀਆਂ, ਪਰ ਮੈਂ ਇਸ ਗੱਲ ਦੀ ਕਦਰ ਕਰਦਾ, ਇਹ ਭਾਈ ਸਤਵੰਤ ਸਿੰਘ ਨੂੰ ਨਮਨ ਕਰਨ ਤੇ ਉਹਦੇ ਘਰ ਜਾਂਦੇ, ਉਹਦੀ ਮਾਤਾ ਨੂੰ ਮੰਨਦੇ। ਬਾਕੀ ਕੌਮ ਜਿਹੜੀ ਆ, ਜਿਹੜੇ ਸਿੱਖ ਨੇ, ਜਿੱਦਾਂ ਤੁਸੀਂ ਚੰਗੀ ਸੋਚ ਰੱਖਦੇ, ਜਿਹੜੀ ਹਰ ਸਿੱਖ ਭਾਈ ਸਾਹਿਬ ਦਾ ਸਤਿਕਾਰ ਕਰਦਾ। ਜਦੋਂ ਉਹ ਘਟਨਾ ਵਾਪਰਦੀ ਆ, ਭਾਈ ਸਾਹਿਬ ਦਿੱਲੀ ਤੋਂ ਆਉਂਦੇ ਨੇ, ਘਰ ਦੇ ਵਿੱਚ ਕਈ ਮੂਵੀਆਂ ਬਣੀਆਂ, ਜਿਵੇਂ ਪੱਤਾ ਸਿੰਘਾਂ ਦਾ ਬੈਰੀ ਹੋ ਗਈ, ਕੌਮ ਦੇ ਹੀਰੇ ਹੋ ਗਈ, ਕਾਫੀ ਮੂਵੀਆਂ ਬਣੀਆਂ ਭਾਈ ਸਾਹਿਬ ਦੀ ਜ਼ਿੰਦਗੀ ਦੇ ਉੱਪਰ। ਜਦੋਂ ਦਿੱਲੀ ਤੋਂ ਘਰ ਆਉਂਦੇ ਨੇ, ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ, ਚਲੇ ਜਾਂਦੇ ਨੇ। ਬਾਅਦ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਕਾਂਡ ਹੋ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਦੱਸਣਾ ਭਾਈ ਸਾਹਿਬ ਜੀ। ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਵੀ ਸਾਡੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਵੀ ਭਾਈ ਸਤਵੰਤ ਸਿੰਘ ਇੰਦਰਾ ਦੀ ਸਿਕਿਉਰਿਟੀ। ਜੀ। ਇਹ ਸਾਡੇ ਵੱਡੇ ਬਜ਼ੁਰਗ ਬਾਪੂ ਜੀ ਤਰਲੋਕ ਸਿੰਘ ਹੋਣੀ, ਤੇ ਜਿੱਦਣ ਇੰਦਰਾ ਮਰਦੀ ਆ, ਸਾਡੇ ਘਰ ਪੁਲਿਸ ਨੈਕਸਟ ਡੇ ਆਉਂਦੀ। ਅੱਛਾ। ਸਾਨੂੰ ਨਹੀਂ ਪਤਾ ਸੀ। ਇੰਨੀ ਗੱਲ ਮੈਂ ਜ਼ਰੂਰ ਹੈ, ਭਾਈ ਸਤਵੰਤ ਸਿੰਘ ਜੀ ਫਾਂਸੀ ਇੰਦਰਾ ਮਾਰਨ ਤੋਂ ਪਹਿਲਾਂ ਘਰ ਆਉਂਦੇ ਨੇ, ਤੇ ਗੱਲਾਂ 'ਚ ਇਸ਼ਾਰੇ ਜਿਹੇ ਗੱਲਾਂ ਕਰਦੇ ਨੇ। ਇੱਕ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਨਾਲ, ਮੇਰੇ ਚਾਚਾ ਜੀ ਸਰਦਾਰ ਸਰਵਨ ਸਿੰਘ ਜੀ ਨਿਊਜ਼ੀਲੈਂਡ, ਕਿਉਂਕਿ ਛੋਟੇ ਸੀ, ਉਹਨਾਂ ਦੇ ਨਾਲ ਭਾਈ ਸਾਹਿਬ ਦਾ ਪਿਆਰ ਸੀ, ਭਾਈ ਸਤਵੰਤ ਸਿੰਘ ਦਾ, ਭਰਾਵਾਂ ਨਾਲ ਹੁੰਦਾ ਤੇ ਹੋਣਾ ਵੀ ਚਾਹੀਦਾ। ਬਿਲਕੁਲ। ਇਹ ਸਾਡੇ ਪਿੰਡ ਦੀ ਬਾਈ ਆ, ਜਿੱਥੇ ਸਾਡੀ ਹਵੇਲੀ, ਉਹਦੇ ਪਾਸੇ ਖੜੇ ਸੀ, ਉੱਥੇ ਥਾਣੇਦਾਰ ਸਰਦਾਰ ਤਾਰਾ ਸਿੰਘ ਜੀ ਹੋਣੀ, ਇਹ ਉੱਥੇ ਬੈਠੇ ਸੀ, ਤਿੰਨੇ ਜਾਣੇ। ਇਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੇ ਇੰਨੀ ਗੱਲ ਕਹੀ ਭਾਈ ਸਰਵਨ ਸਿੰਘ ਨੂੰ ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਅੱਛਾ। ਭਰਾਵਾਂ ਨੂੰ ਵੀ ਨਹੀਂ ਪਤਾ ਵੀ ਇੰਦਰਾ ਦੀ ਸਿਕਿਉਰਿਟੀ ਜੀ, ਵੀ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ। ਤੇ ਕਹਿੰਦੀ ਉੱਥੇ ਇੱਕ ਬੰਦਾ ਹੈ, ਉਹ ਕਹਿੰਦਾ ਵੀ ਜੇ ਮੇਰੇ 3 ਬੱਚੇ ਹੈ ਨਾ, ਤੋ 3 ਵੀ ਜੇ ਉਹ ਵੀ ਨਾਲ ਸ਼ਹੀਦ ਹੋ ਜਾਣ ਤੇ ਮੈਨੂੰ ਕੋਈ ਫਰਕ ਨਹੀਂ। ਸਾਨੂੰ ਨਹੀਂ ਪਤਾ, ਪਰ ਉਹ 3 ਬੱਚੇ ਉਹ ਕੌਣ ਸੀ? ਜਦੋਂ ਇੰਦਰਾ ਦਾ ਕਾਰਾ ਹੋ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਉਹ ਭਾਈ ਬੇਅੰਤ ਸਿੰਘ ਸੀ। ਅੱਛਾ। ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਨੂੰ ਮੋਲਡ ਕੀਤਾ ਸੀ। ਭਾਈ ਕੇਰ ਸਿੰਘ ਜੀ ਵੱਡੀ ਦੇਣ। ਤੁਸੀਂ ਇਹ ਵੇਖੋ, ਉਦੋਂ ਇੱਕ ਇਹ ਥੋੜੀ ਜਿਹੀ ਗੱਲਾਂ 'ਚੋਂ ਸਮਝ ਲੱਗੀ, ਕਿਉਂਕਿ ਜਦੋਂ ਇੰਦਰਾ ਦੇ ਕਾਂਡ ਤੋਂ ਬਾਅਦ ਸਾਨੂੰ ਪਤਾ ਲੱਗੀਆਂ ਗੱਲਾਂ। ਫਿਰ ਬਾਪੂ ਜੀ ਸਾਡੇ ਵੱਡੇ ਬਜ਼ੁਰਗ ਦਾਦਾ ਜੀ ਰਾਤ ਸੁੱਤੇ ਸੀ ਕਮਰੇ ਉੱਥੇ ਬਾਹਰ, ਮੰਜੀਆਂ ਬਾਹਰ ਹੀ ਡੱਟਦੀ ਹੈ, ਤੇ ਬਾਪੂ ਜੀ ਸੁੱਤੇ, ਤੇ ਭਾਈ ਸਾਹਿਬ ਵੀ ਜਦੋਂ ਮੁਲਾਕਾਤ ਆਉਂਦੇ ਨੇ, ਮਿਲ ਕੇ ਚਲੇ ਜਾਂਦੇ ਨੇ, ਲਾਸਟ ਹੀ ਆਏ ਨੇ ਘਰ। ਤੇ ਉਧਰ ਰਾਤ ਕਹਿੰਦੇ ਨੇ ਵੀ 27-28 ਅਕਤੂਬਰ ਨੂੰ ਮੈਨੂੰ ਲੱਗਦਾ ਇੰਦਰਾ ਨੂੰ ਕਿਸੇ ਨੇ ਮਾਰ ਦੇਣਾ, ਤੇ ਭੈਣਾਂ ਨੂੰ ਸਿੰਘਪੁਰੇ ਘੱਲ ਦਿਓ। ਸਿੰਘਪੁਰੇ ਸਾਡੀਆਂ ਭੂਆ ਨੇ, 2 ਭੂਆ ਜੀ, ਉਹਨਾਂ ਨੂੰ ਉੱਥੇ ਛੱਡਿਓ, ਵੀ ਭੈਣਾਂ ਨੂੰ ਘਰੇ ਨਾ ਰੱਖਿਓ 27-28 ਨੂੰ। ਅੱਛਾ। ਇੰਨੀ ਗੱਲ ਕੀਤੀ, ਤੇ ਬਾਪੂ ਜੀ ਨੇ ਅੱਗੋਂ ਇੰਨੀ ਗੱਲ ਕਹੀ, ਉਹ ਬੰਦੇ ਦਾ ਪੁੱਤ ਬਣ, ਵੀ ਤੈਨੂੰ ਪੜਾਇਆ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਸਾਡੇ ਲਾਗੇ ਸਵਰਨ ਸਿੰਘ MLA ਹੀ ਸਾਬਕਾ ਜੀ, ਉਹਨੇ ਸਿਰਫ ਬੋਤਲ 'ਚ ਸੱਪ ਪਾ ਕੇ ਖੜਿਆ ਸੀ ਉੱਥੇ ਰੈਲੀ 'ਚ ਇੰਦਰਾ ਗਾਂਧੀ ਦੀ ਜਦੋਂ ਡੇਰੇ ਆਈ ਸੀ, ਤੇ ਕਹਿੰਦੇ ਉਹਦੀ 1.5 ਸਾਲ ਜ਼ਮਾਨਤ ਨਹੀਂ ਹੋਈ। ਤੇ ਇਹੋ ਜਿਹੀਆਂ ਨਹੀਂ ਪੁੱਤਰਾ ਗੱਲਾਂ ਕਰੀਦੀਆਂ ਹੁੰਦੀਆਂ, ਸੌਂ ਜਾ, ਜਿੱਦਾਂ ਵੱਡੇ ਬਜ਼ੁਰਗ ਨੇ ਦਾਬਾ ਮਾਰਨਾ ਹੁੰਦਾ ਤੇ ਸੌਂ ਗਏ। ਇਹ ਜਦੋਂ ਇੰਦਰਾ ਨੂੰ ਮਾਰ ਦਿੰਦੇ ਨੇ, ਸਾਡੇ ਘਰ ਜਦੋਂ ਪੁਲਿਸ ਆਉਂਦੀ ਹੈ, ਸਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡੇ ਮੁੰਡੇ ਨੇ ਇੰਦਰਾ ਗਾਂਧੀ ਮਾਰੀ। ਸਾਨੂੰ ਨਹੀਂ ਪਤਾ। ਪੁਲਿਸ ਜਦੋਂ ਆਈ ਹੈ ਸਾਡੇ ਘਰ, ਬਾਪੂ ਜੀ ਇਸ਼ਨਾਨ ਕਰ ਰਹੇ ਸੀ ਨਲਕੇ ਤੇ ਦਿੱਲੀ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਆਈ, ਤੇ ਦੇਖਿਆ ਪੁਲਿਸ ਦਾ ਐਟੀਟਿਊਡ ਇਹ ਹੁੰਦਾ ਵੀ ਬੰਦੇ ਨੂੰ ਡਰਾਉਣਾ ਧਮਕਾਉਣਾ। ਬਿਲਕੁਲ। ਤੇ ਬਾਪੂ ਜੀ ਨੂੰ ਜਦੋਂ ਆਣ ਕੇ ਉਹਨੂੰ ਇਦਾਂ ਬਾਂਹ ਫੜੀ, ਉਹਨੇ ਕਿਹਾ ਵੀ ਤੁਹਾਡਾ ਨਾਮ ਤਰਲੋਕ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਵੀ ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਕੀ ਨਾਂ? ਕਹਿੰਦੇ ਵੀ ਇਦਾਂ, ਮੁੰਡੇ ਦਾ ਨਾਮ ਸਤਵੰਤ ਆ, ਸੱਤਾ ਉਹਨੂੰ ਕਹਿੰਦੇ। ਕਹਿੰਦੇ ਉਹ ਦਿੱਲੀ, ਇਹ ਬਾਪੂ ਜੀ ਨੇ ਇਹ ਗੱਲ ਕਹੀ ਵੀ ਉਹ ਦਿੱਲੀ ਡਿਊਟੀ ਕਰਦੇ। ਕਹਿੰਦੇ ਮੈਨੂੰ ਨਹੀਂ ਪਤਾ ਦੀ ਡਿਊਟੀ ਕਿੱਥੇ। ਕਹਿੰਦੇ ਤੈਨੂੰ ਪਤਾ
ਤੈਨੂੰ ਪਤਾ ਤੇਰੇ ਮੁੰਡੇ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਹੈ। ਤੇ ਵੇਖੋ, ਮੈਂ ਇੱਥੇ ਪੰਜਾਬ ਪੁਲਿਸ ਦੀ ਗੱਲ ਕਰਨਾ ਚਾਹੁੰਦਾ। ਉਹ ਅਫਸਰ ਨਾਲ ਸੀ, ਡੇਰਾ ਪੁਲਿਸ ਨਾਲ ਸੀ ਸਾਡੀ ਹਲਕੇ ਦੀ। ਉਹ ਜਦੋਂ ਦਿੱਲੀ ਵਾਲੇ ਪੁਲਿਸ ਅਫਸਰਾਂ ਨੇ ਦਬਕੇ ਨਾਲ ਜਿੱਦਾਂ ਪੁਲਿਸ ਕਰਦੇ ਹੁੰਦੇ ਆ, ਤੇ ਪੰਜਾਬ ਵਾਲੇ ਪੁਲਿਸ ਵਾਲੇ ਅਫਸਰ ਜਿਹੜੇ ਐਸਪੀ ਰੈਂਕ ਦੇ ਸੀ, ਉਹਨਾਂ ਨੇ ਕਿਹਾ ਬਿਲਕੁਲ ਨਹੀਂ ਪਿੱਛੇ। ਪਾਪਾ ਜੀ ਨੂੰ ਜਦੋਂ ਨਾ ਬਾਪੂ ਜੀ ਨੇ ਅੱਗੋਂ ਇਹ ਗੱਲ ਕਹੀ, ਜੇ ਮੇਰੇ ਮੁੰਡੇ ਨੇ ਮਾਰੀ ਹੈ ਨਾ, ਜੇ ਮੇਰੇ ਮੁੰਡੇ ਨੇ ਮਾਰੀ ਹੈ ਤੇ ਮੈਂ ਇੱਥੇ ਖੜਾ, ਤੇ ਜੇ ਮੈਨੂੰ ਪਤਾ ਹੁੰਦਾ ਮਾਰੀ ਹੁੰਦੀ ਤੇ ਮੈਂ ਘਰ ਨਹੀਂ ਹੀ ਸੌਣਾ। ਬਿਲਕੁਲ। ਮੈਂ ਵੇਖੋ, ਇੱਥੇ ਆਮ 26/7 ਦਾ ਪਰਚਾ ਹੋ ਜਾਵੇ ਤੇ ਘਰੋਂ ਲੋਕ ਘਰ ਚਲੇ ਜਾਂਦੇ। ਬਾਪੂ ਜੀ ਕਹਿੰਦੇ ਮੈਂ ਤਾਂ ਇੱਥੇ ਖਲੋਤਾ, ਤੇ ਜੇ ਮੇਰੇ ਮੁੰਡੇ ਨੇ ਮਾਰ ਦਿੱਤੀ ਆ ਤੇ ਕੋਈ ਗੱਲ ਨਹੀਂ, ਜੇ ਉਹਨੇ ਮਾਰੀ ਹੈ ਤੇ ਮੈਂ ਨਜਿੱਠੂਗਾ। ਮੈਨੂੰ ਪਤਾ ਨਹੀਂ ਹੈ, ਜੇ ਮੈਨੂੰ ਇੱਕ ਵਾਰੀ ਆਪਣੇ ਮੁੰਡੇ ਦੇ ਮੱਥੇ ਲੱਗ ਲੈਣ ਤਾਂ ਫਿਰ ਪਤਾ ਲੱਗੂਗਾ। ਇਹ ਗੱਲ ਇਵੇਂ ਹੋਈ, ਪੁਲਿਸ ਉੱਥੇ ਥੋੜੀ ਜਿਹੀ ਢਿੱਲੀ ਹੋ ਗਈ, ਤੇ ਦਿੱਲੀ ਪੰਜਾਬ ਵਾਲੇ ਪੁਲਿਸ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਵੀ ਕੋਈ ਗੱਲ ਨਹੀਂ। ਇਹਨਾਂ ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ ਤੁਹਾਡੀ? ਜਦੋਂ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਭਾਈ ਸਤਵੰਤ ਸਿੰਘ ਆ ਜਾਂਦੇ ਨੇ, ਭਾਈ ਕੇਰ ਸਿੰਘ ਦਿੱਲੀ ਪੁਲਿਸ ਦੀ ਗਿਰਫਤ ਦੇ ਵਿੱਚ ਆ ਜਾਂਦੇ ਨੇ, ਭਾਈ ਬੇਅੰਤ ਸਿੰਘ ਤਾਂ ਉੱਥੇ ਥਾਂ ਤੇ ਸ਼ਹੀਦ ਹੋ ਜਾਂਦੇ ਨੇ ਔਨ ਦੀ ਸਪੌਟ। ਪਹਿਲੀ ਮੁਲਾਕਾਤ ਲਾਲ ਕਿਲੇ 'ਚ ਹੁੰਦੀ ਹੈ ਸਾਡੀ। ਲਾਲ ਕਿਲੇ ਦੇ ਵਿੱਚ ਬਾਪੂ ਜੀ, ਮੇਰੇ ਭੂਆ ਜੀ, ਮੇਰੇ ਦਾਦੀ ਜੀ, ਤਿੰਨਾਂ ਨੂੰ ਲਾਲ ਕਿਲੇ 'ਚ ਅੱਖਾਂ ਬੰਦ ਕਰਕੇ ਖੜਦੇ ਨੇ। ਤੇ ਜਦੋਂ ਅੰਦਰ ਖੜਦੇ ਉਦੋਂ ਨਹੀਂ ਸਾਨੂੰ ਪਤਾ ਸੀ ਲਾਲ ਕਿਲਾ, ਉਦੋਂ ਨਾਲੇ ਹੁਣ ਪਤਾ ਲੱਗਦਾ ਜਦੋਂ ਬਾਪੂ ਜੀ ਦੱਸਦੇ ਸੀ ਇਹਨੂੰ ਗੱਲਾਂ। ਜਦੋਂ ਉੱਥੇ ਖੜਿਆ, ਬਹੁਤ ਵੱਡਾ ਰੂਮ ਸੀ ਜੀ ਜਿੱਥੇ ਭਾਈ ਸਾਹਿਬ ਨੂੰ ਰੱਖਿਆ ਹੈ, ਤੇ ਇਦਾਂ ਪੁੰਜੇ ਬਿਠਾਇਆ ਸੀ ਜ਼ਮੀਨ ਤੇ, ਤਨ ਤੇ ਕੱਪੜਾ ਨਹੀਂ ਦਿੱਤਾ। ਤੇ ਸਾਡੇ ਮਾਝੇ ਵਾਲੇ ਮੋਢੇ ਤੇ ਲੋਈ ਰੱਖਦੇ ਆ ਕੱਪੜਾ, ਉਹ ਬਾਪੂ ਜੀ ਨੇ ਆਪਣੀ ਲੋਈ ਉਹਨੂੰ ਦਿੱਤੀ ਭਾਈ ਸਾਹਿਬ ਨੂੰ। ਤੇ ਅਫਸਰ ਸੀ ਉਹ, ਮੇਰੇ ਖਿਆਲ 'ਚ ਉਹਦਾ ਨਾਂ ਅਨੰਤਰਾਮ ਕੋਛੜੀ। ਬਾਪੂ ਜੀ ਦੱਸਦੇ, ਕਹਿੰਦੇ ਵੀ ਉਹਨੂੰ ਉਹਨਾਂ ਨੇ ਕਿਹਾ ਵੀ ਯਾਰ ਜੇ ਮੇਰੇ ਮੁੰਡੇ ਨੇ ਇੰਦਰਾ ਗਾਂਧੀ ਮਾਰੀ ਹੈ ਤਾਂ ਉਹਨੇ ਮਰਦਾਂ ਵਾਲਾ ਕੰਮ ਕੀਤਾ, ਤੇ ਇਹਦੇ ਨਾਲ ਜਾਨਵਰਾਂ ਵਾਲਾ ਨਾ ਸਲੂਕ ਕਰੋ, ਬੰਦੇ ਵਾਲਾ ਕਰੋ, ਉਹਨੂੰ ਕੱਪੜੇ ਵੀ ਪਾਓ। ਫਿਰ ਬਾਪੂ ਜੀ ਨੇ 1100 ਰੁਪਏ ਦਿੱਤਾ, ਕੱਪੜੇ ਲਿਆ ਕੇ ਕੱਪੜੇ ਪਵਾਏ। ਸਰਕਾਰਾਂ ਜ਼ੁਲਮ ਬਹੁਤ ਕਰਦੀਆਂ। ਹੁਣ ਦੀ ਸਿੱਖ ਕੌਮ ਨੂੰ ਦੱਸਿਆ ਨਹੀਂ ਜਾਂਦਾ, ਪੜ੍ਹਾਇਆ ਨਹੀਂ ਜਾਂਦਾ, ਜਾਂ ਫਿਰ ਇੱਕ ਪਾਸੇ ਮੋੜ ਦਿੱਤਾ ਗਿਆ ਕਿਉਂਕਿ ਸ਼ਹੀਦਾਂ ਨੂੰ ਕਾਫੀ ਭੁੱਲ ਗਏ ਨੇ ਨੌਜਵਾਨ? ਨਹੀਂ, ਇੱਥੇ ਭਾਈ ਸਾਹਿਬ ਤੁਹਾਡੀ ਮੈਂ ਗੱਲ ਦੱਸਣਾ, ਇੱਥੇ ਤਰਾਸਦੀ ਹੈ। ਇੱਥੇ ਸਾਡੀ ਕੌਮ ਨਾ ਥੋੜੀ ਜਿਹੀ ਇਸ ਤਰ੍ਹਾਂ ਵੀ ਜੇ ਕੋਈ ਉਹਦੇ ਤੇ ਛੇਤੀ ਨਾਲ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਗਦਾਰ ਹੋ। ਬਿਲਕੁਲ। ਮੈਂ ਕਹਿੰਦਾ ਲੱਖ ਕਤਾਈਆਂ ਸਾਡੇ 'ਚ ਹੋਣਗੀਆਂ, ਮੈਂ ਪਹਿਲਾਂ ਹੀ ਕਹਿੰਦਾ। ਭਾਈ ਬੇਅੰਤ ਸਿੰਘ ਦੇ ਪੁੱਤਰ 'ਚ ਵੀ ਹੋਣਗੀਆਂ, ਭਾਈ ਕੇਰ ਸਿੰਘ ਦੇ ਵੀ। ਯਾਰ ਫਿਰ ਵੀ ਉਹਨਾਂ ਤਾਕਤ ਦਾ ਬਦਲਾ ਲਿਆ, ਬਿਲਕੁਲ, ਆਪਣੇ ਸਿਰਾਂ ਤੇ ਦਸਤਾਰਾਂ ਉਹਨਾਂ ਦੀਆਂ। ਜੇ ਮੰਨ ਲਓ ਨਾ ਮਰਦੇ, ਨਾ ਉਹ ਮਰਦੇ, ਆ ਗੌਰਮੈਂਟਾਂ ਬਣਨੀਆਂ ਸੀ। ਬੈਂਤਾ ਬੁੱਚੜ ਨਾ ਮਰਦਾ, ਪੰਜਾਬ 'ਚ ਆਪਣੀਆਂ ਸਰਕਾਰਾਂ ਸਿੱਖਾਂ ਦੀਆਂ ਆਉਣੀਆਂ। ਅੱਜ ਜਿਹੜੇ ਲਾਲ ਬੱਤੀਆਂ ਗੱਡੀਆਂ 'ਚ ਚੜੇ ਨੇ, ਇਹ ਸਾਡੀ ਬਦੌਲਤ ਨੇ, ਸਾਡਾ ਖੂਨ ਲੱਗਾ। ਰਾਜ ਹੋਰ ਕੋਈ ਕਰਦੇ ਨੇ, ਖੂਨ ਸਾਡਾ ਡੁੱਲਾ। ਐਂ ਕਿਉਂ ਹੁੰਦਾ? ਨਹੀਂ, ਚਲੋ ਇਹ ਇਹਨਾਂ ਦੀ ਸੋਚ ਹੋਊਗੀ, ਸਰਕਾਰਾਂ ਦੀ ਪਾਲਿਸੀਆਂ ਨੇ ਸਟੇਟਾਂ ਪ੍ਰਤੀ, ਸਿੱਖੀ ਦੀ ਸ਼ਹਾਦਤ ਨੂੰ ਨੱਪ ਕੇ ਰੱਖਣਾ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਭਾਈ ਸਾਹਿਬ, ਇਹ ਸਿੱਖ ਕੌਮ ਹੈ, ਮਰਿਆ ਨਹੀਂ ਮੁੱਕਣੀ। ਸੋਲੇ ਤਾਂ ਇਹ ਪੜ੍ਹੇ ਜਾਂਦੇ ਨੇ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਫੁੱਫੜ ਰਹਿੰਦੇ ਨੇ, ਤਸਵੀਰ ਬਦਲਦੀ ਕੌਮਾਂ ਦੀ। ਦੇਖੋ, ਮੈਂ ਫਿਰ ਇੱਥੇ ਤੁਹਾਨੂੰ ਇੱਕ ਗੱਲ ਫਿਰ ਵੱਡੀ ਕਰਦਾ ਤੁਹਾਡੀ ਇਸ ਗੱਲ ਤੋਂ। ਜਿਹੜੀ ਹੁਣ ਚੋਣ ਲੜ ਰਹੇ, ਇੱਕ ਪਾਸੇ ਸਾਰੀਆਂ ਪਾਰਟੀਆਂ ਦੇ ਸਤਿਕਾਰਯੋਗ ਉਮੀਦਵਾਰ ਨੇ, ਤੇ ਲੜਨੀ ਚਾਹੀਦੀ ਹੈ। ਇੱਕ ਫਿਲਮਾਂ 'ਚ ਵਿਖਾਏ ਜਾਂਦੇ ਨੇ ਕਰੈਕਟਰ, ਫਿਲਮਾਂ 'ਚ ਦੱਸਿਆ ਜਾਂਦਾ ਇਦਾਂ ਨਹੀਂ ਇਦਾਂ ਹੁੰਦਾ, ਤੇ ਆਪਣੇ ਜਿਹੜੇ ਸਿੰਘ ਆ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ, ਇਹਨਾਂ ਫਿਲਮਾਂ ਨਹੀਂ ਵਿਖਾਈਆਂ, ਇਹਨਾਂ ਘਰ ਵਿਖਾਇਆ, ਘਰ ਵਿਖਾਇਆ। ਕਈ ਕਲਾਕਾਰ ਫਿਲਮਾਂ 'ਚ ਅਰਦਾਸ ਬਣਾ ਦੇਣਗੇ ਜੀ, ਬਣ ਗਈ ਮੂਵੀ, ਕੋਈ ਵੀ ਮੰਨ ਲਓ ABC, ਤੇ ਜਦੋਂ ਗਰਾਊਂਡ ਤੇ ਆਣ ਕੇ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ। ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਇਹ ਜ਼ਮੀਰ ਜਗਾਉਣੀ ਚਾਹੀਦੀ। ਠੀਕ ਹੈ, ਪੈਸਾ ਤੁਹਾਨੂੰ ਮਹਾਰਾਜ ਨੇ ਦਿੱਤਾ, ਇਹ ਜੇ ਸਿੰਘਾਂ ਕਰਕੇ। ਮੈਂ ਦੂਰ ਛੋਟੀ ਜੀ ਗੱਲ ਸੁਣੋ, ਗਵਰਨਰ ਸਤਿਆਪਾਲ ਮਲਿਕ, ਬਿਲਕੁਲ ਗੱਲ ਤੇ ਕਰਦਾ ਨਾ, ਖਮਿਆਜਾ ਵੀ ਭੁਗਤਣਾ ਪਿਆ ਉਹਨਾਂ ਨੂੰ। ਤਾਂ ਜਿਹਨੇ ਸੱਚ ਬੋਲਣਾ, ਹੁਣ ਤੁਸੀਂ ਬੋਲੋਗੇ ਤੁਹਾਡੇ ਵੀ ਪੇਜ ਬੰਦ ਕਰਨਗੇ। ਈਵਨ ਆਪਣੇ ਭਾਈ ਸਾਹਿਬ ਦੇ, ਮੈਂ ਤੇ ਆਪਣੇ ਭਾਈ ਸਤਵੰਤ ਸਿੰਘ ਜੀ, ਮੇਰਾ ਪਰਸਨਲ ਆਈਡੀ ਸੁਖਵਿੰਦਰ ਸਿੰਘ ਵਾਲੀ ਅਗਵਾਨਾ ਵਾਲੀ, 3 ਵਾਲੀਆਂ ਤੇ ਸਾਡੇ ਬੰਦ ਕਰਦੇ ਨੇ। ਕੋਈ ਗੱਲ ਨਹੀਂ ਕਿ ਇਹਦੇ ਨਾਲ ਕੀ ਫਰਕ ਪੈਣਾ ਭਾਈ। ਹਾਂ, ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਤਾ,
ਘਬਰਾਏ ਤੇ ਨਹੀਂ, ਮਹਾਰਾਜ ਨੇ ਸੀ ਤੇ ਨਹੀਂ ਕੀਤੀ, ਆਪਾਂ ਉਹਦੇ ਵਾਰਸ ਆ। ਸਾਨੂੰ ਮਹਾਰਾਜ ਨੇ ਲੜਨਾ ਸਿਖਾਇਆ ਹੈ, ਆਪਾਂ ਲੜਨਾ